ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਤਿ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 18 ਤਰੀਕ ਆ ਅਤੇ ਦਿਨ ਜਿਹੜਾ ਸ਼ਨੀਚਰਵਾਰ ਆ, ਅਤੇ ਅੱਜ ਸਾਡਾ ਸਪੈਸ਼ਲ ਪ੍ਰੋਗਰਾਮ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦਾ ਅਤੇ ਲੇਟਰ ਔਨ ਸਾਡੇ ਨਾਲ ਜਿਹੜੇ ਆ ਇਮੀਗ੍ਰੇਸ਼ਨ ਅਟੋਰਨੀ ਜਗਦੀਸ਼ ਸਿੰਘ ਤਰਕੀਆਣਾ ਜਿਹੜੇ ਆ ਉਹ ਜੁੜਨਗੇ। ਜਗਬੀਰ ਸਿੰਘ ਜੀ ਆਪਣੇ ਨਾਲ ਜੁੜਨਗੇ। ਸੋ ਅਗਲੇ ਜਿਹੜੇ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਜਿਹੜੀ ਉਹ ਗੱਲ ਕਰਾਂਗੇ। ਸੋ ਇਮੀਗ੍ਰੇਸ਼ਨ ਦੇ ਜਿਹੜੇ ਸਵਾਲ ਜਵਾਬ ਆ ਉਹ ਵੀ ਆਪਾਂ ਜਿਹੜਾ ਜੀ ਉਹ ਕਰਾਂਗੇ। ਸੋ ਤੁਸੀਂ ਵੀ ਉਸ ਟਾਈਮ ਦੇ ਉੱਤੇ ਆਪਣੇ ਕਾਲ ਕੇ ਉਹਨਾਂ ਨੂੰ ਆਪਣੇ ਸਵਾਲ ਜਿਹੜੇ ਉਹ ਤੁਸੀਂ ਪੁੱਛ ਸਕੋਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਆ ਉਹ ਤੁਸੀਂ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਤੁਸੀਂ ਜੂਨ ਮਹੀਨੇ ਤੱਕ ਲੈ ਸਕਦੇ ਹੋ। ਕਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੋਬ ਚਲੇ ਗਈ ਆ, ਤੁਹਾਡੀ ਤਨਖਾਹ ਦੇ ਵਿੱਚ ਕਟੌਤੀ ਹੋਈ ਆ, ਪਲਾਨ ਚੇਂਜ ਕਰਨਾ ਹੈ, ਮੈਡੀਕਲ ਦੇ ਲਈ ਅਪਲਾਈ ਕਰਨਾ ਆ, ਇੰਸ਼ੋਰੈਂਸ ਲੈਣੀ ਹੈ ਤਾਂ ਕਾਲ ਕਰੋ 4082722500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਸਤਨਾਮ ਸਿੰਘ ਯੂਬਾ ਸਿਟੀ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਹਰਜੀਤ ਸਿੰਘ ਲੈਥਰੋਪ, ਬਲਦੇਵ ਸਿੰਘ ਨਾਗਰਾ ਮੰਟੀਕਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਸਭ ਤੋਂ ਪਹਿਲਾਂ ਕਰੋਨਾ ਵਾਇਰਸ ਦੇ ਫਿਗਰਸ ਵੱਲ ਜੇ ਆਈਏ, ਹੁਣ ਤੱਕ ਪੂਰੀ ਦੁਨੀਆ ਦੇ ਵਿੱਚ 22,82,300 ਲੋਕ ਜਿਹੜੇ ਹੈਗੇ ਆ ਕਰੋਨਾ ਵਾਇਰਸ ਤੋਂ ਪੀੜਤ ਆ। 1,56,359 ਜਿਹੜੀਆਂ ਆ ਮੌਤਾਂ ਹੋ ਚੁੱਕੀਆਂ ਹੈਗੀਆਂ ਆ। ਅਤੇ ਜੇ ਰਿਕਵਰੀ ਦੀ ਗੱਲ ਕਰਦੇ ਜਾਈਏ, 5,83,431 ਲੋਕ ਜਿਹੜੇ ਆ ਉਹ ਰਿਕਵਰ ਵੀ ਹੋਏ ਹੈਗੇ ਆ ਜੀ। ਸੋ ਅਮਰੀਕਾ ਦੇ ਲਈ ਵੀ ਜਿਹੜੇ ਨੰਬਰ ਆ ਉਹ 7 ਲੱਖ ਦਾ ਆਂਕੜਾ ਕਹਿੰਦੇ ਆ ਉਹ ਪਾਰ ਕਰ ਗਿਆ ਹੈ ਤਕਰੀਬਨ। ਜਾਂ ਕਈ ਥਾਵਾਂ ਦੇ ਉੱਤੇ ਇਸ ਨੂੰ ਵੱਧ ਦਿਖਾ ਰਹੇ, ਕਿਸੇ ਥਾਵਾਂ ਦੇ ਉੱਤੇ ਜਿਹੜਾ ਉਹ ਘੱਟ ਆ। 6.25 ਲੱਖ ਤੋਂ 7 ਲੱਖ ਦੇ ਦਰਮਿਆਨ ਲੋਕ ਪੀੜਤ ਜਿਹੜੇ ਇਸ ਦੇ ਕਰਕੇ ਦੱਸੇ ਜਾ ਰਹੇ ਨੇ, ਅਤੇ 34,000 ਤੋਂ ਵੱਧ ਲੋਕ ਜਿਹੜੇ ਇਸ ਟਾਈਮ ਅਮਰੀਕਾ ਦੇ ਵਿੱਚ ਜਿਹੜੇ ਉਹ ਮਰ ਚੁੱਕੇ ਆ। ਕੱਲ੍ਹ ਵੀ ਜਿਹੜੇ 2,000 ਤੋਂ ਵੱਧ ਮੌਤਾਂ ਜਿਹੜੀਆਂ ਇਸ ਦੇ ਬਾਰੇ ਦੱਸੀਆਂ ਗਈਆਂ ਸੀਗੀਆਂ। ਸੋ ਬਿਲਕੁਲ ਜਿਹੜਾ ਜੌਨ ਹੌਪਕਿੰਸ ਯੂਨੀਵਰਸਿਟੀ ਦਾ ਜਿਹੜਾ ਉਹਨਾਂ ਦਾ ਹੈਗਾ ਆ ਡਾਟਾ, ਉਹਦੇ ਮੁਤਾਬਕ ਹੁਣ ਤੱਕ 37,843 ਮੌਤਾਂ ਹੋ ਚੁੱਕੀਆਂ ਅਤੇ USA 'ਚ 63,778 ਲੋਕ ਜਿਹੜੇ ਆ ਉਹ ਰਿਕਵਰ ਹੋਏ ਆ। ਨਿਊਯਾਰਕ ਬੁਰੀ ਤਰ੍ਹਾਂ ਪ੍ਰਭਾਵਿਤ ਆ। ਨਿਊਯਾਰਕ ਦੇ ਵਿੱਚ 17,131 ਮੌਤਾਂ ਜਿਹੜੀਆਂ ਹੋ ਚੁੱਕੀਆਂ ਹੈਗੀਆਂ ਆ। ਇਸੇ ਤਰ੍ਹਾਂ ਹੋਰ ਸਟੇਟਾਂ ਦੇ ਵਿੱਚ ਵੀ ਜਿਹੜੀ ਆ ਜੇ ਆਪਾਂ ਦੱਸਦੇ ਜਾਈਏ, ਨਿਊਯਾਰਕ ਤੋਂ ਬਾਅਦ ਜਿਹੜਾ ਨਿਊ ਜਰਸੀ ਆ ਉੱਥੇ 3,840 ਮੌਤਾਂ ਹੋਈਆਂ, ਮਿਸ਼ੀਗਨ 'ਚ 2,227, ਮੈਸਾਚੂਸੇਟਸ 1,404, ਲੂਜ਼ੀਆਨਾ 'ਚ 1,213, ਇਲੀਨੋਇਸ 1,134, ਕੈਲੀਫੋਰਨੀਆ 'ਚ 1,057, ਕਨੈਟੀਕਟ 'ਚ 1,036 ਅਤੇ ਵਾਸ਼ਿੰਗਟਨ 'ਚ 603 ਹੋਈਆਂ, ਜਿੱਥੇ ਸਭ ਤੋਂ ਪਹਿਲਾਂ ਜਿੱਦਾਂ ਕਰੋਨਾ ਵਾਇਰਸ ਜ਼ਿਆਦਾ ਸ਼ੁਰੂ ਹੋਇਆ ਸੀ। ਵਾਸ਼ਿੰਗਟਨ ਸਟੇਟ ਦੀ ਗੱਲ ਕਰਦੇ ਆਪਾਂ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਨਰਸਿੰਗ ਹੋਮਸ ਇਸ ਦੇ ਵਿੱਚ ਸਭ ਤੋਂ ਵੱਡੇ ਜਿਹੜੇ ਇਫੈਕਟ ਇਹਨਾਂ ਦੇ ਉੱਤੇ ਪਿਆ ਆ। ਬਹੁਤ ਸਾਰੀਆਂ ਜਿਹੜੀਆਂ ਮੌਤਾਂ ਆ ਉਹ ਨਰਸਿੰਗ ਹੋਮਸ ਦੇ ਵਿੱਚ ਰਹਿ ਰਹੇ ਜਿਹੜੇ ਬਜ਼ੁਰਗ ਆ ਉਹਨਾਂ ਦੀਆਂ ਜਿਹੜੀਆਂ ਹੋਈਆਂ ਨੇ। ਹੁਣ ਤੱਕ 40% ਜਿਹੜੇ ਨਰਸਿੰਗ ਹੋਮ ਆ ਉਹਨਾਂ ਨੂੰ ਵਾਇਲੇਸ਼ਨਸ ਦੇ ਲਈ ਸਾਈਟ ਵੀ ਕੀਤਾ ਗਿਆ ਆ। ਉਹਨਾਂ ਨੂੰ ਟਿਕਟਾਂ ਜਿਹੜੀਆਂ ਉਹ ਕੀਤੀਆਂ ਗਈਆਂ। ਇੱਥੋਂ ਇਹ ਵੀ ਪਤਾ ਲੱਗਦਾ ਵੀ ਕੀ ਪਹਿਲੋਂ ਉਹ ਚੈੱਕ ਨਹੀਂ ਸੀ ਕਰਦੇ ਵੀ ਜਿਹੜਾ, ਜਾਂ ਉਹ ਕਹਿ ਲਓ ਵੀ ਘੱਟਾ ਜਿਹੜਾ ਆ ਉਹ ਕਾਰਪਟ ਦੇ ਥੱਲੇ ਕਰੀ ਜਾਂਦੇ ਸੀਗੇ, ਧਿਆਨ ਨਹੀਂ ਸੀ ਜਿਹੜਾ ਉਹ ਦਿੱਤਾ ਜਾ ਰਿਹਾ। 650 ਹੋਮ ਜਿਹੜੇ ਨੇ ਜਿਨ੍ਹਾਂ ਦੇ ਬਾਰੇ ਰਿਪੋਰਟ ਕੀਤਾ ਗਿਆ, ਉਹਨਾਂ ਦੇ ਵਿੱਚੋਂ ਜਿਹੜੇ ਕਰੋਨਾ ਵਾਇਰਸ ਦੇ ਕੇਸ ਆਏ ਨੇ ਪੂਰੇ ਮੁਲਕ ਦੇ ਵਿੱਚ ਨੇਸ਼ਨ ਵਾਈਡ। ਸੋ ਇਹ ਬਹੁਤ ਵੱਡਾ ਇੱਕ ਆਂਕੜਾ ਜਿਹੜਾ ਹੈਗਾ। 650 ਦੇ ਵਿੱਚੋਂ 40% ਜਿਹੜੇ ਹੋਮਸ ਆ ਉਹਨਾਂ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਉਹ ਹੋਇਆ ਆ। ਅਤੇ ਨਾਲ ਦੇ ਨਾਲ ਉਹਨਾਂ ਦੇ ਦੇਖੋ ਹਰਜੋਤ ਸਿੰਘ ਜੀ ਕਿੰਨੀਆਂ ਮੌਤਾਂ ਵੀ ਜਿਹੜੀਆਂ ਹੋਈਆਂ ਨੇ। ਅਤੇ ਜੇ ਨਰਸਿੰਗ ਹੋਮ ਦੀ ਗੱਲ ਕਰਦੇ ਜਾਈਏ, ਕਹਿੰਦੇ ਪਈ ਦਰਜਨ ਤੋਂ ਵੱਧ ਜਿਹੜੇ ਨਰਸਿੰਗ ਹੋਮ ਇੱਦਾਂ ਦੇ ਜਿੱਥੇ 25 ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ। ਨਿਊ ਜਰਸੀ ਦੇ ਵਿੱਚ ਤਾਂ ਇੱਕ ਨਰਸਿੰਗ ਹੋਮ 'ਚੋਂ 17 ਬੋਡੀਜ਼ ਨਿਕਲੀਆਂ, ਜਦੋਂ ਉਹ ਬਾਅਦ ਦੇ ਵਿੱਚ ਅੰਦਰੋਂ ਹੀ ਕਿਸੇ ਨੇ ਦੱਸਿਆ ਵੀ ਉੱਥੇ ਤਾਂ ਬੰਦੇ ਮਰੇ ਪਏ ਹੈਗੇ ਆ।
ਹੁਣ ਨਿਊ ਜਰਸੀ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨੇ ਜਿਹੜੀ ਆ ਕ੍ਰਿਮੀਨਲ ਇਨਵੈਸਟੀਗੇਸ਼ਨ ਉਸ ਨਰਸਿੰਗ ਹੋਮ ਦੇ ਅਗੇਂਸਟ ਸ਼ੁਰੂ ਕਰ ਦਿੱਤੀ ਆ। ਅਤੇ ਕੈਲੀਫੋਰਨੀਆ 'ਚ ਵੀ ਇੱਕ ਸਦਰਨ ਕੈਲੀਫੋਰਨੀਆ 'ਚ ਨਰਸਿੰਗ ਹੋਮ ਦੀ ਗੱਲ ਆਈ ਸੀ ਵੀ ਉੱਥੇ ਜਿਹੜੇ ਇੰਪਲਾਈ ਆ ਉਹਨਾਂ ਨੇ ਜਾਣਾ ਹੀ ਬੰਦ ਕਰ ਦਿੱਤਾ ਭਈ ਜੀ ਸਾਨੂੰ ਤਾਂ ਡਰ ਲੱਗਦਾ ਹੈਗਾ। ਸੋ ਉਹਨਾਂ ਨੂੰ ਸਾਰੇ ਪੇਸ਼ੈਂਟਸ ਜਿਹੜੇ ਆ ਉਹ ਹੋਰ ਨਰਸਿੰਗ ਹੋਮ 'ਚ ਮੂਵ ਕਰਨੇ ਪਏ। ਦੇਖੋ ਕਿਸੇ ਟਾਈਮ ਦੇ ਉੱਤੇ ਜਿਹੜੇ ਨਰਸਿੰਗ ਹੋਮ ਆ USA 'ਚ ਬੜੀ ਸੇਫ ਜਗ੍ਹਾ ਜਿਹੜੀ ਗਿਣੀ ਜਾਂਦੀ ਸੀ ਵੀ ਉੱਥੇ ਜਿਹੜਾ ਉਹਨਾਂ ਦੀ ਦੇਖਭਾਲ ਬਜ਼ੁਰਗਾਂ ਦੀ ਵਧੀਆ ਹੁੰਦੀ ਆ, ਅਤੇ ਇਸ ਟਾਈਮ ਦੇਖਿਆ ਗਿਆ ਸਭ ਤੋਂ ਵੱਧ ਜਿਹੜੀਆਂ ਮੌਤਾਂ ਆ ਉਹ ਨਰਸਿੰਗ ਹੋਮ 'ਚ ਹੋ ਰਹੀਆਂ ਹੈਗੀਆਂ। ਜੀ ਜੀ ਬਿਲਕੁਲ। ਅਤੇ ਇਸੇ ਦੇ ਵਿੱਚ ਹੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਚਾਈਨਾ ਦੇ ਕਹਿੰਦੇ ਜਿਹੜੇ ਉੱਤਰ ਪੂਰਬੀ ਇਲਾਕੇ ਦੇ ਵਿੱਚ ਉੱਥੇ ਦੀ ਇੱਕ ਪ੍ਰੋਵਿੰਸ ਦੇ ਵਿੱਚ ਕਹਿੰਦੇ ਵੀ ਇੱਦਾਂ ਲੱਗ ਰਿਹਾ ਵੀ ਉੱਥੇ ਨਵੀਂ ਵੇਵ COVID-19 ਇਨਫੈਕਸ਼ਨ ਦੀ ਉੱਥੇ ਸ਼ੁਰੂ ਹੋਣ ਜਾ ਰਹੀ ਆ। ਸੋ ਇਹ ਆਲਰੇਡੀ ਜਿਹੜਾ ਸੈਕਿੰਡ ਵੇਵ ਦਾ ਖਤਰਾ ਆ ਪਹਿਲੋਂ ਹੀ ਬਣਿਆ ਪਿਆ ਆ, ਪਰ ਕਈ ਲੋਕ ਜਿਹੜੇ ਉਹ ਪ੍ਰੋਟੈਸਟ ਦੇ ਉੱਤੇ ਖਾਸ ਕਰਕੇ ਅਮਰੀਕਾ ਦੇ ਵਿੱਚ ਪ੍ਰੋਟੈਸਟ ਕਰ ਰਹੇ ਆ ਵੀ ਇਹਦੇ ਨਾਲ ਜਿਹੜਾ ਕੁਛ ਨਹੀਂ ਜਿਹੜਾ ਹੋਣਾ। ਆਲਰੇਡੀ 37,000 ਬੰਦਾ ਅਮਰੀਕਾ ਦਾ ਮਰ ਗਿਆ, ਅਤੇ ਪਰ ਲੋਕਾਂ ਦੇ ਸਿਰ ਦੇ ਉੱਤੇ ਕੋਈ ਅਸਰ ਨਹੀਂ, ਉਹ ਜਿਹੜਾ ਕੇਅਰ ਨਹੀਂ ਇਸ ਚੀਜ਼ ਨੂੰ ਕਰ ਰਹੇ। ਅਜੇ ਵੀ ਇਹੀ ਆਖੀ ਜਾ ਰਹੇ ਆ ਵੀ ਇਹ ਜਿਹੜੇ ਬੰਦ ਕੀਤਾ ਹੈ ਸਾਰਾ ਕੁਛ ਕੀਤਾ ਹੈ ਇਸ ਦੇ ਨਾਲ ਜਿਹੜਾ ਨੁਕਸਾਨ ਹੋਇਆ। ਇੱਕ ਕੱਲ੍ਹ ਫੌਕਸ ਦੇ ਉੱਤੇ ਡਾਕਟਰ ਔਜ਼ ਕਰਕੇ ਆ ਜਿਹੜਾ ਡਾਕਟਰ ਬਣੀ ਆ ਉੱਦਾਂ ਹੀ ਆਉਂਦਾ ਆ, ਕਹਿੰਦਾ ਵੀ ਸਕੂਲ ਖੋਲ੍ਹਣੇ ਚਾਹੀਦੇ ਆ, ਅਤੇ ਜੇ 2-3% ਨਿਆਣੇ ਮਰ ਵੀ ਜਾਂਦੇ ਤਾਂ ਕੋਈ ਗੱਲ ਨਹੀਂ। ਕਮਾਲ ਦੀ ਗੱਲ ਆ 2-3% ਜੇ ਨਿਆਣੇ ਕਹਿੰਦੇ ਜੇ ਮਰ ਜਾਂਦੇ ਦੈਟਸ ਓਕੇ ਕਹਿੰਦੇ ਵੀ, ਪਰ ਉਹਦੇ ਨਾਲ ਇਹ ਆ ਵੀ ਜਿਹੜੇ ਬਾਕੀ ਆ ਉਹਨਾਂ ਨੂੰ ਰੋਟੀ ਪਾਣੀ ਅਤੇ ਉੱਥੇ ਪੜ੍ਹਾਈ ਜਿਹੜੀ ਹੋਊਗੀ। 2-3% ਨਿਆਣੇ ਇੰਨੇ ਮਿਲੀਅਨ ਨਿਆਣਿਆਂ ਦੇ ਵਿੱਚੋਂ ਉਹ ਤੁਸੀਂ ਦੇਖੋ ਵੀ ਕਿੰਨੇ ਲੱਖਾਂ ਹੀ ਲੋਕ ਬੱਚੇ ਜਿਹੜੇ ਉਹ ਬਣਦੇ। ਕੌਣ ਚਾਹੁੰਦਾ ਵੀ ਆਪਣੇ ਨਿਆਣੇ ਜਿਹੜੇ ਆ ਉਹ ਇਸ ਦੇ ਕਰਕੇ ਜਿਹੜੇ ਬਰਬਾਦੀ। ਉੱਦਾਂ ਟੈਕਸਸ ਦੇ ਇੱਕ ਟਾਈਮ ਲੈਫਟੀਨੈਂਟ ਗਵਰਨਰ ਵੀ ਕਹਿੰਦੇ ਕੋਈ ਨਹੀਂ ਜੀ, ਕਹਿੰਦਾ ਜੀ 70 ਤੋਂ ਉੱਤੇ ਵਾਲੇ ਮਰਨ ਦੇ ਲਈ ਸੈਕਰੀਫਾਈਸ ਕਰਨ ਦੇ ਲਈ ਜਿਹੜੇ ਉਹ ਰਾਜੀ ਆ। ਉਹਦੇ 401k ਨਹੀਂ ਛੱਡਦੇ, ਆਪਣੀਆਂ ਪੈਨਸ਼ਨਾਂ ਨਹੀਂ ਛੱਡਦੇ, ਉਹਨਾਂ ਨੇ ਕਿੱਥੋਂ ਮਰ ਜਾਣਾ ਤੁਹਾਡੇ ਲਈ। ਕਿੱਦਾਂ ਦੀਆਂ ਗੱਲਾਂ ਜਿਹੜੀਆਂ ਆ ਇਹ ਕਰਨ ਲੱਗੇ ਹੋਏ ਆ। ਸੋ ਆਈ ਡੋਂਟ ਨੋ ਕਈ ਜਿਹੜੇ ਲੋਕ ਇੱਦਾਂ ਦਾ ਨੈਰੇਟਿਵ ਖਾਸ ਕਰਕੇ ਜਿਹੜਾ ਉਹ ਰਨ ਕਰ ਰਹੇ ਆ ਵੀ ਕੋਈ ਗੱਲ ਨਹੀਂ ਜੇ 2-3% ਜਾਣੇ ਜਿਹੜੇ ਉਹ ਮਰ ਵੀ ਜਾਣਗੇ ਤਾਂ ਉਸ ਦੇ ਨਾਲ ਸਾਨੂੰ ਫਰਕ ਨਹੀਂ ਹੁੰਦਾ। ਅਤੇ ਉੱਧਰ ਅੱਜ ਇਹ ਜਿਹੜੀ ਖਬਰ ਹੈਗੀ ਆ ਵੀ ਕਹਿੰਦੇ ਵੀ ਮੈਰੀਲੈਂਡ, ਯੂਟਾ, ਟੈਕਸਸ, ਇਨਫੈਕਟ ਕੈਲੀਫੋਰਨੀਆ, ਐਰੀਜ਼ੋਨਾ, ਵਾਸ਼ਿੰਗਟਨ, ਕੋਲੋਰਾਡੋ, ਇਹਨਾਂ ਸਾਰੇ ਸੂਬਿਆਂ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੇ ਪ੍ਰੋਟੈਸਟ ਆ ਉਹ ਸ਼ੈਲਟਰ ਇਨ ਪਲੇਸ ਦੇ ਖਿਲਾਫ ਜਿਹੜੇ ਆ ਇਹਨਾਂ ਰੋਕਾਂ ਦੇ ਕਰਕੇ ਪਬਲਿਕ ਸੇਫਟੀ ਕਰਕੇ ਜਿਹੜੀਆਂ ਹੋਈਆਂ ਉਸ ਦੇ ਖਿਲਾਫ ਹੋਣ ਜਾ ਰਹੇ ਨੇ। ਸੋ ਨਿਊਯਾਰਕ ਦੀਆਂ ਕੁਝ ਖਬਰਾਂ ਜੇ ਸਾਂਝੀਆਂ ਕਰਦੇ ਜਾਈਏ। ਨਿਊਯਾਰਕ ਦੇ ਜਿਹੜੇ ਗਵਰਨਰ ਕੁਮੋ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਜਿਹੜੇ ਰੀਜੈਂਟਸ ਆ ਉਹ ਬਹੁਤ ਵੱਡੀ ਗਿਣਤੀ 'ਚ ਚਾਹੀਦੀ ਹੈ ਤਾਂ ਕਿ ਲੋਕਾਂ ਦੀ ਵੱਧ ਤੋਂ ਵੱਧ ਹੋਰ ਟੈਸਟਿੰਗ ਸ਼ੁਰੂ ਕੀਤੀ ਜਾ ਸਕੇ। ਅਗਰ ਜੇ ਓਪਨ ਵੀ ਹੁੰਦਾ ਆ ਅਤੇ ਉਹਨੂੰ ਓਪਨ ਕਰਨ ਤੋਂ ਪਹਿਲਾਂ ਸਾਨੂੰ ਜਿਹੜੀ ਟੈਸਟਿੰਗ ਆ ਉਹ ਬਹੁਤ ਵੱਡੀ ਗਿਣਤੀ 'ਚ ਕਰਨੀ ਪਊਗੀ। ਇਸੇ ਤਰ੍ਹਾਂ ਨਿਊਯਾਰਕ ਨੂੰ 1.5 ਮਿਲੀਅਨ ਦੇ ਕਰੀਬ ਕਲੋਥ ਮਾਸਕ ਜਿਹੜੇ ਹੈਗੇ ਆ ਉਹ ਫੈਡਰਲ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੇ ਗਏ ਆ। ਨਿਊਯਾਰਕ ਦੀ ਜੇ ਗੱਲ ਕਰਦੇ ਜਾਈਏ ਪਿਛਲੇ 24 ਘੰਟਿਆਂ ਦੇ ਵਿੱਚ 540 ਲੋਕ ਨਿਊਯਾਰਕ 'ਚ ਉਹਨਾਂ ਦੀ ਡੈਥ ਹੋਈ ਆ। ਇਕੱਲੇ ਨਿਊਯਾਰਕ ਦੇ ਵਿੱਚ ਜਿਹੜੇ 504 ਹਸਪਤਾਲ ਦੇ ਵਿੱਚ ਹੋਈ ਆ, 36 ਜਾਣਿਆਂ ਦੀ ਜਿਹੜੀ ਆ ਨਰਸਿੰਗ ਹੋਮ ਦੇ ਵਿੱਚ ਹੋਈ ਆ। ਨਵੀਂ ਜਿਹੜੀ ਉੱਥੇ ਦੀ ਇੱਕ ਅਵੇਅਰਨੈਸ ਕੈਂਪੇਨ ਸ਼ੁਰੂ ਕੀਤੀ ਗਈ ਆ ਨਿਊਯਾਰਕ ਦੇ ਵਿੱਚ। ਹਰ ਇੱਕ ਬੰਦੇ ਨੂੰ ਜਦੋਂ ਵੀ ਤੁਸੀਂ ਪਬਲਿਕ ਟਰਾਂਜ਼ਿਟ ਜਾਂਦੇ ਆ ਆਪਣਾ ਜਿਹੜਾ ਫੇਸ ਆ ਉਹ ਕਵਰ ਕਰਨਾ ਪਊਗਾ। ਸੋ ਇਹ ਨਿਊਯਾਰਕ ਨੇ ਜਿਹੜਾ ਇਹ ਅਨਾਊਂਸ ਕੀਤਾ ਹੈਗਾ। ਇਸੇ ਤਰ੍ਹਾਂ ਹੁਣ ਨਿਊਯਾਰਕ ਸਿਟੀ ਨੇ ਅਨਾਊਂਸ ਕਰਤਾ ਵੀ ਜੇ ਕੋਈ ਬੰਦਾ ਸੋਸ਼ਲ ਡਿਸਟੈਂਸਿੰਗ ਨਹੀਂ ਕਰ ਰਿਹਾ ਤਾਂ ਤੁਸੀਂ ਪੁਲਿਸ ਨੂੰ ਰਿਪੋਰਟ ਕਰ ਸਕਦੇ ਹੋ। ਇਹ ਅੱਜ ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਜਿਹੜੇ ਆ ਉਹਨਾਂ ਨੇ ਅਨਾਊਂਸ ਕੀਤਾ ਹੈਗਾ ਜੀ। ਅਤੇ ਜਿਹੜਾ ਅਮਰੀਕਾ ਅਤੇ ਕੈਨੇਡਾ ਦਾ ਬਾਰਡਰ ਆ 30 ਦਿਨ ਦੀ ਐਕਸਟੈਂਸ਼ਨ ਦੇ ਉੱਤੇ ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਵੀ ਪੁਸ਼ਟੀ ਜਿਹੜੀ ਉਸ ਗੱਲ ਦੀ ਉਹ ਕਰ ਦਿੱਤੀ ਹੈਗੀ। ਕੱਲ੍ਹ ਜਦ ਆਪਾਂ ਸ਼ਾਮੀ ਕਰ ਰਹੇ ਸੀ ਤਾਂ ਕਹਿੰਦੇ ਸੀ ਵੀ ਉੱਚ ਅਧਿਕਾਰੀਆਂ ਦੇ ਪਾਸੋਂ ਇਹ ਗੱਲ ਜਿਹੜੀ ਉਹ ਸੁਣੀ ਗਈ ਆ। ਸੋ ਅੱਜ ਉਸ ਦੇ ਉੱਤੇ ਜਿਹੜੀ ਉਹ ਮੋਹਰ ਲੱਗ ਗਈ ਹੈਗੀ ਆ। ਸੋ 5500 ਮੀਲ ਦਾ ਜਿਹੜਾ ਇਹ ਬਾਰਡਰ ਆ ਇਸ ਨੂੰ 30 ਦਿਨਾਂ ਦੇ ਲਈ ਹੋਰ ਨਾਨ ਅਸੈਂਸ਼ੀਅਲ ਟਰੈਵਲ ਦੇ ਲਈ ਜਿਹੜਾ ਉਹ ਬੰਦ ਰੱਖਿਆ ਜਾਵੇਗਾ। ਇਹ ਕਾਫੀ ਵੱਡਾ ਟਰੈਵਲ ਅਤੇ ਟੂਰਿਜ਼ਮ ਦੇ ਜਿਹੜੇ ਹੈਗੇ ਨੇ ਅਮਰੀਕਾ ਵਾਲੇ ਕੈਨੇਡਾ ਨੂੰ ਅਤੇ ਕੈਨੇਡਾ ਵਾਲੇ ਅਮਰੀਕਾ 'ਚ ਕਈ ਚੀਜ਼ਾਂ ਦੇ ਲਈ ਆਉਂਦੇ ਆ। ਸੋ ਉਹ ਜ਼ਰੂਰ ਇਸ ਦੇ ਉੱਤੇ ਇਫੈਕਟ ਹੋਊਗਾ, ਪਰ ਕਹਿੰਦੇ ਟਰੇਡ ਅਤੇ ਟਰੱਕਿੰਗ ਆ ਉਸ ਦੇ ਉੱਤੇ ਕਿਸੇ ਤਰੀਕੇ ਦਾ ਅਸਰ ਜਿਹੜਾ ਉਹ ਨਹੀਂ ਰਹੇਗਾ ਜੀ। ਅਗਲੀ ਖਬਰ ਜਿਹੜੀ ਆ ਪੈਂਟਾਗਨ ਤੋਂ ਆ ਰਹੀ ਆ। ਪੈਂਟਾਗਨ ਦੇ ਜਿਹੜੇ ਇੱਕ ਅੰਡਰ ਸੈਕਟਰੀ ਡਿਫੈਂਸ ਪਰਸਨਲ ਐਂਡ ਰੈਡੀਨੈਸ ਦੇ ਹੈਗੇ ਮੈਟ ਡੋਮਨ, ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈ ਵੀ ਪੈਂਟਾਗਨ ਦੇ ਜਿੰਨੇ ਵੀ ਜਿਹੜੇ ਇੰਪਲਾਈਜ਼ ਹੈਗੇ ਆ
ਫੌਜੀ ਆ ਚਾਹੇ ਨਾਨ ਫੌਜੀ ਹੈਗੇ ਆ, ਆਫਿਸ ਵਾਲੇ ਆ, ਉਹਨਾਂ ਸਾਰਿਆਂ ਨੂੰ ਜਿਹੜੀ ਆ ਟਰੈਵਲ ਬੈਨ ਉਹਨਾਂ ਦਾ ਜਿਹੜਾ ਜੂਨ 30 ਤੱਕ ਐਕਸਟੈਂਡ ਕਰ ਦਿੱਤਾ ਗਿਆ ਆ। ਪਹਿਲਾਂ ਇਹ ਜਿਹੜਾ ਬੈਨ ਸੀਗਾ ਮਈ 11 ਤੱਕ ਸੀਗਾ। ਉਹ ਕਹਿੰਦੇ ਵੀ ਇਹ ਜਿਹੜਾ ਫੈਸਲਾ ਆ ਪੈਂਟਾਗਨ ਵੱਲੋਂ ਇਸ ਕਰਕੇ ਲਿਆ ਗਿਆ ਤਾਂ ਕਿ ਜਿਹੜੇ ਆਪਣੇ ਸਰਵਿਸ ਮੈਂਬਰਸ ਜਿਹੜੇ ਆ ਉਹ ਸੇਫ ਰਹਿਣ, ਉਹਨਾਂ ਦੇ ਪਰਿਵਾਰ ਸੇਫ ਰਹਿਣ। ਪਰ ਜਿਹੜੇ ਪਰਿਵਾਰ ਹੈਗੇ ਆ ਉਹ ਉਹਨਾਂ ਨੂੰ ਕਾਫੀ ਜਿਹੜੇ ਅਪਸੈਟ ਲੱਗਦੇ ਆ ਵੀ ਹੁਣ ਅਸੀਂ ਜਿਹੜੇ ਆਪਣੇ ਜਿਹੜੇ ਰਿਸ਼ਤੇਦਾਰ ਹੈਗੇ ਆ ਉਹਨਾਂ ਨੂੰ ਜੂਨ 30 ਤੱਕ ਨਹੀਂ ਮਿਲ ਸਕਦੇ। ਜੀ, ਉਪ ਰਾਸ਼ਟਰਪਤੀ ਮਾਈਕ ਪੈਂਸ ਕੋਲੋਰਾਡੋ ਦੇ ਵਿੱਚ ਜਿਹੜੀ ਇੱਕ ਫੌਜੀਆਂ ਦੀ ਕਲਾਸ ਆ ਉਸ ਦੀ ਗ੍ਰੈਜੂਏਸ਼ਨ ਦੇ ਉੱਤੇ ਕਮੈਂਸਮੈਂਟ ਸਪੀਚ ਜਿਹੜੀ ਆ ਉਹ ਜਿਹੜੀ ਹਰਜੋਤ ਸਿੰਘ ਜੀ ਦੇਣਗੇ ਅਤੇ ਇਸ ਦੇ ਵਿੱਚ ਇਹ ਦੇਖਿਆ ਗਿਆ ਬਾਕੀ ਸਮਿਆਂ ਦੇ ਮੁਕਾਬਲੇ ਜਿਹੜਾ ਇਹ ਕਾਫੀ ਇਸ ਦੇ ਵਿੱਚ ਚੇਂਜ ਹੋਊਗਾ। ਜਿੱਦਾਂ ਪਹਿਲਾਂ ਰੌਣਕ ਅਤੇ ਉਹ ਸਾਰਾ ਕੁਛ ਹੋਊਗਾ, ਹੁਣ ਸੋਸ਼ਲ ਡਿਸਟੈਂਸਿੰਗ ਅਤੇ ਉਹ ਸਾਰੀਆਂ ਚੀਜ਼ਾਂ ਦੇ ਤਹਿਤ ਉਹ ਕਿਤੇ ਨਾ ਕਿਤੇ ਜਿਹੜੀ ਸੈਲੀਬ੍ਰੇਸ਼ਨ ਉਸ ਦੇ ਵਿੱਚ ਥੋੜ੍ਹਾ ਫਿੱਕਾਪਨ ਜਿਹੜਾ ਉਹ ਦੇਖਿਆ ਜਾ ਸਕਦਾ। ਆਲਰੇਡੀ ਇਸ ਸਾਲ ਦੇ ਵਿੱਚ ਕਿਉਂਕਿ ਤਕਰੀਬਨ ਸਾਰੇ ਸੂਬਿਆਂ ਦੇ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਉਹ ਬੰਦ ਪਏ ਹੋਏ ਨੇ, ਸੋ ਬਹੁਤ ਸਾਰੇ ਬੱਚੇ ਜਿਹੜੇ ਇਸ ਸਾਲ ਗ੍ਰੈਜੂਏਟ ਹੋ ਰਹੇ ਸੀ ਉਹਨਾਂ ਨੂੰ ਜਿਹੜਾ ਗ੍ਰੈਜੂਏਸ਼ਨ ਹੋਣ ਦਾ ਵਾਕ ਲੈਣ ਦਾ ਉਹ ਮੌਕਾ ਜਿਹੜਾ ਆ ਉਹ ਨਹੀਂ ਮਿਲਿਆ। ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਅਗਲੇ ਸੈਸ਼ਨ ਦੇ ਵਿੱਚ ਕੀ ਉਹਨਾਂ ਨੂੰ ਮੌਕਾ ਮਿਲੂਗਾ। ਬਹੁਤ ਸਾਰੇ ਬੱਚੇ ਇੱਥੇ ਪ੍ਰੋਮ ਬਹੁਤ ਵੱਡੀ ਚੀਜ਼ ਜਿਹੜੀ ਉਹ ਮੰਨੀ ਜਾਂਦੀ ਆ ਬੱਚਿਆਂ ਦੇ ਲਈ, ਸੋ ਉਹ ਵੀ ਜਿਹੜੇ ਆ ਤਕਰੀਬਨ ਸਾਰੇ ਥਾਵਾਂ ਦੇ ਉੱਤੇ ਉਹ ਰੱਦ ਹੀ ਰਹੇ ਨੇ। ਜੀ, ਅਗਲੀ ਖਬਰ ਜਿਹੜੀ ਆ ਫੂਡ ਨੂੰ ਲੈ ਕੇ ਆ, ਕਹਿੰਦੇ ਵੀ US ਦੇ ਵਿੱਚ ਕਦੇ ਵੀ ਜਿਹੜੀ ਫੂਡ ਦੀ ਸ਼ਾਰਟੇਜ ਨਹੀਂ ਆ ਸਕਦੀ, ਈਵਨ ਦੋ ਜਿਹੜਾ ਕਰੋਨਾ ਵਾਇਰਸ ਦਾ ਪੈਂਡੈਮਿਕ ਇੰਨਾ ਜ਼ਿਆਦਾ ਫੈਲਿਆ ਹੈਗਾ ਆ। ਇਹ US ਦੇ ਜਿਹੜੇ ਐਗਰੀਕਲਚਰ ਸੈਕਟਰੀ ਆ ਉਹਨਾਂ ਨੇ ਅੱਜ ਸੋਨੀ ਪਰਡਿਊ ਅਨਾਊਂਸ ਕੀਤਾ ਆ। ਉਹ ਕਹਿੰਦੇ ਪਈ ਸਿਰਫ ਸਾਡੀ ਜਿਹੜੀ ਪ੍ਰੋਬਲਮ ਚੱਲ ਰਹੀ ਆ ਉਹ ਸਪਲਾਈ ਕਿਸ ਤਰ੍ਹਾਂ ਜਿਹੜੀ ਪਹੁੰਚਾਉਣੀ ਹੈਗੀ ਆ। ਆਪਾਂ ਦੇਖਿਆ ਹੀ ਆ ਪਿਛਲੇ ਦਿਨਾਂ ਦੇ ਵਿੱਚ ਕਿੱਦਾਂ ਖਬਰਾਂ ਆਈਆਂ ਪਈ ਅਮਰੀਕਾਜ਼ ਡੇਅਰੀ ਲੈਂਡ ਜਿਹੜੀ ਵਿਸਕੌਨਸਨ ਸਟੇਟ ਆ ਉਹਨਾਂ ਵਿਚਾਰਿਆਂ ਨੂੰ ਟਰੱਕਾਂ ਦੇ ਟਰੱਕ ਭਰ ਕੇ ਜਿਹੜੇ ਦੁੱਧ ਆ ਉਹ ਖੇਤਾਂ ਦੇ ਵਿੱਚ ਹੀ ਜਿਹੜੇ ਸਿੱਟਣਾ ਪਿਆ। ਬਹੁਤ ਸਾਰੇ ਹੋਰ ਜਿਹੜੇ ਫਰੂਟਸ ਆ ਫੂਡ ਆ ਕੈਲੀਫੋਰਨੀਆ ਤੋਂ ਖਬਰਾਂ ਆ ਰਹੀਆਂ ਵੀ ਉਹ ਇੱਦਾਂ ਹੀ ਗਰਬੇਜ ਸਿੱਟਣੇ ਪੈ ਰਹੇ ਹੈਗੇ ਆ ਐਗਰੀਕਲਚਰ ਜਿਹੜੇ ਫਾਰਮਰਸ ਹੈਗੇ ਆ ਉਹਨਾਂ ਨੂੰ, ਕਿਉਂਕਿ ਸਪਲਾਈ ਨਹੀਂ ਜਾ ਰਹੀ। ਅਤੇ ਪਰ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਥੋੜ੍ਹੀ ਸ਼ਾਪਿੰਗ 'ਚ ਡਿਫਰੈਂਸ ਜ਼ਰੂਰ ਆਊਗਾ। ਜਿਸ ਤਰ੍ਹਾਂ 24 ਆਵਰ ਸਟੋਰ ਖੁੱਲ੍ਹੇ ਰਹਿੰਦੇ ਸੀ, ਕਹਿੰਦੇ ਪਈ ਆਵਰਸ ਜਿਹੜੇ ਉਹਨਾਂ ਦੇ ਜ਼ਰੂਰ ਘੱਟ ਜਾਣਗੇ, ਪਰ ਰਾਤ ਨੂੰ ਜਿੱਦਾਂ ਸਟਾਕਿੰਗ ਕਰਦੇ ਹੈਗੇ ਬਹੁਤੇ ਗਰੋਸਰੀ ਸਟੋਰਸ ਉਹ ਜਿਹੜੀ ਸਟਾਕਿੰਗ ਕਰਨਗੇ। ਇੱਕ ਚੀਜ਼ ਜਿਹਦੇ ਵਿੱਚ ਸ਼ਾਰਟੇਜ ਆ ਸਕਦੀ ਹੈ ਉਹਨੇ ਲਿਖਿਆ ਵੀ ਮੀਟ ਜਿਹੜੇ ਹੈਗੇ ਆ। ਆਪਾਂ ਪਿਛਲੇ ਕਈ ਦਿਨਾਂ ਤੋਂ ਖਬਰ ਸਾਂਝੀ ਕਰਦੇ ਆ ਰਹੇ ਹਾਂ ਵੀ ਸਮਿਥਫੀਲਡ ਸਿਓਕਸ ਫਾਲਸ ਸਾਊਥ ਡਕੋਟਾ ਦੇ ਵਿੱਚ ਇੱਕ ਜਿਹੜਾ ਮੀਟ ਦਾ ਬਹੁਤ ਵੱਡਾ USA ਦਾ ਪਲਾਂਟ ਹੈਗਾ। ਉਹਨਾਂ ਦੇ 3 ਪਲਾਂਟ ਐਕਚੁਅਲੀ, ਉਹ ਤਿੰਨਾਂ ਦੇ 3 ਨੂੰ ਨਹੀਂ ਬੰਦ ਕਰ ਦਿੱਤੇ ਆ ਕਿਉਂਕਿ ਉੱਥੇ ਜਿਹੜੇ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਲੋਕ ਕਾਫੀ ਪਾਏ ਗਏ ਸੀ। ਸੋ ਮੀਟ ਦੀ ਕਹਿੰਦੇ ਪਈ ਆਉਣ ਵਾਲੇ ਜਿਹੜੇ ਮਹੀਨੇ ਆ ਉਹਨਾਂ ਦੇ ਵਿੱਚ ਸ਼ਾਰਟੇਜ ਆ ਸਕਦੀ ਆ। ਐਗਰੀਕਲਚਰ ਜਿਹੜੀ ਆ ਬਹੁਤ ਸਫਰ ਕਰ ਰਹੀ ਆ ਕਿਉਂਕਿ ਜਿਹੜੇ ਬਾਇਰਸ ਆ ਉਹ ਘੱਟ ਆ ਅਤੇ ਪ੍ਰਾਈਸਾਂ ਵੀ ਜਿਹੜੀਆਂ ਆ ਉਹ ਬੜੀਆਂ ਘੱਟ ਹੋਈਆਂ ਆ। ਜੀ ਜੀ, ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਦੇ ਵਿੱਚ ਦੱਸਦੇ ਜੇ ਕਹਿੰਦੇ ਈਰਾਨ ਦੇ ਵਿੱਚ ਵੀ ਹਾਲਾਤ ਆਪਾਂ ਦੇਖਿਆ ਸੀ ਵੀ ਸ਼ੁਰੂਆਤ ਦੇ ਵਿੱਚ ਚਾਈਨਾ ਸਾਊਥ ਕੋਰੀਆ ਅਤੇ ਈਰਾਨ ਜਿਹੜੇ ਆ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਸੀ ਅਤੇ ਈਰਾਨ ਦੇ ਵਿੱਚ ਕਹਿੰਦੇ ਹੁਣ ਦੁਬਾਰਾ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਓਪਨ ਕੀਤਾ ਜਾ ਰਿਹਾ ਆ ਉਹਨਾਂ ਦੀ ਜਿਹੜੀ ਰਾਜਧਾਨੀ ਟਹਿਰਾਨ ਆ ਉਸ ਦੇ ਵਿੱਚ। ਅਤੇ ਅਜੇ ਇਹ ਵੀ ਜਿਹੜਾ ਡਰ ਨਾਲ ਦੇ ਨਾਲ ਉੱਥੇ ਬਰਕਰਾਰ ਹੈਗਾ ਵੀ ਦੂਜੀ ਵੇਵ ਜਿਹੜੀ ਉਹ ਆ ਸਕਦੀ ਹੈਗੀ ਆ। ਸੋ ਲੋ ਰਿਸਕ ਕਹਿੰਦੇ ਬਿਜ਼ਨਸਿਸ ਆ ਉਹਨਾਂ ਨੂੰ ਜਿਹੜਾ ਉਹ ਓਪਨ ਉੱਥੇ ਕੀਤਾ ਜਾ ਰਿਹਾ ਹੈਗਾ ਆ। ਇਸ ਪਲਾਨ ਦਾ ਕਾਫੀ ਕਹਿੰਦੇ ਉੱਥੇ ਕ੍ਰਿਟਿਸਿਜ਼ਮ ਵੀ ਜਿਹੜਾ ਹੋਇਆ ਆ ਕਿਉਂਕਿ ਜਿਹੜੇ ਅਤੇ ਲੋਕ ਜਿਹੜੇ ਸਰਕਾਰੀ ਆંકੜੇ ਉਹਨਾਂ ਉੱਤੇ ਯਕੀਨ ਵੀ ਨਹੀਂ ਜਿਹੜਾ ਨਹੀਂ ਕਰ ਰਹੇ, ਜਿਹੜੇ ਉਹਨਾਂ ਨੇ ਜਿਹੜੇ ਨੰਬਰ ਆਫ ਕੇਸਿਸ ਅਤੇ ਜਿਹੜੇ ਮਰਨ ਵਾਲਿਆਂ ਦੀ ਸੰਖਿਆ ਉੱਥੇ ਦੱਸੀ ਹੋਈ ਹੈਗੀ ਆ। ਸੋ ਇਹ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜਿਹੜਾ ਉਹ ਕੀ ਬਣਦਾ। ਚਲੋ ਉਮੀਦ ਕਰਦੇ ਹਾਂ ਵੀ ਜਿਹੜਾ ਸਾਰੇ ਲੋਕ ਜਿਹੜੇ ਇਸ ਦੇ ਵਿੱਚ ਬਚੇ ਰਹਿਣ। ਜੀ, ਅਗਲੀ ਖਬਰ ਜਿਹੜੀ ਆ ਵਾਲਮਾਰਟ ਤੋਂ ਆ ਰਹੀ ਆ। ਵਾਲਮਾਰਟ ਨੇ ਅਨਾਊਂਸ ਕੀਤਾ ਹੈ ਵੀ ਆਉਣ ਵਾਲੇ ਸੋਮਵਾਰ ਤੋਂ ਜਿੰਨੇ ਵੀ ਵਾਲਮਾਰਟ ਦੇ ਇੰਪਲਾਈਜ਼ ਆ ਉਹ ਫੇਸ ਮਾਸਕ ਉਹਨਾਂ ਦੇ ਲਈ ਜ਼ਰੂਰੀ ਹੋਊਗਾ। ਉਹ ਕਹਿੰਦੇ ਸਾਡੇ ਜਿੰਨੇ ਐਸੋਸੀਏਟਸ ਹੈਗੇ ਆ ਉਹਨਾਂ ਨੂੰ ਫੇਸ ਮਾਸਕ ਪਾਉਣਾ ਪਏਗਾ ਜਦੋਂ ਵੀ ਉਹ ਸਟੋਰ 'ਚ ਕੰਮ ਕਰਦੇ ਆ, ਚਾਹੇ ਉਹ ਕਲੱਬਸ ਆ, ਡਿਸਟਰੀਬਿਊਸ਼ਨ ਫੁਲਫਿਲਮੈਂਟ ਸੈਂਟਰ ਹੈਗੇ ਆ, ਕਾਰਪੋਰੇਟ ਆਫਿਸਰਸ ਹੈਗੇ ਆ। ਇਸੇ ਤਰ੍ਹਾਂ ਉਹ ਆਪਣੇ ਜਿਹੜੇ ਕਸਟਮਰਸ ਆ ਉਹਨਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਜੇ ਸ਼ੌਪ ਕਰਨ ਆਉਣਾ ਹੈਗਾ ਆ ਅਤੇ ਟਰਾਈ ਕਰੋ ਤੁਸੀਂ ਵੀ ਜਿਹੜਾ ਫੇਸ ਮਾਸਕ ਪਾਇਆ ਕਰੋ। ਇਹਦੇ ਨਾਲ ਦੀ ਨਾਲ ਉਹ ਕਹਿੰਦੇ ਵੀ ਟੈਂਪਰੇਚਰ ਚੈੱਕ ਵੀ ਜਿਹੜੇ ਇੰਪਲਾਈਜ਼ ਐਂਟਰੈਂਸ 'ਤੇ ਕਰ ਸਕਦੇ ਹੈਗੇ ਆ।
ਹੋਰ ਵੀ ਬਹੁਤ ਸਾਰੇ ਜਿਹੜੇ ਸਟੋਰਸ ਹੈਗੇ ਉਹਨਾਂ ਤੋਂ ਖਬਰਾਂ ਆ ਰਹੀਆਂ ਵੀ ਕਈ ਜਿਹੜੇ ਸਟੋਰ ਆ ਉਹ ਐਂਟਰੈਂਸ ਦੇ ਉੱਤੇ ਆਟੋਮੈਟਿਕ ਜਿਹੜੇ ਆਪਣੇ ਥਰਮੋਮੀਟਰਸ ਜਿਹੜੇ ਲਗਾ ਰਹੇ ਆ, ਤਾਂ ਕਿ ਜਦੋਂ ਵੀ ਬੰਦਾ ਐਂਟਰ ਹੋਊਗਾ ਤੇ ਉਹਨਾਂ ਦਾ ਜਿਹੜਾ ਟੈਂਪਰੇਚਰ ਉਹ ਚੈੱਕ ਕਰ ਸਕਦੇ ਵੀ ਬੰਦੇ ਨੂੰ ਪਹਿਲਾਂ ਹੀ ਬੁਖਾਰ ਤਾਂ ਨਹੀਂ, ਸੋ ਉਹਨੂੰ ਉਹ ਡਿਨਾਈ ਕਰ ਸਕਦੇ ਜੇ ਬੰਦਾ ਪਹਿਲਾਂ ਹੀ ਬਿਮਾਰ ਹੋਇਆ ਐਂਟਰ ਕਰਨ ਤੋਂ। ਜੀ ਜਿਹੜੀ ਰਾਣੀ ਐਲਿਜ਼ਾਬੈਥ ਦੂਜੀ ਆ ਉਸ ਦਾ ਜਿਹੜਾ 94ਵਾਂ ਜਿਹੜਾ ਜਨਮ ਦਿਨ ਆ ਉਸ ਦੇ ਉੱਤੇ ਜਿਹੜਾ ਕਹਿੰਦੇ ਵੀ ਫੌਜੀ ਸਲੂਟ, ਬੰਦੂਕਾਂ ਦਾ ਸਲੂਟ ਵੱਜਦਾ ਸੀਗਾ, ਉਸ ਨੂੰ ਪਹਿਲੀ ਵਾਰੀ ਕਹਿੰਦੇ ਆ ਉਹ ਰੱਦ ਕੀਤਾ ਗਿਆ। 68 ਸਾਲ ਦੇ ਆਪਣੇ ਇਸ ਦੇ ਰਾਜ ਦੇ ਵਿੱਚ ਪਹਿਲੀ ਵਾਰੀ ਕਹਿੰਦੇ ਆ ਇਹ ਹੋਊਗਾ। ਉੱਦਾਂ ਅਧਿਕਾਰਤ ਜਿਹੜੀ ਇਸ ਦਾ ਜਨਮ ਦਿਨ ਆ ਕਹਿੰਦੇ ਹਰ ਸਾਲ ਜੂਨ ਦੇ ਵਿੱਚ ਜਿਹੜਾ ਉਹ ਮਨਾਇਆ ਜਾ ਰਿਹਾ। ਪਿਛਲੇ 250 ਸਾਲ ਤੋਂ ਇੱਦਾਂ ਹੀ ਜਿਹੜਾ ਬ੍ਰਿਟੇਨ ਦੇ ਵਿੱਚ ਮਨਾਇਆ ਜਾਂਦਾ ਹੈਗਾ ਆ। 94 ਸਾਲ ਉਮਰ ਜਿਹੜੀ ਉਹ ਬੀਬੀ ਦੀ ਹੋਈ ਆ ਤੇ ਤੰਦਰੁਸਤ ਲੱਗਦੀ ਆ ਵੀ ਚੰਗੀ ਭਲੀ ਤੁਰੀ ਫਿਰਦੀ ਆ, ਗੱਲਾਂ ਬਾਤਾਂ ਵੀ ਜਿਹੜੀ ਉਹ ਕਰਦੀ ਆ ਤੇ ਪਰ ਜਿਹੜੇ ਇਸ ਪੈਂਡੈਮਿਕ ਦੇ ਚੱਲਦੇ ਆ ਉਸ ਨੇ ਆਪਣੇ ਜਿਹੜੇ ਇਹ ਗੋਲੀਆਂ ਦੇ ਜਿਹੜਾ ਸਲੂਟ ਸੀਗਾ ਉਸ ਨੂੰ ਕੈਂਸਲ ਕਰ ਦਿੱਤਾ ਹੈਗਾ। ਅਗਲੀ ਖਬਰ ਵੱਲ ਚੱਲੀਏ ਜਿਹੜੀ ਵੂਹਾਨ ਚਾਈਨਾ ਤੋਂ ਆ ਰਹੀ ਆ। ਪੂਰੀ ਦੁਨੀਆ 'ਚ ਹੁਣ ਇਹ ਲਗਭਗ ਜਿਹੜੇ ਸਾਇੰਟਿਸਟ ਆ ਉਹ ਬਿਲੀਵ ਕਰ ਰਹੇ ਆ ਵੀ ਜਿਹੜਾ ਵਾਇਰਸ ਇਹ ਫੈਲਿਆ ਸੀ ਇਹ ਇੱਕ ਲੈਬ ਦੇ ਵਿੱਚੋਂ ਫੈਲਿਆ ਸੀ, ਕਿਉਂਕਿ ਪਹਿਲਾਂ ਇਹ ਜਿਹੜੀ ਖਬਰ ਚਲਾਈ ਗਈ ਸੀ ਵੀ ਇਹ ਜੀ ਬੈਟਸ ਆ ਜਿਹੜੇ ਚਮਚੜਿੱਕਾਂ ਆ ਉਹਨਾਂ ਨੂੰ ਖਾਣ ਤੋਂ ਬਾਅਦ ਜਿਹੜਾ ਹੋਇਆ ਸੀ। ਪਰ ਉਹ ਕਹਿੰਦੇ ਵੀ ਜਿਸ ਟਾਈਮ ਦੇ ਉੱਤੇ ਕਰੋਨਾ ਵਾਇਰਸ ਫੈਲਿਆ ਸੀ ਉਸ ਟਾਈਮ ਦੇ ਉੱਤੇ ਜਿਹੜੀਆਂ ਬੈਟਸ ਹੁੰਦੀਆਂ ਆ ਉਹ ਕਦੇ ਵੀ ਬਾਹਰ ਨਹੀਂ ਹੁੰਦੀਆਂ, ਤੇ ਉਹ ਬਹੁਤ ਸਾਰੇ ਜਿਹੜੇ ਪੱਤਰਕਾਰ ਆ ਵੱਖ-ਵੱਖ ਮੀਡੀਆ ਆਊਟਲੈਟਸ ਦੇ ਉਹਨਾਂ ਨੇ ਵੂਹਾਨ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਤੋਂ ਇੰਟਰਵਿਊ ਕੀਤੀਆਂ। ਉਹ ਕਹਿੰਦੇ ਵੀ ਉਹਨਾਂ ਮਹੀਨਿਆਂ ਦੇ ਵਿੱਚ ਤਾਂ ਉਹ ਵਿਕਦੇ ਨਹੀਂ ਹੈਗੇ ਕਿਉਂਕਿ ਉਹ ਲੁੱਕ ਗਏ ਹੁੰਦੇ ਆ, ਉਹ ਜਿਹੜੇ ਮਹੀਨੇ ਹੁੰਦੇ ਆ ਉਹਨਾਂ ਮਹੀਨਿਆਂ ਦੇ ਵਿੱਚ। ਸੋ ਉਸ ਨੂੰ ਦੇਖਦੇ ਹੋਏ ਅੱਜ ਚਾਈਨੀਜ਼ ਜਿਹੜੀ ਗਵਰਨਮੈਂਟ ਆ ਉਹਨਾਂ ਦੇ ਇੱਕ ਵੂਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਜਿਹੜੀ ਆ ਉਹਦੇ ਵਾਈਸ ਡਾਇਰੈਕਟਰ ਓਆਨ ਜ਼ਿਮਿੰਗ ਜਿਹੜੇ ਆ ਉਹਨਾਂ ਨੇ ਇਹ ਕਿਹਾ ਹੈ ਵੀ ਇਹ ਜਿਹੜੀ ਕੌਨਸਪੀਰੇਸੀ ਥਿਊਰੀ ਜਿਹੜੀ ਚੱਲ ਰਹੀ ਆ ਪੂਰੀ ਦੁਨੀਆ 'ਚ ਇਹ ਰੋਂਗ ਆ ਵੀ ਸਾਡਾ ਲੈਬ ਦੇ ਵਿੱਚੋਂ ਕਿਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਵਾਇਰਸ ਆ ਉਹ ਨਹੀਂ ਫੈਲਿਆ। ਜੀ ਜੀ ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲਾਂ ਕਰਦੇ ਜਾਈਏ, ਅਫਰੀਕਾ ਇੱਕ ਹੁਣ ਨਵਾਂ ਹੌਟ ਬੈੱਡ ਜਿਹੜਾ ਆ ਇਸ ਕਰੋਨਾ ਵਾਇਰਸ ਦੇ ਲਈ ਬਣਦਾ ਜਾ ਰਿਹਾ ਹੈਗਾ ਆ। ਉੱਥੇ ਕਹਿੰਦੇ ਆ ਵੀ ਜਿਹੜੇ ਵੈਂਟੀਲੇਟਰਸ ਆ ਉਹਨਾਂ ਦੀ ਬਹੁਤ ਜ਼ਿਆਦਾ ਘਾਟ ਜਿਹੜੀ ਉਹ ਹੈਗੀ ਆ। ਸੋ ਕਾਫੀ ਸਿਚੁਏਸ਼ਨ ਜਿਹੜੀ ਉੱਥੇ ਬੈਡ ਆ। ਕਹਿੰਦੇ ਵੀ ਇੱਕ ਮੁਲਕ ਦੇ ਵਿੱਚ ਤਾਂ 12 ਮਿਲੀਅਨ ਲੋਕਾਂ ਦੇ ਪਿੱਛੇ ਮਹਿਜ 4 ਵੈਂਟੀਲੇਟਰ ਨੇ। ਸੋ ਇੱਦਾਂ ਦੇ ਜਿਹੜੇ ਹਾਲਾਤ ਆ ਉਹ ਬਣੇ ਹੋਏ ਆ ਅਤੇ ਅਧਿਕਾਰਤ ਤੌਰ ਦੇ ਉੱਤੇ ਅਫਰੀਕਾ ਦੇ ਵਿੱਚ ਉਸ ਪੂਰੇ ਮਹਾਦੀਪ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ 1000 ਨੂੰ ਪਾਰ ਜਿਹੜੀ ਉਹ ਕਰ ਚੁੱਕੀ ਹੋਈ ਆ। ਅਤੇ ਹਾਲਾਤ ਜਿਹੜੇ ਆ ਉੱਥੇ ਮਾੜੇ ਹੋ ਸਕਦੇ ਕਿਉਂਕਿ ਸਭ ਨੂੰ ਪਤਾ ਹੈ ਵੀ ਅਫਰੀਕਾ ਦੇ ਵਿੱਚ ਗਰੀਬੀ ਵੀ ਬਹੁਤ ਆ ਅਤੇ ਇੱਦਾਂ ਦੀਆਂ ਜਿਹੜੀਆਂ ਸੇਵਾਵਾਂ, ਇੱਦਾਂ ਦੀਆਂ ਜਿਹੜੀਆਂ ਸੁਵਿਧਾਵਾਂ ਆ ਉਹ ਵੀ ਬਹੁਤ ਘੱਟ ਹੈਗੀਆਂ ਨੇ ਜੀ। ਸੋ ਸਾਡਾ ਸਮਾਂ ਵੀ ਰਾਜਕਰਮਜੀਤ ਸਿੰਘ ਜੀ ਬ੍ਰੇਕ ਦਾ ਆ ਅਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਸਾਡੇ ਨਾਲ ਜਿਹੜੇ ਅਟੋਰਨੀ ਆ ਜਗਵੀਰ ਸਿੰਘ ਤਰਕੀਆਣਾ ਉਹ ਜੁੜਨਗੇ ਅਤੇ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੂੰ ਵੀ ਜੇ ਕੋਈ ਇਮੀਗ੍ਰੇਸ਼ਨ ਦਾ ਕੁਐਸਚਨ ਆ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਸਟੂਡੀਓ 'ਚ। ਉਹ ਅੱਜ 2-3 ਜਿਹੜੇ ਮੇਨ ਇਸ਼ੂਜ਼ ਹੈਗੇ ਆ ਆਪਣੀ ਕਮਿਊਨਿਟੀ ਦੇ ਉਹਨਾਂ ਦੇ ਉੱਤੇ ਜਿਹੜਾ ਡਿਸਕਸ ਕਰਨਗੇ। ਅਤੇ ਸਾਡਾ ਪੰਜਾਬੀ ਰੇਡੀਓ USA ਦਾ ਟੈਲੀਫੋਨ ਨੰਬਰ ਹੈਗਾ 408 272 5200 408-272-5200 ਅਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ।
ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਮੈਨੂੰ ਚੂੜੀਆਂ ਚੜਾ ਦੇ ਚੰਨਵੇ ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-692-8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ ਜਾਂ ਵਿਜ਼ਿਟ paddaiinsurance.com। ਕਾਲ 9166222822 916-622-2822। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ, ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ 729 ਸਨਰਾਈਜ਼ ਐਵੀਨਿਊ ਸਵੀਟ 200 ਰੋਜ਼ਵੈਲ। ਕਾਲ 9169537975 ਜਾਂ 9169537976। ਸਮਾਈਲ ਐਂਡ ਸ਼ਾਈਨ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ ਜਿਹੜਾ ਹੈ ਉਹ ਇਸ ਟਾਈਮ ਚੱਲ ਰਿਹਾ ਹੈ। ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ।
ਜੀ ਤੇ ਆਪਣੇ ਨਾਲ ਜਿਹੜੇ ਹੁਣ ਇਸ ਟਾਈਮ ਜੁੜ ਚੁੱਕੇ ਨੇ ਇਮੀਗ੍ਰੇਸ਼ਨ ਦੀ ਜਿਹੜੀ ਆ ਉਹ ਗੱਲਬਾਤ ਕਰਨ ਦੇ ਲਈ ਅਟਾਰਨੀ ਜਗਵੀਰ ਸਿੰਘ ਤਰਕੀਆਣਾ। ਜਗਵੀਰ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਆਪਣੇ ਨਾਲ ਇਹ ਪਿਛਲੇ ਵੀਕ ਵੀ ਜਿਹੜੇ ਜੁੜੇ ਸੀ, ਕਾਫੀ ਜਿਹੜੇ ਸਰੋਤਿਆਂ ਨੇ ਜਿਹੜੇ ਉਹ ਸਵਾਲ ਜਵਾਬ ਜਿਹੜੇ ਉਹ ਕੀਤੇ ਸੀ, ਸੋ ਅੱਜ ਵੀ ਆਪਾਂ ਉਹ ਲਾਈਨਸ ਜਿਹੜੀਆਂ ਉਹ ਆਪਾਂ ਓਪਨ ਕਰਾਂਗੇ। ਪਰ ਪਹਿਲਾਂ ਕੁਛ ਕੁ ਅਹਿਮ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਆ ਉਹ ਆਪਾਂ ਇਹਨਾਂ ਦੇ ਨਾਲ ਕਰਕੇ ਕੁਛ ਮੇਨ ਜਿਹੜੀਆਂ ਗੱਲਾਂ ਕਰਕੇ ਫਿਰ ਆਪਣੇ ਸਰੋਤਿਆਂ ਦੀਆਂ ਕਾਲਸ ਲਵਾਂਗੇ। ਜਿਹੜੇ ਸਰੋਤੇ ਹੋਲਡ ਤੇ ਬਣੇ ਰਹੋ, ਤੁਹਾਡੇ ਸਵਾਲਾਂ ਦੇ ਜਵਾਬ ਉਹ ਜ਼ਰੂਰ ਦੇਣਗੇ। ਸੋ ਬਿਲਕੁਲ ਆਪਾਂ ਸਰੋਤਿਆਂ ਨੂੰ ਦੱਸਦੀ ਜਾਈਏ, ਪਿਛਲੇ ਵੀਕ ਵੀ ਆਪਾਂ ਜਗਵੀਰ ਭਾਜੀ ਨੂੰ ਲੈ ਕੇ ਆਏ ਸੀ। ਜਗਵੀਰ ਸਿੰਘ ਟਰਕੀਆਣਾ, ਇਹਨਾਂ ਦਾ ਟਰਕੀਆਣਾ ਪਿੰਡ ਹੈਗਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ, ਤਾਂ ਕਰਕੇ ਲਾਸਟ ਨੇਮ ਉਹ ਯੂਜ਼ ਕਰਦੇ ਆ। ਸੋ ਪਿਛਲੇ ਵੀਕ ਵੀ ਉਹਨਾਂ ਨੇ ਮੈਨੂੰ ਦੱਸਿਆ ਵੀ ਮੈਨੂੰ 200 ਤੋਂ ਵੱਧ ਕਾਲਸ ਬਾਅਦ ਦੇ ਵਿੱਚ ਆਈਆਂ। ਅਸੀਂ ਇੱਕ ਵਾਰੀ ਫਿਰ ਆਪਾਂ ਜਿਹੜੇ ਜਿੰਨੇ ਸਾਡੇ ਸਰੋਤੇ ਆ ਉਹਨਾਂ ਨੂੰ ਜਿਹੜਾ ਉਹਨਾਂ ਦਾ ਟੈਲੀਫੋਨ ਨੰਬਰ ਆ ਬਾਅਦ ਦੇ ਵਿੱਚ ਅਨਾਊਂਸ ਕਰਾਂਗੇ, ਪਰ ਜਿਹਦਾ ਕੁਐਸਚਨ ਆ ਉਹ ਤੁਸੀਂ ਕਾਲ ਵੀ ਕਰ ਸਕਦੇ ਆ ਬਾਅਦ ਦੇ ਵਿੱਚ। ਜੇ ਕੋਈ ਡਿਟੇਲਡ ਇਨਫੋਰਮੇਸ਼ਨ ਉਹਨਾਂ ਨਾਲ ਡਿਸਕਸ ਕਰਨੀ ਆ ਤੁਸੀਂ ਬਾਅਦ ਦੇ ਵਿੱਚ ਉਹਨਾਂ ਨੂੰ ਕਾਲ ਕਰ ਲਿਓ। ਸੋ ਜਗਵੀਰ ਭਾਜੀ, ਸਭ ਤੋਂ ਪਹਿਲਾਂ ਹੀ ਸੇਮ ਕੁਐਸਚਨ ਜਿਹੜਾ ਲਾਸਟ ਵੀਕ ਵੀ ਸੀ, ਬਹੁਤ ਸਾਰੇ ਲੋਕਾਂ ਦਾ ਇਹੀ ਕੰਸਰਨ ਆ ਵੀ ਜੀ ਮੈਂ ਹੁਣ ਜਾਂ ਮੇਰੇ ਪੇਰੈਂਟਸ ਰਿਸ਼ਤੇਦਾਰ USA 'ਚ ਆਏ ਹੋ ਆ, ਉਹਨਾਂ ਦੇ 6 ਮਹੀਨੇ ਹੋ ਗਏ, ਉਹ ਕਿੱਦਾਂ ਐਕਸਟੈਂਸ਼ਨ ਕਰਨ। ਜਿਹੜੇ ਇੰਡੀਆ ਗਏ ਹੈਗੇ ਆ ਉਹਨਾਂ ਨੂੰ 6 ਮਹੀਨੇ ਤੋਂ ਵੱਧ ਹੋ ਗਿਆ ਗ੍ਰੀਨ ਕਾਰਡ ਵਾਲਿਆਂ ਨੂੰ, ਉਹ ਕਿੱਦਾਂ ਐਕਸਟੈਂਸ਼ਨ ਫਾਈਲ ਕਰਨ। USA ਦੇ ਵਿੱਚ ਜਿਹੜੇ ਪੋਲੀਟੀਕਲ ਅਸਾਈਲਮ ਵਾਲੇ ਕੇਸ ਆ ਜਾਂ ਸਾਰੇ ਆਫਿਸ ਬੰਦ ਆ, ਉਹਨਾਂ ਨੂੰ ਕਿੱਦਾਂ ਆਪਾਂ ਹੈਂਡਲ ਕਰੀਏ ਜੀ। ਠੀਕ ਹੈ ਜੀ ਭਾਜੀ, ਜਿਹੜੇ ਤਾਂ ਪਹਿਲਾਂ ਅਮਰੀਕਾ ਆਏ ਹੋਏ ਨੇ ਸਾਰੇ ਜਾਣੇ, ਉਹਨਾਂ ਨੂੰ ਪਿਛਲੀ ਵਾਰੀ ਜਿੱਦਾਂ ਆਪਾਂ ਡਿਸਕਸ ਕੀਤਾ ਸੀਗਾ ਕਿ ਜੇ ਪੋਸੀਬਲ ਹੋਇਆ ਤੇ ਟਾਈਮਲੀ ਐਕਸਟੈਂਸ਼ਨ ਫਾਈਲ ਕਰਨੀ ਹੈ। ਜੇ ਟਾਈਮਲੀ ਐਕਸਟੈਂਸ਼ਨ ਨਹੀਂ ਫਾਈਲ ਕਰ ਸਕਦੇ, ਇਮੀਗ੍ਰੇਸ਼ਨ ਨੇ ਵੀ ਪਿਛਲੇ ਵੀਕ ਅਨਾਊਂਸ ਕੀਤਾ ਸੀਗਾ ਕਿ ਅਸੀਂ ਕੰਸੀਡਰ ਕਰਾਂਗੇ ਲੇਟ ਫਾਈਲਿੰਗ। ਜਿਹੜੀ ਆਪਾਂ ਨੰਕ ਪ੍ਰੋਟੰਕ ਦੀ ਗੱਲ ਕੀਤੀ ਸੀ ਕਿ ਤੁਸੀਂ ਐਕਸਪਲੇਨ ਕਰ ਦਿਓ ਕਿਉਂ ਨਹੀਂ ਕਰ ਪਾਏ, ਤੇ ਇਮੀਗ੍ਰੇਸ਼ਨ ਨੇ ਖੁਦ ਕਿਹਾ ਹੈਗਾ ਕਿ ਉਹ ਉਹਦੇ ਵਿੱਚ ਕੁਝ ਐਕਸੈਪਸ਼ਨਸ ਕ੍ਰੀਏਟ ਕਰਨਗੇ ਲੇਟ ਫਾਈਲਿੰਗ ਦੀਆਂ ਜੀ। ਤੇ ਏਦਾਂ ਹੀ ਜਿਹੜੇ ਹੁਣ ਲੋਕੀ ਬਾਹਰ ਫਸੇ ਹੋਏ ਨੇ, ਆ ਨਹੀਂ ਸਕਦੇ ਹੈਗੇ, ਉਹਨਾਂ ਨੂੰ ਵੀ ਇਮੀਗ੍ਰੇਸ਼ਨ ਨੇ ਕਿਹਾ ਹੈਗਾ ਕਿ ਜਦੋਂ ਇਮੀਗ੍ਰੇਸ਼ਨ ਖੁੱਲ੍ਹਦੀ ਹੈ ਤੁਸੀਂ ਸਾਡੇ ਕੋਲੋਂ ਜਿਹੜੇ ਤਾਂ ਇਮੀਗ੍ਰੈਂਟ ਵੀਜ਼ਾ ਭਾਲਦੇ ਸੀਗੇ, ਤੁਸੀਂ ਵੀਜ਼ੇ ਦੀ ਵੇਟ ਕਰੋ, ਤੁਹਾਨੂੰ ਆਪਾਂ ਵੀਜ਼ਾ ਦੁਬਾਰਾ ਦੇਵਾਂਗੇ। ਤੁਸੀਂ ਸਿਰਫ ਇੱਕ ਵੀਜ਼ਾ ਫੀਸ ਜਾਂ ਮੈਡੀਕਲ ਦੁਬਾਰਾ ਕਰਾਣੇ ਨੇ, ਸਾਰਾ ਪ੍ਰੋਸੈਸ ਦੁਬਾਰਾ ਕਰਨ ਦੀ ਲੋੜ ਨਹੀਂ ਪੈਣੀ ਜੀ। ਤੇ ਜਿਹੜੇ ਗ੍ਰੀਨ ਕਾਰਡ ਹੋਲਡਰਸ ਬਾਹਰ ਨੇ, ਜਿਹਨਾਂ ਨੂੰ ਸਾਲ ਤੋਂ ਜ਼ਿਆਦਾ ਹੋ ਰਿਹਾ ਜਾਂ 6 ਮਹੀਨੇ ਤੋਂ ਜ਼ਿਆਦਾ ਹੋ ਰਹੇ ਆ, ਉਹਨਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਇਹ ਜਿਹੜੇ ਸਰਕਮਸਟੈਂਸਿਸ ਹੈ ਇਹ ਸਾਡੇ ਹੱਥੋਂ ਬਾਹਰ ਨੇ ਤੇ ਇਮੀਗ੍ਰੇਸ਼ਨ ਇਹਨਾਂ ਨੂੰ ਕੰਸੀਡਰ ਕਰੇਗੀ ਤੇ ਉਹਨਾਂ ਨੂੰ ਆਉਣ 'ਚ ਕੋਈ ਪ੍ਰੋਬਲਮ ਨਹੀਂ ਹੋਏਗੀ ਤੇ ਉਹਨਾਂ ਨੂੰ ਫਿਲਹਾਲ ਬਾਹਰ ਹੀ ਵੇਟ ਕਰਨੀ ਪੈਣੀ ਹੈ ਜੀ। ਸੋ ਜਗਵੀਰ ਜੀ, ਮੇਰਾ ਇੱਕ ਮੇਨ ਕੁਐਸਚਨ ਆ ਵੀ ਸਾਰਿਆਂ ਨੂੰ ਗ੍ਰੀਨ ਕਾਰਡ ਦਾ ਹੀ ਰੌਲਾ ਹੁੰਦਾ ਆ ਵੀ ਗ੍ਰੀਨ ਕਾਰਡ ਅਮਰੀਕਾ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਲੈ ਸਕਦੇ ਆ, ਤੇ ਜੇ ਬੰਦਾ USA 'ਚ ਆਲਰੇਡੀ ਪ੍ਰੈਜ਼ੈਂਟ ਆ ਜਾਂ USA ਤੋਂ ਬਾਹਰ ਹੈਗਾ, ਇਹਦੇ ਬਾਰੇ ਥੋੜਾ ਡਿਸਕਸ ਕਰੀਏ, ਜਿੰਨੇ ਵੀ ਸਾਡੇ ਸਰੋਤੇ ਉਹਨਾਂ ਨੂੰ ਪਤਾ ਲੱਗੇ। ਭਾਜੀ, ਗ੍ਰੀਨ ਕਾਰਡ ਲੈਣ ਦੇ 2 ਤਰੀਕੇ ਨੇ ਜੀ। ਭਾਵੇਂ ਤੁਸੀਂ ਇੰਪਲੋਇਮੈਂਟ ਦੇ ਥਰੂ ਜਾਓ, ਭਾਵੇਂ ਇਨਵੈਸਟਮੈਂਟ ਦੇ ਥਰੂ ਜਾਓ, ਮੈਰਿਜ ਬੇਸ ਦੇ ਥਰੂ ਜਾਓ ਜਾਂ ਅਸਾਈਲਮ ਦੇ ਥਰੂ ਜਾਓ। ਜਿਹੜੇ ਤਾਂ ਬੰਦੇ US 'ਚ ਪ੍ਰੈਜ਼ੈਂਟ ਨੇ ਉਹ ਐਡਜਸਟਮੈਂਟ ਆਫ ਸਟੇਟਸ ਫਾਈਲ ਕਰਦੇ ਨੇ, ਉਹਨੂੰ ਕਹਿੰਦੇ ਨੇ 485 ਐਪਲੀਕੇਸ਼ਨ ਜੀ। ਜਿਹੜੇ ਬੰਦੇ US ਦੇ ਵਿੱਚ ਨਹੀਂ ਹੁੰਦੇ, ਉਹ ਐਡਜਸਟਮੈਂਟ ਨਹੀਂ ਫਾਈਲ ਕਰ ਸਕਦੇ, ਉਹਨਾਂ ਨੂੰ ਇੱਕ ਹੋਰ ਪ੍ਰੋਸੈਸ ਹੁੰਦਾ, ਉਹਨੂੰ ਕਹਿੰਦੇ ਨੇ ਕੌਂਸਲਰ ਪ੍ਰੋਸੈਸਿੰਗ। ਕੌਂਸਲਰ ਪ੍ਰੋਸੈਸਿੰਗ ਦੇ ਅੰਦਰ ਉਹਨਾਂ ਨੂੰ ਬਾਹਰ ਐਮਬੈਸੀ ਤੋਂ ਵੀਜ਼ਾ ਲੈ ਕੇ ਆਉਣਾ ਪੈਂਦਾ ਜੀ। ਤੇ ਐਡਜਸਟਮੈਂਟ ਆਫ ਸਟੇਟਸ ਤੁਸੀਂ ਅਮਰੀਕਾ ਦੇ ਅੰਦਰ ਬੈਠੇ ਬੈਠੇ ਫਾਈਲ ਕਰਦੇ ਹੋ, ਤੁਹਾਨੂੰ ਵਰਕ ਪਰਮਿਟ, ਟਰੈਵਲ ਡਾਕੂਮੈਂਟ ਤੇ ਗ੍ਰੀਨ ਕਾਰਡ US ਦੇ ਵਿੱਚ ਹੀ ਮਿਲ ਜਾਂਦਾ ਹੈ। ਕੌਂਸਲਰ ਪ੍ਰੋਸੈਸਿੰਗ ਤੁਸੀਂ ਵੀਜ਼ਾ ਲੈ ਕੇ ਆਉਂਦੇ ਹੋ, ਜਦੋਂ ਤੁਸੀਂ ਵੀਜ਼ਾ ਲੈ ਕੇ ਆ ਜਾਂਦੇ ਹੋ ਤੁਹਾਨੂੰ ਮਹੀਨੇ ਦੇ ਅੰਦਰ ਅੰਦਰ ਡਾਕ ਰਾਹੀਂ ਗ੍ਰੀਨ ਕਾਰਡ ਆ ਜਾਂਦਾ ਜੀ। ਤੇ ਜਿਹੜਾ ਗ੍ਰੀਨ ਕਾਰਡ ਹੁੰਦਾ ਆ ਇਹ ਕਿੰਨੇ ਸਮੇਂ ਲਈ ਹੁੰਦਾ ਤੇ ਕਦੋਂ ਜਿਹੜੀ ਆ ਇਹਦੀ ਐਪਲੀਕੇਸ਼ਨ ਤੁਹਾਨੂੰ ਫਾਈਲ ਕਰਨੀ ਪੈਂਦੀ ਆ? ਜੇ ਤਾਂ ਭਾਜੀ ਆਪਾਂ ਵਿਆਹ ਵਾਲੇ ਗ੍ਰੀਨ ਕਾਰਡ ਦੀ ਗੱਲ ਕਰੀਏ ਜੀ, ਜੇ ਤਾਂ ਵਿਆਹ ਨੂੰ 2 ਸਾਲ ਤੋਂ ਘੱਟ ਹੋਏ ਨੇ ਤਾਂ ਇਮੀਗ੍ਰੇਸ਼ਨ ਜਿਹੜਾ ਪਹਿਲਾ ਗ੍ਰੀਨ ਕਾਰਡ ਦਿੰਦੀ ਹੈ ਉਹ ਕੰਡੀਸ਼ਨਲ ਗ੍ਰੀਨ ਕਾਰਡ ਦਿੰਦੀ ਹੈ। ਇਹ ਗ੍ਰੀਨ ਕਾਰਡ ਸਿਰਫ 2 ਸਾਲ ਲਈ ਵੈਲਿਡ ਹੁੰਦਾ ਹੈ ਤੇ 2 ਸਾਲ ਦਾ ਗ੍ਰੀਨ ਕਾਰਡ ਦੇ ਖਤਮ ਹੋਣ ਤੋਂ 90 ਦਿਨ ਦੇ ਵਿੱਚ ਤੁਸੀਂ ਐਕਸਟੈਂਸ਼ਨ ਫਾਈਲ ਕਰਨੀ ਹੁੰਦੀ ਹੈ, ਉਹਨੂੰ ਪਰਮਾਨੈਂਟ ਗ੍ਰੀਨ ਕਾਰਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ, 10 ਸਾਲ ਦਾ ਹੁੰਦਾ ਹੈ ਜੀ। ਜੀ ਬਿਲਕੁਲ। ਤੇ ਜਗਵੀਰ ਜੀ, ਇੱਕ ਆਪਾਂ ਹੁਣ ਰੀਸੈਂਟਲੀ ਇੱਕ ਖਬਰ ਵੀ ਜਿਹੜੀ ਸੁਣ ਰਹੀ ਸੀ ਵੀ ਇਹ ਜਿਹੜੇ ਐਡਜਸਟਮੈਂਟ ਆਫ ਸਟੇਟਸ ਜਿਹੜੇ ਰਾਈਟ ਨਾਓ ਕਈ ਜਣੇ ਲੋਕ ਫਾਈਲ ਕਰ ਰਹੇ ਆ, ਕੀ ਉਹਨਾਂ ਦੀਆਂ ਇੰਟਰਵਿਊਜ਼ ਵੇਵ ਹੋ ਰਹੀਆਂ ਨੇ? ਆਪਾਂ ਜਿਹੜੇ ਮੈਰਿਜ ਬੇਸ ਗ੍ਰੀਨ ਕਾਰਡ ਵਾਲੇ ਉਹਨਾਂ ਦੀ ਅੱਜ ਤੱਕ ਮੈਂ ਕਦੀ ਨਹੀਂ ਦੇਖਿਆ ਕਿ ਇੰਟਰਵਿਊ ਵੇਵ ਹੀ ਹੋਵੇ। ਜਿਹੜੇ ਪੇਰੈਂਟਸ ਦੇ ਗ੍ਰੀਨ ਕਾਰਡ ਹੈਗੇ ਆ ਉਹਨਾਂ ਨੂੰ ਕਾਫੀ ਸਾਰੀ ਇੰਟਰਵਿਊਜ਼ ਉਹ ਵੇਵ ਕਰ ਰਹੇ ਨੇ ਜੀ। ਜਿਹੜੀ ਤਾਂ ਮੈਰਿਜ ਬੇਸਡ ਹੈ ਉਹਦਾ ਤੇ ਫਿਰ ਫੋਕਸ ਇਹੀ ਹੈ ਨਾ ਕਿ ਮੇਕ ਸ਼ੋਰ ਕਰਨਾ ਜੈਨੂਇਨ ਹੈਗਾ ਕਿ ਨਹੀਂ ਹੈ। ਹਾਂਜੀ। ਤੇ ਜਿਹੜੇ ਪੇਰੈਂਟਸ ਵਾਲੇ ਹੈ ਉਹਦੇ ਵਿੱਚ ਆਪਾਂ ਇਹ ਦੇਖ ਰਹੇ ਹਾਂ ਕਿ ਹੁਣ
ਜ਼ਿਆਦਾਤਰ ਕਈ ਵਾਰੀ ਬਰਥ ਸਰਟੀਫਿਕੇਟ ਵਗੈਰਾ ਜਾਂ ਪ੍ਰੂਫ ਨਹੀਂ ਹੁੰਦਾ ਰਿਲੇਸ਼ਨਸ਼ਿਪ ਦਾ ਪੁਰਾਣੇ ਟਾਈਮਾਂ 'ਚ, ਕਿਉਂਕਿ ਇੰਡੀਆ 'ਚ ਆਪਣੇ ਬਣਦੇ ਨਹੀਂ ਸੀਗੇ ਸਰਟੀਫਿਕੇਟ। ਜੀ ਜੀ ਜੀ। ਤੇ ਜੇ ਤਾਂ ਹੁਣ ਤੁਸੀਂ ਉਹਨਾਂ ਨੇ ਸਕੀਮ ਕੀਤੀ ਸੀ ਇੰਡੀਅਨ ਗਵਰਨਮੈਂਟ ਨੇ, ਜਿਹਦੇ ਵਿੱਚ ਤੁਹਾਨੂੰ ਉਹ ਨਵੇਂ ਸਰਟੀਫਿਕੇਟ ਇਸ਼ੂ ਕਰ ਰਹੇ ਸੀਗੇ ਜੀ ਪੁਰਾਣੀ ਡੇਟ ਆਫ ਬਰਥ ਵਾਲੇ। ਜੀ ਜੇ ਤੇ ਤੁਸੀਂ ਬਰਥ ਸਰਟੀਫਿਕੇਟ ਜਾਂ ਐਫੀਡੇਵਿਟ ਜਾਂ ਸਾਰਾ ਪ੍ਰੂਫ ਲਾ ਦਿੰਦੇ ਹੋ ਤੇ ਆਪਾਂ ਦੇਖਦੇ ਹਾਂ ਕਿ ਉਹ ਇੰਟਰਵਿਊ ਵੇਵ ਕਰ ਦਿੰਦੇ ਆ। ਜੇ ਤੁਸੀਂ ਪ੍ਰੂਫ ਨਹੀਂ ਲਾ ਸਕਦੇ ਹੋ ਫਿਰ ਤੁਹਾਨੂੰ ਇੰਟਰਵਿਊ ਕਰਦੇ ਨੇ। ਜੀ ਜੀ ਜੀ। ਤੇ ਮੇਰਾ ਅਗਲਾ ਕੁਐਸਚਨ ਜਗਵੀਰ ਜੀ ਇਹ ਆ ਵੀ ਬਹੁਤ ਵਾਰ ਜਦੋਂ ਵਿਆਹ ਵੇਸ ਦੇ ਉੱਤੇ ਗ੍ਰੀਨ ਕਾਰਡ ਹੁੰਦਾ ਆ ਤੇ ਉਹ 2 ਸਾਲ ਦਾ ਹੁੰਦਾ, ਰਾਈਟ? 2 ਸਾਲਾਂ ਦੇ ਦੌਰਾਨ ਚਾਹੇ ਹਸਬੈਂਡ ਦੀ ਜਾਂ ਵਾਈਫ ਦੀ ਕੋਈ ਲੜਾਈ ਝਗੜਾ ਹੋ ਗਿਆ, ਸੋ ਦੋਨੋਂ ਜਣੇ ਐਗਰੀ ਨਹੀਂ ਕਰਦੇ, ਤਾਂ ਫਿਰ ਉਸ ਸਿਚੁਏਸ਼ਨ ਦੇ ਵਿੱਚ ਕੀ ਹੋ ਸਕਦਾ ਹੈਗਾ? ਅੱਛਾ ਜੀ ਭਾਜੀ, ਰਿਕੁਆਇਰਮੈਂਟ ਇਹ ਹੁੰਦੀ ਹੈ ਕਿ ਜਦੋਂ ਤੁਹਾਨੂੰ ਕੰਡੀਸ਼ਨਲ ਗ੍ਰੀਨ ਕਾਰਡ ਮਿਲਦਾ ਹੈ ਤੇ ਪਰਮਾਨੈਂਟ ਗ੍ਰੀਨ ਕਾਰਡ ਫਾਈਲ ਕਰਨ ਵਾਸਤੇ ਸਾਨੂੰ ਇੱਕ ਪ੍ਰੋਸੈਸ ਹੁੰਦਾ, ਉਹਨੂੰ ਕਹਿੰਦੇ ਨੇ I-751 ਜੀ। ਇਹਨੂੰ ਇੱਕ ਤਰ੍ਹਾਂ ਇਹ ਵੀ ਕਿਹਾ ਜਾਂਦਾ ਹੈ ਕਿ ਪਟੀਸ਼ਨ ਟੂ ਰਿਮੂਵ ਕੰਡੀਸ਼ਨਸ ਔਨ ਗ੍ਰੀਨ ਕਾਰਡ। ਤੇ ਇਹਦੀ ਰਿਕੁਆਇਰਮੈਂਟ ਇਹ ਹੁੰਦੀ ਹੈ ਕਿ ਹਸਬੈਂਡ ਤੇ ਵਾਈਫ ਨੇ ਦੋਨਾਂ ਨੇ ਪਟੀਸ਼ਨ ਸਾਈਨ ਕਰਨੀ ਹੁੰਦੀ ਹੈ ਜੀ। ਜੇ ਉਹ ਦੋਨੋਂ ਸਾਈਨ ਕਰਦੇ ਨੇ ਉਹਨੂੰ ਜੁਆਇੰਟ ਫਾਈਲਿੰਗ ਕਹਿੰਦੇ ਨੇ। ਤੇ ਉਹ ਫਿਰ ਨਾ ਉਹਦੇ ਵਿੱਚ ਇਹਨੂੰ ਸਾਰੇ ਪ੍ਰੋਸੈਸ ਨੂੰ ਕੋਈ 1.5 ਸਾਲ ਲੱਗ ਜਾਂਦਾ ਹੈ ਗ੍ਰੀਨ ਕਾਰਡ ਪਰਮਾਨੈਂਟ ਆਉਣ ਦੇ ਵਿੱਚ। ਤੇ ਜੇ ਕਿਸੇ ਕਾਰਨ ਜਿਹੜਾ US ਸਿਟੀਜ਼ਨ ਸਪਾਊਸ ਹੈ ਜਾਂ ਗ੍ਰੀਨ ਕਾਰਡ ਸਪਾਊਸ ਹੈ ਉਹ ਅਗਰੀ ਨਹੀਂ ਕਰਦਾ ਸਾਈਨ ਕਰਨ ਲਈ, ਤੇ ਫਿਰ ਸਾਡੇ ਕੋਲ ਸਿੰਗਲ ਫਾਈਲਿੰਗ ਦੀ ਆਪਸ਼ਨ ਹੁੰਦੀ ਹੈ ਜਾਂ ਫਿਰ ਸਾਡੇ ਕੋਲ ਡਿਵੋਰਸ ਵੇਵਰ ਦੀ ਆਪਸ਼ਨ ਹੁੰਦੀ ਹੈ ਜੀ। ਤੇ ਬੇਸਿਕਲੀ ਸਾਨੂੰ ਇਮੀਗ੍ਰੇਸ਼ਨ ਨੂੰ ਕਨਵਿੰਸ ਕਰਨਾ ਹੁੰਦਾ ਹੈ ਕਿ ਮੈਂ ਜੁਆਇੰਟ ਫਾਈਲ ਹੀ ਕਰਨਾ ਸੀਗਾ, ਮੇਰਾ ਵਿਆਹ ਜਿਹੜਾ ਹੋਇਆ ਸੀ ਉਹ ਗੁੱਡ ਫੇਥ 'ਚ ਹੋਇਆ ਸੀਗਾ ਜੀ, ਪਰ ਕਿਸੇ ਕਾਰਨ ਵਜੋਂ ਮੈਂ ਸਿੰਗਲ ਫਾਈਲ ਕਰ ਰਿਹਾ। ਇਹਦੇ ਵਿੱਚ ਮੇਰੀ ਪ੍ਰੋਬਲਮ ਨਹੀਂ ਹੈਗੀ ਤੇ ਮੇਰੇ ਨਾਲ ਬੜੀ ਐਕਸਟ੍ਰੀਮ ਕਰੂਐਲਿਟੀ ਹੋਈ ਹੈ ਜੀ। ਸੋ ਅੱਗੇ ਨਾ ਜਿਹੜੀ ਕਰੂਐਲਿਟੀ ਵਾਲੀ ਜਾਂ ਡੋਮੈਸਟਿਕ ਵਾਇਲੈਂਸ ਦੀ ਗੱਲ ਕਰਦੇ ਜਾਈਏ, ਹੁੰਦੀ ਸੀ ਮੋਸਟਲੀ ਕੁੜੀਆਂ ਨੂੰ ਹੁੰਦੀ ਸੀ। ਹੁਣ ਸਾਨੂੰ ਬਹੁਤ ਸਾਰੀ ਕਾਲਸ ਆਉਂਦੀਆਂ ਮੁੰਡਿਆਂ ਦੀ ਵੀ ਪਈ ਜੀ, ਜਦੋਂ ਮੈਂ ਆਇਆ ਵਿਆਹ ਕਰਾ ਕੇ ਮੇਰੇ ਵੀ ਬਹੁਤ ਤੰਗੀ ਕੀਤੀ ਗਈ। ਸੋ ਉਸ ਸਿਚੁਏਸ਼ਨ ਦੇ ਵਿੱਚ ਦੋਨੇ ਹੀ, ਚਾਹੇ ਕੋਈ ਲੇਡੀ ਆ ਚਾਹੇ ਕੋਈ ਬੰਦਾ ਆ, ਉਹ ਕੀ ਕਰ ਸਕਦੇ ਹੈਗੇ ਆ? ਭਾਜੀ ਇਹਨਾਂ ਨੇ ਵਰਡ ਮੈਂਸ਼ਨ ਜਿਹੜਾ ਕੀਤਾ ਉਹ ਹੈਗਾ ਐਕਸਟ੍ਰੀਮ ਕਰੂਐਲਿਟੀ। ਤੁਸੀਂ ਪ੍ਰੂਵ ਕਰਨਾ ਹੁੰਦਾ ਹੈ ਕਿ ਤੁਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ, ਵਿਆਹ ਚਲਾਉਣ ਦੀ ਨਹੀਂ ਚੱਲਿਆ। ਤੇ ਐਕਸਟ੍ਰੀਮ ਕਰੂਐਲਿਟੀ ਦੀ ਡੈਫੀਨੇਸ਼ਨ ਅੰਦਰ ਉਹ ਕਹਿੰਦੇ ਨੇ ਤੁਸੀਂ ਇਹ ਸਾਬਿਤ ਕਰੋ ਤੁਹਾਡੇ ਨਾਲ ਧੱਕਾ ਮੁੱਕੀ ਹੋਈ ਹੈ, ਤੁਹਾਨੂੰ ਡੀਪੋਰਟੇਸ਼ਨ ਥ੍ਰੈਟ ਦਿੱਤੇ ਨੇ, ਤੁਹਾਨੂੰ ਉਹਨਾਂ ਨੇ ਕੋਈ ਫਾਈਨੈਂਸ਼ੀਅਲ ਰਿਸਟ੍ਰਿਕਸ਼ਨਸ ਲਗਾਈਆਂ ਹੈਗੀਆਂ। ਤੇ ਜਿਹੜੇ ਵੀ ਨਾਰਮਲੀ ਓਫੈਂਸਿਸ ਡੋਮੈਸਟਿਕ ਵਾਇਲੈਂਸ ਦੇ, ਮਾਰਕੁੱਟ ਹੋ ਗਿਆ, ਬਹੁਤ ਜ਼ਿਆਦਾ ਕੰਟਰੋਲ ਕਰਨਾ, ਡਰਾਈਵਰ ਲਾਇਸੈਂਸ ਨਹੀਂ ਬਣਾ ਕੇ ਦੇਣਾ, ਇੱਦਾਂ ਦੀਆਂ ਨਾ ਕਈ ਸਾਰੀਆਂ ਛੋਟੇ ਫੈਕਟਰ ਹੁੰਦੇ ਨੇ। ਜੇ ਤੁਸੀਂ ਇਮੀਗ੍ਰੇਸ਼ਨ ਨੂੰ ਪ੍ਰੈਜ਼ੈਂਟ ਕਰੋ ਜੀ, ਤੇ ਉਹਨੂੰ ਇਮੀਗ੍ਰੇਸ਼ਨ ਕੰਸੀਡਰ ਕਰਦੀ ਹੈ। ਤੇ ਇਹਦੇ ਵਿੱਚ ਹੋਰ ਕਈ ਚੀਜ਼ਾਂ ਆ ਜਾਂਦੀਆਂ, ਜਿੱਦਾਂ ਫੋਰ ਐਗਜ਼ਾਮਪਲ ਆਪਾਂ ਇੱਕ ਸਾਈਕ ਵੈਲੂਏਸ਼ਨ ਲਾ ਸਕਦੇ ਹਾਂ, ਡਾਕਟਰ ਨੂੰ ਕੰਟੈਕਟ ਕਰਕੇ ਉਹਨੂੰ ਮੈਡੀਕਲ ਰਿਪੋਰਟ ਬਣਾ ਕੇ ਲਗਾ ਸਕਦੇ ਨੇ। ਠੀਕ ਹੈ। ਇਹ ਸਾਰੀਆਂ ਚੀਜ਼ਾਂ ਸਾਨੂੰ ਹੈਲਪ ਕਰਦੀਆਂ ਕਰੂਐਲਿਟੀ ਐਸਟੈਬਲਿਸ਼ ਕਰਨ ਦੇ ਵਿੱਚ ਜੀ। ਸੋ ਇੱਕ ਕੁਐਸਚਨ ਮੈਂ ਹੋਰ ਪੁੱਛਣਾ, ਉਹ ਤੋਂ ਬਾਅਦ ਫਿਰ ਆਪਾਂ ਜਿੰਨੇ ਵੀ ਕਾਲਰ ਆ ਉਹਨਾਂ ਦੀਆਂ ਕਾਲਾਂ ਲਵਾਂਗੇ, ਕਿਉਂਕਿ ਸਾਰਿਆਂ ਦੀ ਸਪੈਸੀਫਿਕ ਕੁਐਸਚਨ ਹੋਣੇ। ਇੱਕ ਵਾਵਾ ਤੇ ਯੂ ਵੀਜ਼ਾ, ਇਹਦਾ ਜਿਹੜਾ ਬਹੁਤ ਰੌਲਾ ਪੈਂਦਾ ਰਹਿੰਦਾ, ਸਾਨੂੰ ਟੈਕਨੀਕਲ ਟਰਮ ਦਾ ਨਹੀਂ ਪਤਾ। ਸਾਡੇ ਸਰੋਤੇ ਵੀ ਕਾਲ ਕਰਦੇ ਵੀ ਯੂ ਵੀਜ਼ੇ ਦੀ ਕੀ ਡੇਟ ਆ ਜੀ, ਵਾਵਾ ਕਿੱਦਾਂ ਅਪਲਾਈ ਕਰ ਸਕਦੇ ਆ, ਉਹਦੇ ਬਾਰੇ ਥੋੜਾ ਐਕਸਪਲੇਨ ਕਰੋ ਤਾਂ ਕਿ ਆਮ ਲੋਕਾਂ ਨੂੰ ਪਤਾ ਲੱਗ ਜਾਏ। ਭਾਜੀ ਜਿਹੜਾ ਵਾਵਾ ਤੁਸੀਂ ਉਦੋਂ ਫਾਈਲ ਕਰ ਸਕਦੇ ਹੋ ਜਦੋਂ ਤੁਸੀਂ US ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਾਇਆ ਹੁੰਦਾ ਹੈ ਤੇ ਤੁਹਾਡੇ ਨਾਲ ਬੜੀ ਜ਼ਿਆਦਾ ਕਰੂਐਲਿਟੀ ਹੁੰਦੀ ਹੈ ਜੀ। ਵਾਵਾ ਦੇ ਵਿੱਚ ਹੁਣ ਵਾਵਾ ਤੇ ਜਿਹੜਾ 751 ਪ੍ਰੋਸੀਜਰ ਮੈਂ ਦੱਸ ਰਿਹਾ ਸੀ, ਦੋਨਾਂ ਦੇ ਵਿੱਚ ਫਰਕ ਇਹ ਹੈ ਕਿ ਵਾਵਾ ਦੇ ਵਿੱਚ ਜਿਹੜਾ ਦੂਸਰਾ ਵਾਲਾ ਪ੍ਰੋਸੀਜਰ ਹੈ ਉਦੋਂ ਹੀ ਹੋ ਸਕਦਾ ਜਦੋਂ ਤੁਹਾਡੇ ਕੋਲ ਆਲਰੇਡੀ ਕੰਡੀਸ਼ਨਲ ਗ੍ਰੀਨ ਕਾਰਡ ਹੈਗਾ ਜੀ। ਓਕੇ। ਵਾਵਾ ਜਿੱਦਾਂ ਹੁਣ ਕਿਸੇ ਨੇ ਵਿਆਹ ਕਰਾਇਆ, ਮੰਨ ਲਓ 2 ਹੀ ਮਹੀਨੇ ਹੋਏ ਨੇ ਤੇ ਉਹ ਅੱਗੇ ਪ੍ਰੋਸੀਡ ਨਹੀਂ ਕਰਦੇ ਨੇ, ਜਿਹੜਾ US ਸਿਟੀਜ਼ਨ ਅੱਗੇ ਫਾਈਲ ਨਹੀਂ ਕਰਦਾ, ਬਿਲਕੁਲ ਹੀ ਫਾਈਲਿੰਗ ਨਹੀਂ ਕਰਦਾ ਜੀ। ਵਾਵਾ ਤੁਸੀਂ ਉਦੋਂ ਫਾਈਲ ਕਰਦੇ ਹੋ ਜਦੋਂ ਕੁਝ ਵੀ ਫਾਈਲ ਨਹੀਂ ਹੋਇਆ। ਓਕੇ। ਵਾਵਾ ਦੇ ਵਿੱਚ ਫਿਰ ਤੁਹਾਨੂੰ ਉਹਦੀ 2 ਅਲੱਗ-ਅਲੱਗ ਪ੍ਰੋਸੈਸ ਨੇ। ਵਾਵਾ ਵੈਰੀ ਸਪੈਸੀਫਿਕ ਟੂ ਗ੍ਰੀਨ ਕਾਰਡ ਹੋਲਡਰ ਤੇ US ਸਿਟੀਜ਼ਨ। ਤੇ ਜਿਹੜਾ ਯੂ ਵੀਜ਼ਾ ਕੋਈ ਵੀ ਕੁਆਲੀਫਾਈਂਗ ਹੋਵੇ, ਕਿਸੇ ਤੀਜੇ ਬੰਦੇ ਨੇ ਵੀ ਕੀਤਾ ਹੋਵੇ ਜਿਹਦੇ ਵਿੱਚ ਤੁਸੀਂ ਪੁਲਿਸ ਦੀ ਮਦਦ ਕਰਦੇ ਹੋ, ਤੇ ਫਿਰ ਤੁਸੀਂ ਯੂ ਵੀਜ਼ਾ ਫਾਈਲ ਕਰਦੇ ਹੋ ਜੀ। ਸੋ ਯੂ ਵੀਜ਼ਾ ਕਈ ਵਾਰੀ ਦੇਖਿਆ, ਕਈ ਆਪਣੇ ਜਿਹੜੇ ਦੋਸਤ ਮਿੱਤਰ ਜਾਂ ਕਈ ਭਰਾ ਸਟੋਰਾਂ ਤੇ ਕੰਮ ਕਰਦੇ, ਉਹਨਾਂ ਨੂੰ ਮਾਰ ਕੁੱਟ ਜਾਂਦੇ ਆ, ਜਾਂ ਸੋ ਉਹ ਸਿਚੁਏਸ਼ਨ ਯੂ ਵੀਜ਼ਾ ਜਿਹੜਾ ਅਪਲਾਈ ਹੁੰਦਾ ਹਨ। ਹਾਂਜੀ। ਸੋ ਯੂ ਵੀਜ਼ਾ ਬੇਸਿਕਲੀ ਕੀ ਹੈ ਕਿ ਉਹ ਕਹਿੰਦੇ ਕਿ ਤੁਸੀਂ ਅੱਗੇ ਆਓ, ਅੱਗੇ ਆ ਕੇ ਪੁਲਿਸ ਨਾਲ ਕੋਆਪਰੇਟ ਕਰੋ, ਪੁਲਿਸ ਦੀ ਮਦਦ ਕਰੋ, ਤੁਸੀਂ ਡਰੋ ਨਾ। ਤੇ ਤਾਂ ਕਰਕੇ ਯੂ ਵੀਜ਼ਾ ਬਣਾਇਆ ਸੀ। ਇਹ ਵੀਜ਼ਾ ਹੈਗਾ ਕੋਆਪਰੇਸ਼ਨ ਕਰਨ ਨਾਲ ਪੁਲਿਸ ਤੋਂ। ਇਹਨਾਂ ਇਹ ਨਹੀਂ ਕਿ ਤੁਹਾਡੇ ਨਾਲ ਕੋਈ ਕ੍ਰਾਈਮ ਹੋਇਆ, ਜੇ ਤੁਸੀਂ ਕੋਆਪਰੇਟ ਨਹੀਂ ਕਰਦੇ ਹੋ ਤੇ ਯੂ ਵੀਜ਼ਾ ਨਹੀਂ ਦਿੰਦੇ ਆ ਜੀ।
ਤੇ ਇਹਦੇ ਵਿੱਚ ਸਾਨੂੰ ਇੱਕ ਪੁਲਿਸ ਦੀ ਸਰਟੀਫਿਕੇਸ਼ਨ ਲੈਣੀ ਹੁੰਦੀ, ਜਿਸ ਪੁਲਿਸ ਲਿਖ ਕੇ ਦਿੰਦੀ ਹੈ ਜੀ ਕਿ ਇਹ ਬੰਦੇ ਨੇ ਪੂਰੀ ਤਰ੍ਹਾਂ ਮੇਰੇ ਨਾਲ ਕੋਆਪਰੇਟ ਕੀਤਾ ਸੀਗਾ, ਤੇ ਫਿਰ ਤੁਹਾਡਾ ਯੂ ਵੀਜ਼ਾ ਦਾ ਬੇਸਿਸ ਬਣਦਾ। ਠੀਕ ਹੈ ਜੀ। ਸੋ ਆਪਣੇ ਕੋਲ ਕੁਐਸਚਨ ਤਾਂ ਹੋਰ ਵੀ ਬਹੁਤ ਆ, ਹੁਣ ਆਪਾਂ ਸਰੋਤਿਆਂ ਦੇ ਕੁਐਸਚਨ ਲੈਣੇ ਆ ਜੀ। ਤੇ ਫਿਰ ਵਾਰੀ ਸਿਰ ਜੀ ਜੇ ਸਮਾਂ ਬਚਦਾ ਹੋਇਆ ਤੇ ਫਿਰ ਆਪਾਂ ਹੋਰ ਜਿਹੜੇ ਕੁਐਸਚਨ ਜਾਂ ਅਗਲੇ ਹਫਤੇ ਜਿਹੜੇ ਫਿਰ ਉਹਨਾਂ ਨੂੰ ਆਪਾਂ ਕੰਟੀਨਿਊ ਕਰਾਂਗੇ। ਆਪਣੇ ਜਿਹੜੇ ਪਹਿਲੇ ਕਾਲਰ ਨੇ ਦਲਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਦਲਬੀਰ ਸਿੰਘ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਕੁਐਸਚਨ ਆ ਕਿ ਮੈਂ ਆਪਣੀ ਵਾਈਫ ਦੇ ਲਈ ਵੀਜ਼ਾ ਐਪਲੀਕੇਸ਼ਨ ਫਾਈਲ ਕਰ ਰਿਹਾ ਵਾਂ, ਤੇ ਉਹਦੇ 'ਚ ਦਿੱਕਤ ਮੈਨੂੰ ਇਹ ਆ ਰਹੀ ਹੈਗੀ ਆ ਕਿ ਮੇਰੀ ਵਾਈਫ ਦੇ ਪਾਸਪੋਰਟ ਤੇ ਸਰਨੇਮ ਐਮਪਟੀ ਆ, ਗਿਵਨ ਨੇਮ ਦੇ ਵਿੱਚ ਉਹਦਾ ਫੁੱਲ ਨੇਮ ਲਿਖਿਆ ਹੋਇਆ ਵਾ, ਤੇ ਵੀਜ਼ਾ ਐਪਲੀਕੇਸ਼ਨ ਦੇ ਵਿੱਚ ਸਰਨੇਮ ਆਪਾਂ ਐਮਪਟੀ ਨਹੀਂ ਛੱਡ ਸਕਦੇ। ਤੇ ਜਦੋਂ ਮੇਰੀ ਮਤਲਬ ਵੀਜ਼ਾ ਐਪਲੀਕੇਸ਼ਨ ਜਦੋਂ ਮੈਂ ਆਇਆ ਸੀ, ਮੇਰੀ ਵੀਜ਼ਾ ਐਪਲੀਕੇਸ਼ਨ ਵੀ ਉਦੋਂ ਵੀ ਇਹੀ ਪ੍ਰੋਬਲਮ ਸੀਗੀ, ਤੇ ਉਦੋਂ ਅਸੀਂ ਹੱਲ ਕੀਤਾ ਸੀ ਕਿ ਮੇਰਾ ਸਾਰਾ ਨੇਮ ਸਰਨੇਮ 'ਚ ਭਰਤਾ ਸੀ, ਗਿਵਨ ਨੇਮ ਦੇ ਵਿੱਚ FNU ਲਿਖਿਆ ਸੀ। ਕੀ ਇਹ ਚੀਜ਼ ਹੁਣ ਵੀ ਚੱਲਦੀ ਆ ਜਾਂ ਫਿਰ ਹੁਣ ਸਾਨੂੰ ਕੋਈ ਹੋਰ ਤਰੀਕੇ ਨਾਲ ਇਹ ਭਰਨਾ ਪਊਗਾ? ਜੀ ਬਿਲਕੁਲ ਭਾਜੀ ਬਿਲਕੁਲ ਇਸੇ ਤਰੀਕੇ ਨਾਲ ਚੱਲ ਰਹੀ ਹੈ। ਤੁਸੀਂ ਲਾਸਟ ਨੇਮ ਜਿਹੜਾ ਨੂੰ ਬਲੈਂਕ ਨਹੀਂ ਛੱਡ ਸਕਦੇ ਹੋ। ਤੁਸੀਂ ਨੋ ਗਿਵਨ ਨੇਮ ਜਾਂ FNU ਫਸਟ ਨੇਮ ਅਨਨੋਨ ਲਿਖੋ ਗਿਵਨ ਨੇਮ ਦੇ ਵਿੱਚ, ਤੇ ਉਹਦੇ ਵਿੱਚ ਨਾ ਇਹ ਜ਼ਰੂਰ ਕਰਨਾ ਕਿ ਉਹਦੇ ਵਿੱਚ ਅਦਰ ਨੇਮਸ ਯੂਜ਼ ਦੀ ਆਪਸ਼ਨ ਹੁੰਦੀ ਹੈ ਫਾਰਮਸ ਦੇ ਵਿੱਚ, ਤੇ ਜਿਹੜੇ ਸਾਰੇ ਨੇਮਸ ਦੇ ਡਿਫਰੈਂਟ ਕੰਬੀਨੇਸ਼ਨ ਹੈ ਉਹ ਅਦਰ ਨੇਮ ਯੂਜ਼ ਦੇ ਵਿੱਚ ਪਾ ਦੇਣਾ। ਠੀਕ ਹੈ ਜੀ। ਉਹ ਮਤਲਬ ਜਿਹੜਾ ਉਹਦਾ ਪਾਸਪੋਰਟ ਤੇ ਜੋ ਮਤਲਬ ਯੂਜ਼ਲੀ ਅਸੀਂ ਯੂਜ਼ ਕਰਦੇ ਆ ਨੇਮ, ਉਹ ਅਦਰ ਨੇਮ ਦੇ ਵਿੱਚ ਐਡ ਕਰਕੇ ਤੇ ਉੱਥੇ ਮੈਂ ਫਿਲ ਕਰ ਸਕਦਾ। ਹਾਂਜੀ ਜੀ। ਤੇ ਜਗਵੀਰ ਮੈਂ ਵੀ ਇਸ ਦੇ ਨਾਲ ਹੀ ਪੁੱਛਣਾ ਚਾਹੁੰਦਾ, ਜੇ ਕੋਈ ਉੱਥੇ ਹੁਣ ਇੰਡੀਆ 'ਚ ਪਾਸਪੋਰਟ ਆਪਣਾ ਚੇਂਜ ਕਰਾ ਕੇ ਸਹੀ ਨਾਮ ਜਿਹੜਾ ਉਹ ਦੁਬਾਰਾ ਬਣਾ ਲੈਂਦਾ, ਕਿ ਉਹ ਫਿਰ ਉਹ ਨਵਾਂ ਪਾਸਪੋਰਟ ਯੂਜ਼ ਹੋਣਾ ਜਾਂ ਪੁਰਾਣੇ ਜਿਹੜਾ ਨਾਮ ਉਹਨਾਂ ਨੇ ਵਰਤਿਆ ਸੀ ਉਹਦੇ ਵਿੱਚ ਵੀ ਅਦਰ ਨੇਮ ਦੱਸਣਾ ਪੈਣਾ? ਤੁਸੀਂ ਭਾਜੀ ਗ੍ਰੀਨ ਕਾਰਡ ਹੋਲਡਰਸ ਦੀ ਗੱਲ ਕਰ ਰਹੇ ਹੋ? ਮੰਨ ਲਓ ਜਿੱਦਾਂ ਇਹਨਾਂ ਦੇ ਕੇਸ ਦੇ ਵਿੱਚ ਇਹ ਅਪਲਾਈ ਕਰ ਰਹੇ ਸੀ, ਉਹਨਾਂ ਦੇ ਪਾਸਪੋਰਟ ਉਹਨਾਂ ਨੇ ਉੱਥੇ ਮੰਨ ਲਓ ਨਵਾਂ ਬਣਾ ਲਿਆ, ਉਹਨਾਂ ਦੇ ਵਿੱਚ ਸਹੀ ਤਰੀਕੇ ਦੇ ਨਾਲ ਉਹਨਾਂ ਨੇ ਫਸਟ ਨੇਮ ਲਾਸਟ ਨੇਮ ਠੀਕ ਲਿਖਤਾ ਆ, ਕੀ ਉਹਨਾਂ ਨੂੰ ਫਿਰ ਵੀ ਅਦਰ ਨੇਮ ਦੇ ਵਿੱਚ ਉਹ ਲਿਖਣਾ ਪਊਗਾ ਜਿਹੜਾ ਪਹਿਲੇ ਪਾਸਪੋਰਟ ਦੇ ਉੱਤੇ ਸੀਗਾ? ਵੈਸੇ ਤਾਂ ਭਾਜੀ ਇਮੀਗ੍ਰੇਸ਼ਨ ਪਾਸਪੋਰਟ ਦੇ ਹਿਸਾਬ ਨਾਲ ਹੀ ਚੱਲੇਗੀ। ਤੇ ਪਾਸਪੋਰਟ ਤੁਹਾਡਾ ਪ੍ਰਾਇਮਰੀ ਡਾਕੂਮੈਂਟ ਹੋ ਜਾਂਦਾ ਜਦੋਂ ਤੁਸੀਂ ਇਮੀਗ੍ਰੇਸ਼ਨ ਅਪਲਾਈ ਕਰਦੇ ਹੋ। ਅਦਰ ਨੇਮ ਯੂਜ਼ ਦੇ ਵਿੱਚ ਲਿਖਣ 'ਚ ਕੋਈ ਹਰਜ ਵੀ ਨਹੀਂ ਹੈਗਾ, ਤੁਸੀਂ ਡਿਸਕਲੋਜ਼ ਕਰ ਸਕਦੇ ਹੋ ਆਲ ਦ ਕੰਬੀਨੇਸ਼ਨਸ। ਠੀਕ ਹੈ। ਉਹਨਾਂ ਫਿਰ ਹੈ ਕਿ ਬਾਅਦ 'ਚ ਪ੍ਰੋਬਲਮ ਨਹੀਂ ਆਏਗੀ ਕੋਈ ਜੀ, ਕਿਉਂਕਿ ਇੱਕ ਇੰਡੀਆ ਦੀ ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈਗੀ FNU ਤੇ ਲਾਸਟ ਨੇਮ ਅਨਨੋਨ ਦੀਆਂ ਇੱਦਾਂ ਦੀਆਂ ਚੀਜ਼ਾਂ ਬਹੁਤ ਪ੍ਰੋਬਲਮ ਉਹਨਾਂ ਨੂੰ ਇਸ ਚੀਜ਼ ਕਰਕੇ ਆਉਂਦੀ, ਕਿਉਂਕਿ ਉੱਥੇ ਪਾਸਪੋਰਟ ਬਣਾਉਣ ਵਾਲਿਆਂ ਨੇ ਜਿਹੜੇ ਫਸਟ ਨੇਮ ਲਾਸਟ ਨੇਮ ਇਕੱਠਾ ਹੀ ਜਿਹੜਾ ਇੱਕੋ ਜਿਹੀ ਛਾਪ ਦਿੰਦੇ ਰਹੇ ਆ। ਜੀ ਹਾਂਜੀ ਜੀ। ਕਈ ਤਾਂ ਆਪਾਂ ਬਰਥ ਸਰਟੀਫਿਕੇਟ ਵੀ ਦੇਖਦੇ ਆ ਕਿ ਨਾਮ ਲਿਖਿਆ ਨਹੀਂ ਹੁੰਦਾ, ਸਿਰਫ ਲਿਖਿਆ ਹੁੰਦਾ ਮੇਲ ਜਾਂ ਫੀਮੇਲ ਚਾਈਲਡ ਬੋਰਨ ਹੈ, ਹਨਾ? ਹਾਂ, ਮਾਪੇ ਦਾ ਇਮੀਗ੍ਰੇਸ਼ਨ ਕਾਫੀ ਹਾਰਡ ਟਾਈਮ ਦਿੰਦੀ ਹੈ ਕਿ ਬਰਥ ਸਰਟੀਫਿਕੇਟ ਤਾਂ ਤੁਸੀਂ ਦੇ ਦਿੱਤਾ, ਪਰ ਤੁਸੀਂ ਇਹ ਨਹੀਂ ਪ੍ਰੂਵ ਕਰ ਪਾਏ ਕਿ ਇਸ ਬੰਦੇ ਦਾ ਸਰਟੀਫਿਕੇਟ ਹੈ। ਜੀ। ਸੋ ਇੱਕ ਸਾਡੇ ਫੇਸਬੁੱਕ ਤੋਂ ਸਰੋਤੇ ਦਾ ਕੁਐਸਚਨ ਹੈ ਵੀ ਵਰਕ ਪਰਮਿਟ ਉਹਨਾਂ ਦਾ ਐਕਸਪਾਇਰ ਹੋ ਰਿਹਾ ਅਪ੍ਰੈਲ 30 ਨੂੰ, ਉਹ ਕੀ ਕਰਨ? ਵਰਕ ਪਰਮਿਟ ਦੀ ਐਕਸਟੈਂਸ਼ਨ ਫਾਈਲ ਕਰ ਸਕਦੇ ਹੋ। 6 ਮਹੀਨੇ ਪਹਿਲਾਂ ਤੱਕ ਤੁਸੀਂ ਐਕਸਟੈਂਸ਼ਨ ਫਾਈਲ ਕਰ ਸਕਦੇ ਹੋ। ਤੁਸੀਂ ਐਕਸਟੈਂਸ਼ਨ ਫਾਈਲ ਕਰੋ, ਉਹ ਆਫਿਸਿਸ ਖੁੱਲੇ ਹੋਏ ਨੇ ਇਮੀਗ੍ਰੇਸ਼ਨ ਦੇ, ਜੀ ਕੇਸ ਫਾਈਲ ਕਰ ਸਕਦੇ ਹੋ। ਤੇ ਕੀ ਇਹ ਵਾਲੇ ਆਨਲਾਈਨ ਵੀ ਅਪਲਾਈ ਹੋ ਜਾਂਦੇ ਨੇ ਹੁਣ? ਵਰਕ ਪਰਮਿਟ ਇਹ ਆਨਲਾਈਨ ਅਪਲਾਈ ਨਹੀਂ ਹੋਏਗਾ, ਡਿਪੈਂਡ ਕਰਦਾ ਹੈ ਬੇਸਿਸ ਕੀ ਹੈ ਭਾਜੀ। ਜੀ ਠੀਕ ਹੈ। ਸੋ ਬਿਲਕੁਲ ਤੁਸੀਂ ਜਿਨ੍ਹਾਂ ਨੇ ਵੀ ਕੋਈ ਨਾ ਦੋ ਫੋਟੋ ਦੇਣੀਆਂ ਹੁੰਦੀਆਂ ਇਮੀਗ੍ਰੇਸ਼ਨ ਨੂੰ, ਪਾਸਪੋਰਟ ਸਾਈਜ਼, ਤੇ ਇਹਦੀ ਫਿਜ਼ੀਕਲ ਰਿਕੁਆਇਰਮੈਂਟ ਹੈ ਪੇਪਰ ਫਾਈਲ ਕਰਨ ਦੀ। ਠੀਕ ਹੈ। ਤੇ ਫਿਜ਼ੀਕਲ ਉਹਨਾਂ ਨੇ ਆਫਿਸ ਖੋਲੇ ਆ? ਨਹੀਂ, ਰਿਕੁਆਇਰਮੈਂਟ ਸਿਰਫ ਕਾਗਜ਼ ਘੱਲਣੇ ਆ। ਅੱਛਾ ਜੀ ਜੀ, ਕਾਗਜ਼ ਪੱਤਰ ਉਹਨਾਂ ਨੇ ਘੱਲਣੇ। ਉਹ ਨਾ ਫਿੰਗਰਪ੍ਰਿੰਟਸ ਵਗੈਰਾ ਨਹੀਂ ਲੈਣਗੇ ਇਸ ਵੇਲੇ, ਉਹਨੂੰ ਪੋਸਟਪੋਨ ਕਰ ਦੇਣਗੇ ਜਾਂ ਵੇਵ ਕਰ ਦੇਣਗੇ, ਕਹਿੰਦੇ ਕਿ ਪੁਰਾਣੀ ਆਪਾਂ ਯੂਜ਼ ਕਰ ਸਕਦੇ ਹਾਂ ਜੀ, ਪਰ ਜਿਹੜੇ ਪੇਪਰ ਵਗੈਰਾ ਤੁਸੀਂ ਫਾਈਲ ਕਰ ਸਕਦੇ ਹੋ। ਆਫਿਸ ਫਾਈਲਿੰਗ ਲਈ ਆਫਿਸ ਖੁੱਲੇ ਨੇ ਸਾਰੇ। ਜੀ ਜੀ ਬਿਲਕੁਲ। ਸੋ ਜੇ ਕਿਸੇ ਨੂੰ ਹੋਰ ਵੀ ਬਾਅਦ ਦੇ ਵਿੱਚ ਕੋਈ ਸਵਾਲ ਹੋਵੇ ਤਾਂ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ 4157157790 415 715 7790। ਅਗਲੇ ਕਾਲਰ ਕੇਵਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਜੀ ਦੋ ਕੁਐਸਚਨ ਆ ਛੋਟੇ ਜੇ, ਇੱਕ ਭਾਜੀ ਨੇ ਵੈਸੇ ਆਨਸਰ ਤੇ ਦੇ ਦਿੱਤਾ, ਪਰ ਫਿਰ ਮੇਕ ਸ਼ੋਰ ਕਰ ਲੈਣਾ। ਇੱਕ ਤਾਂ ਮੇਰੇ ਪੇਰੈਂਟਸ ਇੰਡੀਆ ਗਏ ਆ ਤੇ ਉਹਨਾਂ ਦਾ ਮਈ ਦੇ ਵਿੱਚ 11 ਮਹੀਨੇ ਹੋ ਜਾਣੇ ਗ੍ਰੀਨ ਕਾਰਡ ਆ ਉਹਨਾਂ ਕੋਲ। ਤੇ ਇੱਕ ਭਾਜੀ ਨਾਲ ਹੀ ਨਾ ਮੇਰੇ ਬ੍ਰਦਰ ਦੀ ਵਾਈਫ ਆ, ਉਹਨਾਂ ਦਾ ਪਹਿਲੀ ਵਾਰ ਉਹਨਾਂ ਅਮਰੀਕਾ ਆਉਣਾ ਸੀ USA, ਤੇ ਵੀਜ਼ਾ ਮਿਲ ਗਿਆ, ਸਾਰਾ ਕੁਝ ਲੱਗ ਗਿਆ, ਤੇ ਪਰ ਹੁਣ ਉਹਨਾਂ ਦਾ ਮੈਡੀਕਲ ਐਕਸਪਾਇਰ ਹੋ ਜਾਣਾ, ਉਹ ਵੀ ਮਈ ਦੇ ਵਿੱਚ ਹੀ ਹੋਣਾ ਜੀ। ਹਾਂਜੀ ਹਾਂਜੀ, ਇਹਨਾਂ ਦੋਨਾਂ ਬਾਰੇ ਪਤਾ ਕਰਨਾ ਸੀ। ਸੁਣ ਲਓ ਜੀ ਭਾਜੀ, ਉਹ ਵੀਜ਼ਾ ਨਾ ਤੁਹਾਨੂੰ ਦੁਬਾਰਾ ਲਵਾਉਣਾ ਪੈਣਾ, ਫੀਸ ਵੀਜ਼ੇ ਦੀ ਦੁਬਾਰਾ ਦੇਣੀ ਪੈਣੀ ਹੈ, ਮੈਡੀਕਲ ਦੁਬਾਰਾ ਕਰਨੇ ਪੈਣੇ ਆ ਜੇ ਐਕਸਪਾਇਰ ਹੋ ਜਾਂਦੇ ਆ। ਤੇ ਇਹਦੀ ਐਗਜ਼ੈਕਟ ਉਹਨਾਂ ਨੇ ਕਲੀਅਰ ਇਨਸਟਰਕਸ਼ਨ ਨਹੀਂ ਦਿੱਤੀ ਅਜੇ, ਪਰ ਉਹਨਾਂ ਨੇ ਦੱਸਿਆ ਹੈ ਕਿ ਜਦੋਂ ਕੌਂਸੂਲੇਟ ਓਪਨ ਹੁੰਦੀ ਹੈ ਤੇ ਉਦੋਂ ਫਿਰ ਨਾ ਪ੍ਰੋਸੀਜਰ ਕ੍ਰੀਏਟ ਕਰਨਗੇ ਜਿਹਦੇ ਵਿੱਚ ਤੁਸੀਂ ਨਵੇਂ ਵੀਜ਼ੇ ਦੀ ਸਿਰਫ ਇਕੱਲੇ ਵੀਜ਼ੇ ਦੀ ਐਪਲੀਕੇਸ਼ਨ ਦੇ ਸਕਦੇ ਹੋ। ਜੀ
ਜੀ ਬਿਲਕੁਲ। ਸੋ ਇੰਤਜ਼ਾਰ ਬੇਸਿਕਲੀ ਕਰਨਾ ਪੈਣਾ ਵੀ ਉਧਰੋਂ ਜਦੋਂ ਕੋਈ ਜਿਹੜਾ ਉਹ ਦੱਸਣਗੇ, ਤੇ ਜਿਹੜੇ ਗਿਆ ਦਾ 11 ਮਹੀਨੇ ਜਿਹੜੇ ਹੋਣ ਵਾਲੇ ਆ ਉਹ ਉੱਥੇ ਉਹਨਾਂ ਨੂੰ ਅਪਲਾਈ ਕਰਨਾ ਪੈਣਾ ਹੈ ਜਾਂ ਇਧਰੋਂ ਕਰਨਾ ਪੈਣਾ ਹੈ ਅਪਲਾਈ? ਉਹ ਜਿਹੜੇ ਤਾਂ ਗ੍ਰੀਨ ਕਾਰਡ ਵਾਲੇ ਉਹਨਾਂ ਨੂੰ ਕੁਝ ਅਪਲਾਈ ਕਰਨ ਦੀ ਲੋੜ ਨਹੀਂ ਹੈਗੀ। ਓਕੇ। ਸੇ ਦੋ ਤਰ੍ਹਾਂ ਦੇ ਕਲਾਇੰਟਸ ਆਪਾਂ ਦੇਖਦੇ ਆ। ਇੱਕ ਕਲਾਇੰਟ ਹੁੰਦਾ ਜਿਹਦਾ ਗ੍ਰੀਨ ਕਾਰਡ ਐਕਸਪਾਇਰ ਹੋਣ ਵਾਲਾ, ਜੀ ਜੀ, ਉਹਨਾਂ ਨੂੰ ਥੋੜੀ ਜਿਹੀ ਜ਼ਿਆਦਾ ਦਿੱਕਤ ਆ ਸਕਦੀ ਹੈ। ਉਹਨਾਂ ਨੂੰ ਐਮਬੈਸੀ ਨੂੰ ਸੰਪਰਕ ਕਰਨਾ ਪੈਣਾ ਹੈ ਤੇ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਜਿਹਨੂੰ ਕਹਿੰਦੇ ਨੇ ਉਹ ਲੈਣਾ ਪੈਣਾ। ਜਿਹਨਾਂ ਦਾ ਗ੍ਰੀਨ ਕਾਰਡ ਐਕਸਪਾਇਰ ਨਹੀਂ ਹੋ ਰਿਹਾ, ਬਸ ਉਹ ਸਾਲ ਤੋਂ ਜ਼ਿਆਦਾ ਉੱਥੇ ਰੁਕਣਾ ਪੈ ਰਿਹਾ ਉਹਨਾਂ ਨੂੰ ਇਮੀਗ੍ਰੇਸ਼ਨ ਨੇ ਕਿਹਾ ਕਿ ਉਹਨਾਂ ਨੂੰ ਆਪਾਂ ਕੰਸੀਡਰ ਕਰਾਂਗੇ, ਕੋਈ ਆਟੋਮੈਟਿਕ ਬੈਨ ਨਹੀਂ ਲਾਵਾਂਗੇ ਉਹਨਾਂ ਤੇ ਜਦੋਂ ਉਹ ਆਉਂਦੇ ਨੇ ਉਹਨਾਂ ਨੂੰ ਕੋਈ ਸਪੈਸ਼ਲ ਨਹੀਂ ਕੁਛ ਉਹਨਾਂ ਨੂੰ ਕਰਨਾ ਪੈਣਾ। ਰეკਮੈਂਡੇਸ਼ਨ ਇਹ ਹੈ ਕਿ ਜੇ ਹੋ ਸਕੇ ਤਾਂ ਇੱਕ ਨਾ ਕੌਂਸੂਲੇਟ ਨੂੰ, ਐਮਬੈਸੀ ਨੂੰ ਇੱਕ ਈਮੇਲ ਪਾ ਦਿਓ ਜੀ ਕਿ ਮੈਂ ਬਾਹਰ ਫਸਿਆ, ਮੈਂ ਆਉਣਾ ਚਾਹੁੰਦਾ, ਮੈਂ ਆ ਨਹੀਂ ਸਕਦਾ। ਤੇ ਫਿਰ ਜਦੋਂ ਤੁਸੀਂ ਟਰੈਵਲ ਕਰਦੇ ਹੋ ਈਮੇਲ ਆਪਣੇ ਨਾਲ ਕੈਰੀ ਕਰੋ। ਜੀ ਠੀਕ ਹੈ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਰਾਜਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਚਾਹੁੰਦਾ, ਮੇਰੇ ਦਾਦੀ ਜੀ ਨੂੰ ਵਿਜ਼ਟਰ ਵੀਜ਼ੇ ਤੇ ਸੱਦਿਆ ਸੀ ਇੱਥੇ, ਤੇ ਐਕਚੁਅਲੀ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਚੁੱਕਿਆ ਤੇ ਇੰਡੀਆ ਉਹਨਾਂ ਦੀ ਟੇਕ ਕੇਅਰ ਕਰਨ ਲਈ ਹੈ ਨਹੀਂ ਕੋਈ ਵੀ, ਤੇ ਉਹਨਾਂ ਨੂੰ ਮੈਂ ਜਾਣੀ ਕਿ ਇੱਥੇ ਹੁਣ ਲੀਗਲ ਤੌਰ ਤੇ ਰਹਿ ਰਹੇ ਆ, ਸਾਲ ਹੋ ਗਿਆ, ਤੇ ਹੁਣ ਅੱਗੇ ਮੇਰੇ ਕੋਲ ਪ੍ਰਾਈਵੇਟ ਇੰਸ਼ੋਰੈਂਸ ਲੈਂਦਾ ਸੀ, ਹੁਣ ਉਹ ਵੀ ਉਹ ਕਹਿੰਦੇ ਕਿਉਂਕਿ ਤੁਹਾਡਾ ਸਟੇਟਸ ਲੀਗਲ ਨਹੀਂ, ਹੁਣ ਉਹ ਵੀ ਇੰਸ਼ੋਰੈਂਸ, ਤੇ ਮੈਂ ਉਹਨਾਂ ਦਾ ਕੋਈ ਕੇਸ ਅਪਲਾਈ ਕਰਕੇ ਜਾਂ ਜਿਹੜਾ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਜਾਂ ਮੈਡੀਕਲ ਮਿਲ ਸਕੇ, ਕੋਈ ਇੱਦਾਂ ਹੈ? ਭਾਜੀ ਤੁਹਾਡੇ ਬੇਸਿਸ ਤੇ ਕੋਈ ਉਹਨਾਂ ਨੂੰ ਗ੍ਰੀਨ ਕਾਰਡ ਜਾਂ ਪੇਪਰ ਵਰਕ ਤੁਸੀਂ ਨਹੀਂ ਦਵਾ ਸਕਦੇ ਹੋ। ਜੇ ਤੁਹਾਡੇ ਫਾਦਰ ਨੇ ਕੋਈ ਪਟੀਸ਼ਨ ਸ਼ੁਰੂ ਕੀਤੀ ਸੀਗੀ ਉਹਨਾਂ ਦੇ ਵਾਸਤੇ, ਫਿਰ ਉਹਦੇ ਵਿੱਚੋਂ ਦੀ ਆਪਾਂ ਦੇਖ ਸਕਦੇ ਹਾਂ ਕਿ ਹਿਊਮੈਨਿਟੇਰੀਅਨ ਬੇਸਿਸ ਤੇ ਕੋਈ ਸਾਡੇ ਕੋਲ ਰਾਹ ਨਿਕਲ ਸਕਦਾ ਜਾਂ ਨਹੀਂ ਨਿਕਲ ਸਕਦਾ। ਤੁਸੀਂ ਸੈਪਰੇਟਲੀ ਸਾਨੂੰ ਕੰਟੈਕਟ ਕਰਨਾ। ਥੋੜਾ ਜਿਹਾ ਟੈਕਨੀਕਲ ਹੋ ਜਾਂਦਾ ਹੈ ਮਸਲਾ। ਜੇ ਫਾਦਰ ਸਾਹਿਬ ਨੇ ਤੁਹਾਡੇ ਕੀਤੀ ਸੀ ਪਟੀਸ਼ਨ ਫਾਈਲ, ਭਾਵੇਂ ਅਪਰੂਵ ਹੋਈ ਹੈ ਨਹੀਂ ਹੋਈ ਹੈ, ਫਿਰ ਆਪਾਂ ਕੋਈ ਰਾਹ ਲੱਭ ਸਕਦੇ ਹਾਂ, ਨਹੀਂ ਤਾਂ ਇੰਡੀਪੈਂਡੈਂਟ ਉਹਨਾਂ ਦੇ ਆਪਣੇ ਬੇਸਿਸ ਤੇ ਤੁਸੀਂ ਨਹੀਂ ਫਾਈਲ ਕਰ ਸਕਦੇ ਉਹਨਾਂ ਨੂੰ। ਜੀ ਕੋਈ ਇੱਦਾਂ ਕੇਸ ਵੀ ਜਿਹੜਾ ਸਿਰਫ ਉਹਨਾਂ ਨੂੰ ਚਾਹੇ ਮੈਡੀਕਲੀ ਇੱਥੇ ਜਾਂ ਇੱਦਾਂ ਕੋਈ ਮਿਲੀ ਚੱਲੇ ਵੀ ਉੱਦਾਂ? ਤੁਸੀਂ ਰਹਿੰਦੇ ਕਿੱਥੇ ਆ ਭਾਜੀ? ਮੈਂ ਮੋਡੈਸਟੋ ਜੀ। ਮੋਡੈਸਟੋ ਲੋਕਲ ਨਾ ਜਿਹੜੇ ਕਾਉਂਟੀ ਦੇ ਆਫਿਸ ਆ ਉਹਨਾਂ ਨਾਲ ਗੱਲ ਕਰਿਓ। ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਨੇ ਕੁਝ ਫੰਡ ਰੱਖੇ ਆ ਜਿਹੜੇ ਅਨਡਾਕੂਮੈਂਟਡ ਲੋਕ ਵੀ ਹੈਗੇ ਉਹਨਾਂ ਦੇ ਲਈ, ਮੈਡੀਕਲ ਦੇ ਲਈ। ਸੋ ਤੁਸੀਂ ਲੋਕਲ ਕਾਉਂਟੀ ਦੇ ਮੈਡੀਕਲ ਹਸਪੀਟਲ ਜਾ ਕੇ ਪਤਾ ਕਰ ਲਿਓ। ਠੀਕ ਹੈ, ਠੀਕ ਹੈ, ਥੈਂਕ ਯੂ ਜੀ। ਜੀ ਬਿਲਕੁਲ। ਤੇ ਬਾਕੀ ਜੇ ਤੁਹਾਨੂੰ ਇਮੀਗ੍ਰੇਸ਼ਨ ਦੇ ਬਾਰੇ ਹੋਰ ਜਾਣਕਾਰੀ ਜਿਹੜੀ ਤੁਸੀਂ ਲੈਣੀ ਹੈ, ਤੇ ਕਿਉਂਕਿ ਸਾਰਿਆਂ ਦੇ ਸਵਾਲ ਇਸੇ ਜਿਹੜੇ ਉਹ ਪੂਰੇ ਨਹੀਂ ਹੋ ਸਕਦੇ, ਕਈਆਂ ਦੇ ਹੋਰ ਪੇਚੀਦਾ ਮਸਲੇ ਹੁੰਦੇ ਆ, ਸੋ ਜ਼ਰੂਰ ਤੁਸੀਂ ਜਗਬੀਰ ਤੜਕੀਆਣਾ ਉਹਨਾਂ ਨੂੰ ਕਾਲ ਕਰ ਸਕਦੇ ਹੋ। ਉਹਨਾਂ ਦਾ ਨੰਬਰ ਰਹੇਗਾ 415 715 7790 4157157790। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਰਵਿਨ ਓਬਰਾਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ ਮੇਰਾ ਇੱਕ ਕੁਐਸਚਨ ਹੈ ਕਿ ਮੇਰਾ ਬੇਟਾ ਨਾ ਬੰਬੇ ਫਸਿਆ ਹੋਇਆ ਹੈ, ਹੀ ਇਜ਼ ਸਿਟੀਜ਼ਨ, ਤੇ ਉਹਨੂੰ ਕਾਲ ਆਈ ਸੀ ਤੁਹਾਡੇ ਮੁਤਾਬਿਕ ਉਹਨੇ ਫਾਈਲ ਰਜਿਸਟਰ ਕਰਾ ਲਿਆ ਸੀ ਆਪਣਾ, ਤੇ ਉਹਨੂੰ ਕਾਲ ਆਈ ਸੀ ਕਿ ਪਰ ਉਹ ਈਸਟ ਕੋਸਟ ਲੈ ਕੇ ਜਾ ਰਹੇ ਸੀਗੇ, ਤੇ ਅਸੀਂ ਉਹ ਸਮਝਿਆ ਕਿ ਸੇਫ ਨਹੀਂ ਹੈ, ਤੇ ਆਪਾਂ ਉਹਨੇ ਨਾ ਕਰ ਦਿੱਤੀ ਸੀਗੀ, ਤੇ ਉਸ ਤੋਂ ਬਾਅਦ ਉਹ ਕਾਲਾਂ ਕਰਦਾ ਰਿਹਾ ਤੇ ਉਹਨੂੰ ਕੋਈ ਜਵਾਬ ਨਹੀਂ ਆ ਰਿਹਾ ਉਧਰੋਂ, ਤੇ ਆਪਾਂ ਬੜੇ ਪਰੇਸ਼ਾਨ ਹੋਏ ਥੇ। ਏਦਾਂ ਹੈ ਕਿ ਕਾਫੀ ਸਾਰੇ ਲੋਕ ਫਸੇ ਹੋਏ ਨੇ ਹਨਾ। ਇਸ ਵੇਲੇ ਆਪਾਂ ਉਹ ਚੋਇਸਿਸ ਤਾਂ ਨਹੀਂ ਆਪਣੀਆਂ ਕਰ ਸਕਦੇ ਕਿ ਆਪਾਂ ਇੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ ਹਨਾ। ਜੇ ਅਕੋਮੋਡੇਸ਼ਨ ਦੇ ਰਹੇ ਨੇ ਤੁਹਾਨੂੰ ਲੈ ਲੈਣੀ ਚਾਹੀਦੀ, ਪ੍ਰੀਕਾਸ਼ਨ ਕਰ ਲੈਣੀ ਚਾਹੀਦੀ ਆ। ਪਰ ਜੇ ਉਹ ਲੈ ਕੇ ਆ ਰਿਹਾ, ਇੰਨਾ ਵੀ ਨਹੀਂ ਖਰਾਬ ਹੋ ਸਕਦਾ ਵੀ ਜਿਹੜੇ ਈਸਟ ਕੋਸਟ ਲੈ ਕੇ ਆ ਰਹੇ ਆ, ਰਾਈਟ। ਸੋ ਪਰ ਸਾਨੂੰ ਬਹੁਤ ਸਾਰੀਆਂ ਕਾਲਸ ਆਈਆਂ, ਉਹ ਹੋਰ ਫਲਾਈਟਸ ਆ ਰਹੀਆਂ ਆ, ਪਹਿਲਾਂ ਕਾਫੀ ਆ ਗਈਆਂ ਸੀ। ਮੈਨੂੰ ਲੱਗਦਾ ਸ਼ਾਇਦ ਨੈਕਸਟ ਵੀਕ ਫਿਰ ਉਹਨੇ ਸ਼ੁਰੂ ਕਰਨੀ ਹੈ, ਪਰ ਉਹਨਾਂ ਨੂੰ ਈਮੇਲ ਜ਼ਰੂਰ ਪਾ ਰੱਖੋ ਜੀ। ਹਾਂਜੀ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਨਾਗਪਾਲ ਜੀ। ਸਤਿ ਸ਼੍ਰੀ ਅਕਾਲ ਨਾਗਪਾਲ। ਹਾਂਜੀ ਸਤਿ ਸ਼੍ਰੀ ਅਕਾਲ। हाँ जी, सत श्री अकाल सर जी। मेरा क्वेश्चन है, हमने असाइलम के बेसिस पे अपना लाइक ग्रीन कार्ड फाइल किया था, तो अभी तक ना ही उसकी कोई इंटरव्यू कॉल आई है, ना ही उसका कुछ पता चल रहा है कितना टाइम ड्यूरेशन लगता है और कब तक आ सकता है इंटरव्यू आएगी। आपने कौन से साल में किया था फाइल? इसी साल किया है पाजी, लाइक 6 मंथ्स हो गए हैं फाइल किए हुए। अच्छा, इन्होंने ना पिछले साल रूल बनाया था नया कि पाजी ये हिंदी जवाब दे सकते हैं कि हाँ जी कोई नहीं, हिंदी समझ लेंगे अपने बंदे सारे, कोई नहीं। अच्छा जी, तो इन्होंने ना रूल ये बनाया है लेटेस्ट कि लास्ट इन फर्स्ट आउट। तो जो पुराने केस थे वो स्लो चल रहे हैं और जो नए वाले केस फाइल हुए हैं उनको काफ़ी स्पीड से ये डिसाइड कर रहे थे। तो 6 महीने और साल के अंदर अंदर इंटरव्यू आ जाता है जनरली सबका।
तो पर अब ये है कि जो ये आप देख रहे हो कोरोना के कारण सिचुएशन क्रिएट हुई है, तो इसमें अब थोड़ा सा टाइम लगेगा इनको फिजिकल इंटरव्यू वगैरह शेड्यूल करने के लिए जी। तो अभी कोई टाइमलाइन ऐसी है नहीं है, कुछ बता नहीं सकता आपको मैं कब तक इंटरव्यू आएगी। पर ये आपके पास रिसीट नोटिस है, आप उनको कॉल कर सकते हो उनकी कस्टमर सर्विस पे और फॉलो अप रिक्वेस्ट एक डाल सकते हो ਜੀ। ਸੋ ਜਗਵੀਰ ਜੀ ਅਗਲਾ ਕੁਐਸਚਨ ਹੈਗਾ ਵੀ ਬਹੁਤ ਵਾਰ ਕਹਿੰਦੇ ਵੀ ਜਿਹੜੇ ਹੈਗੇ ਆ ਵਿਆਹ ਕਰਾ ਕੇ ਆਉਂਦੇ ਹੈਗੇ ਆ ਹਸਬੈਂਡ ਕੋਈ ਵੀ ਬੰਦਾ ਜਾਂ ਲੇਡੀ, ਤੇ ਜੇ ਉਹ 에ਅਰਪੋਰਟ ਤੋਂ ਹੀ ਭੱਜ ਜਾਂਦੇ ਫਿਰ ਉਸ ਸਿਚੁਏਸ਼ਨ 'ਚ ਕੀ ਹੋ ਸਕਦਾ ਹੈ? ਇਹ ਸਾਨੂੰ ਫੇਸਬੁੱਕ ਤੇ ਪੁੱਛਿਆ ਕਿਸੇ ਨੇ ਕੁਐਸਚਨ ਜੀ। ਭਾਜੀ ਹੋ ਕੁਛ ਨਹੀਂ ਸਕਦਾ, ਜੇ ਕਿਸੇ ਕੋ ਗ੍ਰੀਨ ਕਾਰਡ ਆ ਗਿਆ ਹੈ, ਉਹਨੂੰ ਸਾਨੂੰ ਵੀ ਕਈ ਵਾਰੀ ਕਾਲ ਆਉਂਦੀ ਹੈ ਕਿ ਮੇਰਾ ਮੇਰੇ ਧੋਖਾ ਹੋਇਆ, ਮੈਂ ਗ੍ਰੀਨ ਕਾਰਡ ਕੈਂਸਲ ਕਰਾਉਣਾ ਚਾਹੁੰਦਾ ਕਿਸੇ ਦਾ। ਇਮੀਗ੍ਰੇਸ਼ਨ ਕਿਸੇ ਦਾ ਗ੍ਰੀਨ ਕਾਰਡ ਕੈਂਸਲ ਨਹੀਂ ਕਰਦੀ, ਉਹ ਜਿਹੜਾ ਟ੍ਰਾਂਜੈਕਸ਼ਨ ਹੈਗਾ ਉਹ ਇਮੀਗ੍ਰੇਸ਼ਨ ਦੇ ਵਿੱਚ ਤੇ ਇਮੀਗ੍ਰੈਂਟ ਦੇ ਵਿੱਚ ਹੈਗਾ, ਤੇ ਉਹਨੂੰ ਕਲਾਇੰਟ ਨੂੰ ਸਾਡੀ ਇਹੀ ਐਡਵਾਈਸ ਹੁੰਦੀ ਹੈ ਕਿ ਤੁਸੀਂ ਕੁਛ ਉਹਨੂੰ ਕੈਂਸਲ ਤਾਂ ਨਹੀਂ ਕਰ ਸਕਦੇ ਹੋ, ਪਰ ਹਾਂ ਤੁਸੀਂ ਇੱਦਾਂ ਦੀ ਮੇਲਸ ਲਿਖੋਗੇ ਜਾਂ ਕੋਈ ਮੈਸੇਜ ਭੇਜੋਗੇ ਜਾਂ ਥ੍ਰੈਟ ਕਰੋਗੇ, ਉਹਨਾਂ ਤੁਸੀਂ ਉਹਨਾਂ ਦੇ ਗ੍ਰੀਨ ਕਾਰਡ ਨੂੰ ਪੱਕੇ ਹੋਣ ਦਾ ਤਰੀਕਾ ਜ਼ਰੂਰ ਤਿਆਰ ਕਰ ਸਕਦੇ ਹੋ। ਸਟਰੋਂਗ ਕਰ ਰਹੇ ਹੋ ਕੇਸ ਉਹਨਾਂ ਦਾ। ਸੋ ਇਹਦਾ ਮਤਲਬ ਇਹ ਹੈ ਵੀ ਜੇ ਆਲਰੇਡੀ ਕਿਸੇ ਨੇ ਸਪਾਂਸਰ ਕੀਤਾ ਹੈਗਾ ਆਪਣਾ ਹਸਬੈਂਡ ਜਾਂ ਵਾਈਫ ਗ੍ਰੀਨ ਕਾਰਡ ਤੇ ਆ ਗਿਆ, ਉਹ 에ਅਰਪੋਰਟ ਤੋਂ ਭੱਜ ਗਿਆ, ਤੇ ਬੰਦਾ ਜਿਹੜਾ ਇੱਥੇ ਵਾਲਾ ਕੁਝ ਕਰ ਨਹੀਂ ਸਕਦਾ, ਉਹਨੂੰ ਗ੍ਰੀਨ ਕਾਰਡ ਮਿਲੇ ਗਿਆ ਹੈ ਜੀ। ਗ੍ਰੀਨ ਕਾਰਡ ਕੰਡੀਸ਼ਨਲ ਮਿਲਿਆ 2 ਸਾਲ ਦਾ ਜੀ। ਜਦੋਂ ਉਹ ਪਰਮਾਨੈਂਟ ਗ੍ਰੀਨ ਕਾਰਡ ਫਾਈਲ ਕਰਨਗੇ ਸੇਮ ਥਿੰਗ ਉਹਨਾਂ ਨੂੰ ਨਾ ਉਹੀ ਦੱਸਣਾ, ਦੋ ਚੀਜ਼ਾਂ ਦੱਸਣੀਆਂ ਪੈਣੀਆਂ, ਜਾਂ ਤਾਂ ਉਹਨਾਂ ਨੂੰ ਦੱਸਣਾ ਪੈਣਾ ਕਿ ਗੁੱਡ ਫੇਥ ਮੈਰਿਜ ਸੀਗੀ, ਇਹ ਸਾਰਿਆਂ ਨੂੰ ਪ੍ਰੂਵ ਕਰਨਾ ਪੈਂਦਾ, ਤੇ ਦੂਸਰਾ ਉਹਨਾਂ ਨੂੰ ਔਨ ਟਾਪ ਆਫ ਦੈਟ ਕਰੂਐਲਿਟੀ ਜਾਂ ਡਿਵੋਰਸ ਪ੍ਰੂਵ ਕਰਨਾ ਪੈਣਾ। ਤੇ ਜਿਹੜਾ ਬੰਦਾ ਹੁਣ ਆਇਆ ਨਹੀਂ, ਰਿਹਾ ਨਹੀਂ, ਇਕੱਠਾ ਇੱਕ ਦਿਨ ਵੀ ਨਹੀਂ ਰਿਹਾ, ਉਹਨੂੰ ਫਿਰ ਉਹ ਪ੍ਰੂਵ ਕਰਨ 'ਚ ਬੜੀ ਦਿੱਕਤ ਹੋਏਗੀ ਗੁੱਡ ਫੇਥ ਮੈਰਿਜ ਤੇ ਕਰੂਐਲਿਟੀ ਵਗੈਰਾ। ਪਰ ਯੂਜ਼ਲੀ ਕੀ ਹੁੰਦਾ, ਆਪਾਂ ਪੰਜਾਬੀ ਆ ਨਾ, ਜਿੱਦਾਂ ਉਹ ਦੱਸਦੇ ਵੀ ਜਿਹੜਾ ਤੁਸੀਂ ਪਹਿਲਾਂ ਵੀ ਕਿਹਾ ਵੀ ਜੇ ਅਗਲੇ ਨੂੰ ਕਾਲ ਕੀਤੀ ਆ ਹੋਇਆ ਉਹ ਥ੍ਰੈਟ ਦਾ, ਫਿਰ ਅਗਲੇ ਦਾ ਕੇਸ ਸਮਾਂ ਬਿਜੀ ਹੋ ਜਾਣਾ, ਸਟਰੋਂਗ ਹੋ ਜਾਣਾ। ਬਿਲਕੁਲ ਬਿਲਕੁਲ। ਨਾਲੇ ਜਿਹੜਾ ਬੰਦਾ ਏਦਾਂ ਜਾ ਰਿਹਾ ਹੈ ਉਹਨੂੰ ਰੋਕਣ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਜੇ ਅਗਲੇ ਨੇ ਸੋਚ ਹੀ ਲਿਆ ਕਿ ਮੈਂ ਕੇਸ ਪਾਣਾ ਹੈ ਕਰੂਐਲਿਟੀ ਵਗੈਰਾ ਦਾ, ਤੇ ਉਹ ਆਪਾਂ ਕਈ ਵਾਰੀ ਦੇਖਦੇ ਹਾਂ ਕਲਾਇੰਟ ਹੁੰਦੇ ਨੇ ਉਹ ਆ ਕੇ ਫੇਕ ਜਿੱਦਾਂ ਕਾਲ ਵੀ ਕਰ ਸਕਦੇ ਨੇ ਪੁਲਿਸ ਨੂੰ, ਡੋਮੈਸਟਿਕ ਵਾਇਲੈਂਸ ਵਗੈਰਾ, ਆਪਣਾ ਸਿਰਫ ਕੇਸ ਸਟਰੋਂਗ ਕਰਨ ਲਈ, ਹਨਾ ਜੀ। ਤੇ ਆਈ ਥਿੰਕ ਉਹ ਜੇ ਕੋਈ ਏਦਾਂ ਦਾ ਹੈਗਾ ਆ ਰਿਹਾ ਤੇ ਘਰੇ ਨਹੀਂ ਆਉਂਦਾ, ਤੁਸੀਂ ਸਿੰਪਲੀ ਉਹਨੂੰ ਡੋਂਟ ਕੰਟੈਕਟ ਦੈਟ ਪਰਸਨ ਡਾਇਰੈਕਟਲੀ, ਇਮੀਗ੍ਰੇਸ਼ਨ ਨੂੰ ਬਸ ਇੱਕ ਚਿੱਠੀ ਲਾ ਦਿਓ ਕਿ ਏਦਾਂ ਸੀਗਾ, ਇਹ ਮੇਰੇ ਵੱਲੋਂ ਫੈਕਟਸ ਹੈ, ਉਸ ਤੋਂ ਜ਼ਿਆਦਾ ਨਹੀਂ ਕੁਝ ਕਹਿਣ ਦੀ ਲੋੜ। ਤੇ ਬਾਕੀ ਫਿਰ ਇਹ ਜਦੋਂ ਪਰਮਾਨੈਂਟ ਰੀਨਿਊ ਕਰਨਗੇ ਉਹਨਾਂ ਨੂੰ ਆਪੀ ਪ੍ਰੋਬਲਮ ਹੈਗੀ ਉਹਦੇ ਵਿੱਚ। ਜੀ ਜੀ। ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਪਰਮਜੀਤ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ ਦੋ ਕੁਐਸਚਨ ਆ, ਜਿੱਦਾਂ ਮੇਰੀ ਬੇਟੀ ਦੀ ਜੌਬ ਚਲੇ ਗਈ ਆ, ਹੁਣ ਅਨਪਲਾਈਮੈਂਟ ਭਰਨੀ ਆ, ਤਾਂ ਉਹਨੇ ਆਪਣੇ ਹਸਬੈਂਡ ਦਾ ਅਪਲਾਈ ਕੀਤਾ ਆ, ਤਾਂ ਉਹ ਜੇ ਅਨਪਲਾਈਮੈਂਟ ਭਰਦੀ ਆ ਤਾਂ ਉਹਦਾ ਕੋਈ ਕੇਸ ਤੇ ਇਫੈਕਟ ਤਾਂ ਨਹੀਂ ਪੈਂਦਾ ਫਿਰ? ਤੇ ਇੱਕ ਹੈਗਾ ਕਿ ਮੇਰੇ ਹਸਬੈਂਡ ਬਿਲਕੁਲ ਡਿਸੇਬਲ ਹੈਗੇ ਆ, ਤਾਂ ਸਾਨੂੰ DSS ਵੱਲੋਂ ਮਤਲਬ ਕਿ ਫੂਡ ਸਟੈਂਪ ਮਿਲਦੀ ਆ, ਵੀ ਸਾਨੂੰ ਕੋਈ ਹੈਲਪ ਮਿਲ ਸਕਦੀ ਆ? ਡੇਕਰ ਮੈਂ ਕਰਦੀ ਆ ਉਹਨਾਂ ਦੀ। ਇਹ ਜਿਹੜਾ ਸੈਕੰਡ ਕੁਐਸਚਨ ਆ ਤੁਸੀਂ ਆਪਣੇ ਸੋਸ਼ਲ ਸਰਵਿਸਿਜ਼ ਵਾਲਿਆਂ ਨੂੰ ਪੁੱਛਿਓ, ਕਾਉਂਟੀ ਦੇ ਹੈਲਥ ਜਾ ਕੇ। ਪਹਿਲਾ ਕੁਐਸਚਨ ਜਿਹੜਾ ਇਮੀਗ੍ਰੇਸ਼ਨ ਨਾਲ ਰਿਲੇਟਡ ਉਹ ਭਾਜੀ ਦੱਸ ਦਿੰਦੇ ਹਨ ਜੀ। ਹਾਂਜੀ ਠੀਕ ਹੈ ਜੀ। ਜਿਹੜੇ ਇਹਨਾਂ ਨੇ ਨਵਾਂ ਰੂਲ ਪਾਸ ਕੀਤਾ ਸੀਗਾ ਪਬਲਿਕ ਚਾਰਜ ਦਾ, ਤੇ ਫਰਵਰੀ ਔਨਵਰਡਸ 2020 ਤੋਂ ਔਨਵਰਡਸ ਉਹ ਦੇਖ ਰਹੇ ਨੇ ਕਿ ਜਿਹੜਾ ਇਮੀਗ੍ਰੈਂਟ ਹੈਗਾ ਉਹ ਡਿਪੈਂਡੈਂਟ ਤਾਂ ਨਹੀਂ ਹੋਏਗਾ, ਫੂਡ ਸਟੈਂਪ ਤਾਂ ਨਹੀਂ ਕਲੇਮ ਕਰੇਗਾ, ਪਬਲਿਕ ਚਾਰਜ ਤਾਂ ਨਹੀਂ ਬਣੇਗਾ ਗਵਰਨਮੈਂਟ ਤੇ ਜੀ। ਇਹਦੇ ਵਿੱਚ ਜਿਹੜਾ ਉਹ ਦੇਖਦੇ ਨੇ ਉਹ ਇਮੀਗ੍ਰੈਂਟ ਦਾ ਦੇਖਦੇ ਨੇ, ਜਿਹੜਾ ਪਟੀਸ਼ਨਰ ਹੈਗਾ ਜਾਂ ਉਹਦੇ US ਰਿਲੇਟਿਵਸ ਹੈਗੇ ਨੇ ਉਹਨਾਂ ਦਾ ਨਹੀਂ ਉਹ ਦੇਖਦੇ ਕਿ ਇਹ ਬੰਦਾ ਅਨਇੰਪਲੋਇਮੈਂਟ ਲੈ ਰਿਹਾ ਕਿ ਨਹੀਂ ਲੈ ਰਿਹਾ। ਤੇ ਜਿਹੜੀ ਅਨਇੰਪਲੋਇਮੈਂਟ ਉਹ ਵੈਸੇ ਵੀ ਪਬਲਿਕ ਚਾਰਜ ਦੇ ਬੈਨੀਫਿਟ 'ਚ ਕਾਊਂਟ ਨਹੀਂ ਹੁੰਦੀ, ਤੇ ਉਹ ਅਨਇੰਪਲੋਇਮੈਂਟ ਕੱਲੀ ਜਿਹੜਾ ਹਸਬੈਂਡ ਦਾ ਗ੍ਰੀਨ ਕਾਰਡ ਫਾਈਲ ਕੀਤਾ ਉਹਨੂੰ ਇਫੈਕਟ ਨਹੀਂ ਕਰੂਗੀ। ਹਾਊਐਵਰ ਉਹ ਕਹਿੰਦੇ ਕਿ ਆਪਾਂ ਨਾ ਸਾਰੇ ਟੋਟੈਲਿਟੀ ਆਫ ਸਰਕਮਸਟੈਂਸ ਦੇਖਣੇ ਨੇ, ਤੇ ਉਹਦੇ ਵਿੱਚ ਉਹ ਏਜ, ਹਸਬੈਂਡ ਦੀ ਡਿਗਰੀ, ਪਹਿਲਾਂ ਪੁਰਾਣੇ ਕਿੰਨੇ ਡੈਟ ਹੈਗੇ, ਕੀ ਲਾਇਬਿਲਿਟੀਜ਼ ਹੈਗੀਆਂ, ਉਹ ਸਾਰਾ ਜਦੋਂ ਉਹ ਸਾਰਾ ਕੁਝ ਇਕੱਠਾ ਰੱਖ ਕੇ ਫਿਰ ਉਹ ਡਿਸੀਜਨ ਲੈਣਗੇ ਕਿ ਇਹ ਬੰਦਾ ਜਦੋਂ US ਦੇ ਵਿੱਚ ਆਊਗਾ ਉਦੋਂ ਇਹ ਡਿਪੈਂਡੈਂਟ ਹੋਊਗਾ ਕਿ ਨਹੀਂ ਹੋਊਗਾ, ਤੇ ਇਕੱਲਾ ਜਿਹੜਾ ਅਨਇੰਪਲੋਇਮੈਂਟ ਆ ਉਹਨੂੰ ਇਫੈਕਟ ਨਹੀਂ ਕਰਦਾ। ਜੀ ਜੀ ਬਿਲਕੁਲ। ਅਤੇ ਇੱਕ ਇਸੇ ਦੇ ਨਾਲ ਹੀ ਆਪਾਂ ਹਰਜੋਤ ਜੀ ਗੱਲ ਜਿਹੜੀ ਪੁੱਛਦੇ ਹਾਂ, ਜਦੋਂ ਕੋਈ ਐਫੀਡੇਵਿਟ ਆਫ ਸਪੋਰਟ ਜਗਵੀਰ ਜੀ ਕੋਲ ਆਉਂਦਾ ਆ, ਜਦੋਂ ਕੋਈ ਉਹਨਾਂ ਦਾ ਕੋਈ ਰਿਸ਼ਤੇਦਾਰ ਦਾ ਬਲੱਡ ਰਿਲੇਸ਼ਨ ਵਾਲਾ, ਜੇ ਕੋਈ ਉਹ ਆ ਕੇ ਮੈਡੀਕਲ ਦੀਆਂ ਸੇਵਾਵਾਂ ਜਾਂ ਇਦਾਂ ਦੇ ਚੀਜ਼ਾਂ ਜਿਹੜੀਆਂ ਫੂਡ ਸਟੈਂਪ ਜਾਂ ਕੁਛ ਉਹ ਲੈਂਦਾ ਆ, ਸੈਕਸ਼ਨ 8 ਲੈ ਲੈਂਦਾ ਕੁਛ ਵੀ, ਸੋ ਜਿਹੜਾ ਸਪਾਂਸਰ ਆ ਕੀ ਉਸ ਦੇ ਉੱਤੇ ਵੀ ਅਸਰ ਹੁੰਦਾ? ਪਰਪਸ ਤਾਂ ਐਫੀਡੇਵਿਟ ਦਾ ਇਹੀ ਹੈ ਕਿ ਐਫੀਡੇਵਿਟ ਤੁਸੀਂ ਇੱਕ ਕੰਟਰੈਕਟ ਕੀਤਾ ਹੈ ਸਰਕਾਰ ਦੇ ਨਾਲ ਕਿ ਇਹਨੂੰ ਗ੍ਰੀਨ ਕਾਰਡ ਦਿਓ, ਮੈਂ ਗਰੰਟੀ ਦਿੰਦਾ ਹੈ ਨਾ, ਵੀ ਫਾਈਨੈਂਸ਼ੀਅਲੀ ਸੇਮ ਥਿੰਗ ਜਿੱਦਾਂ ਆਪਾਂ ਕਾਰ ਕਿਸੇ ਨੇ ਲੈਣੀ ਹੋਵੇ, ਮੇਰੇ ਕੋਲ ਫਾਈਨੈਂਸ ਨਹੀਂ ਹੈਗੇ, ਮੇਰੀ ਗਰੰਟੀ ਪਾ ਦਿਓ, ਤਾਂ ਸੇਮ ਥਿੰਗ ਹੈ ਨਾ, ਬੈਂਕ ਤੁਹਾਡੇ ਪਿੱਛੇ ਆ ਸਕਦਾ ਹੈ। ਤਾਂ ਇਹ ਵੀ ਸੇਮ ਚੀਜ਼ ਹੈ। ਇਹਦੇ ਵਿੱਚ ਹਾਊਐਵਰ ਇਹ ਹੈ ਕਿ ਜੇ ਤੁਹਾਡੇ 40 ਕੁਆਲੀਫਾਈਂਗ ਸੋਸ਼ਲ ਸਿਕਿਉਰਿਟੀ ਕ੍ਰੈਡਿਟਸ ਮੀਟ ਹੋ ਜਾਂਦੇ ਨੇ, ਮਤਲਬ ਕਿ 10 ਸਾਲ ਤੱਕ ਜੇ ਬੰਦਾ ਕੰਮ ਕਰ ਲੈਂਦਾ ਹੈ ਜਾਂ ਫਿਰ ਬੰਦਾ ਸਿਟੀਜ਼ਨ ਬਣ ਜਾਂਦਾ ਹੈ, ਤੇ ਫਿਰ ਉਹ ਜਿਹੜਾ ਸਪਾਂਸਰ ਦੀ ਰਿਕੁਆਇਰਮੈਂਟ
ਉੱਥੇ ਖਤਮ ਹੋ ਜਾਂਦੀ ਹੈ ਜੀ। ਸੋ ਜਿਹਨੂੰ ਤੁਸੀਂ ਸਪਾਂਸਰ ਕੀਤਾ, ਜਦ ਤੱਕ ਸਿਟੀਜ਼ਨ ਨਹੀਂ ਬਣਿਆ ਉਦ ਤੱਕ ਤੁਸੀਂ ਰਿਸਪੌਂਸੀਬਲ ਆ, ਸਪਾਂਸਰ ਕਰਨ ਵਾਲਾ ਬੰਦਾ। ਜਾਂ 10 ਸਾਲ ਉਹਨਾਂ ਨੇ ਟੈਕਸ ਨਹੀਂ ਭਰਿਆ। ਜੀ ਹਾਂਜੀ ਜੀ। ਸੋ ਕਿਉਂਕਿ ਬਹੁਤ ਜਿਹੜੇ ਕਾਫੀ, ਕਿਉਂਕਿ ਆਪਾਂ ਖਬਰਾਂ ਵੀ ਸੁਣਦੇ, ਗੱਲਾਂ ਵੀ ਸੁਣਦੇ ਵੀ ਕਈ ਵਾਰੀ ਸਪਾਂਸਰ ਦੇ ਉੱਤੇ ਵੀ ਲੀਨ ਜਿਹੜੀ ਪੈ ਜਾਂਦੀ ਆ, ਵੀ ਉਹਨਾਂ ਨੂੰ ਵੀ ਜਿਹੜਾ ਸਵਾਲ ਜਵਾਬ ਇਸ ਦੇ ਬਾਬਤ ਪੁੱਛੇ ਜਾਂਦੇ ਨੇ। ਜੀ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਜੀ ਹਾਂਜੀ ਕੰਟੀਨਿਊ ਕਰੋ। ਇੱਕ ਇਹਦੇ ਵਿੱਚ ਹੋਰ ਚੀਜ਼ ਐਡ ਕਰਨੀ ਸੀ ਬੜੀ ਇੰਟਰਸਟਿੰਗ। ਜਦੋਂ ਆਪਾਂ ਨਾ ਇਹ ਵੀ ਦੇਖਦੇ ਹਾਂ ਕਿ ਜੇ ਡਿਵੋਰਸ ਹੁੰਦਾ ਜਦੋਂ ਕਿਸੇ ਦਾ, ਹੈ ਨਾ, ਉਦੋਂ ਹੀ ਇਹ ਪ੍ਰੋਬਲਮ ਆਉਂਦੀ ਹੈ। ਤੇ ਜਿਹੜਾ ਇਮੀਗ੍ਰੈਂਟ ਹੈ ਉਹ ਫੈਮਿਲੀ ਕੋਰਟ ਦੇ ਵਿੱਚ ਜਾ ਸਕਦਾ ਹੈ। ਫੈਮਿਲੀ ਕੋਰਟ ਦੇ ਵਿੱਚ ਜੱਜ ਮੂਹਰੇ ਉਹ ਡਾਕੂਮੈਂਟ ਦਿਖਾ ਸਕਦਾ ਹੈ ਕਿ ਆਹ ਦੇਖੋ, ਇਹ ਜਿਹੜਾ ਜੁਆਇੰਟ ਸਪਾਂਸਰ ਹੈ ਜਾਂ ਮੇਨ ਸਪਾਂਸਰ ਹੈ, ਇਹਨਾਂ ਨੇ ਗਰੰਟੀ ਲਈ ਸੀਗੀ ਮੇਰੀ ਇੱਥੇ ਆ ਕੇ। ਤੇ ਉਹ ਜਿਹੜਾ ਕੰਟਰੈਕਟ ਹੈਗਾ ਉਹ ਤੁਸੀਂ ਫੈਮਿਲੀ ਕੋਰਟ 'ਚ ਜਾ ਕੇ ਵੀ ਉਹ ਇਨਫੋਰਸ ਕਰ ਸਕਦੇ ਆ ਤੇ ਸਪਾਂਸਰ ਦੇ ਉੱਤੇ ਖਰਚਾ ਲਾ ਸਕਦੇ ਆ ਕਿ ਤੂੰ ਇਹਨੂੰ ਖਰਚਾ ਦੇ। ਤੇ ਉਹ $1200-1300 ਆਪਾਂ ਦੇਖਦੇ ਹਾਂ ਕਈ ਵਾਰੀ ਫੈਮਿਲੀ ਕੋਰਟ ਖਰਚਾ ਲਾ ਦਿੰਦਾ ਐਫੀਡੇਵਿਟ ਨੂੰ ਦੇਖ ਕੇ। ਬਿਲਕੁਲ। ਸੋ ਇੱਕ ਤਾਂ ਅਣਬਣ ਹੋ ਗਈ, ਉੱਤੋਂ ਖਰਚਾ ਦਿਓ। ਇਹ ਆ ਵੀ ਸਪਾਂਸਰ ਧਿਆਨ ਨਾਲ ਹੀ ਕਰੋ ਭਾਈ, ਜਿੰਨੇ ਵੀ ਕਰਨਾ ਉਹ ਤਾਂ ਇਹੀ ਕਹਿ ਸਕਦੇ ਆ ਜੀ। ਪਵਨਦੀਪ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀ, ਮੈਂ ਸਿਟੀਜ਼ਨ ਹੋ ਕੇ ਨਾ ਆਪਣੇ ਪੇਰੈਂਟਸ ਦੇ ਭਰੇ ਸੀ, ਜਨਵਰੀ ਦੇ ਵਿੱਚ ਭਰੇ ਸੀ 2019 ਦੇ ਵਿੱਚ। ਤੇ ਮੇਰੇ ਡੈਡੀ ਦਾ ਤੇ ਮੰਮੀ ਦਾ ਇਕੱਠਿਆਂ ਦਾ ਕੀਤਾ ਸੀ ਤੇ ਮੇਰੇ ਡੈਡੀ ਦਾ ਕੇਸ ਅਪਰੂਵ ਹੋ ਗਿਆ ਆ। ਉਹਨਾਂ ਦਾ ਜਿੱਦਾਂ ਹੁਣ ਸਾਰੀਆਂ ਫੀਸਾਂ ਵਗੈਰਾ ਸਭ ਕੁਝ ਸਬਮਿਟ ਹੋ ਚੁੱਕਾ ਆ, ਵੈਸੇ ਹੀ ਹੁਣ ਕੇਸ ਰੁਕਿਆ ਹੋਇਆ ਆ। ਤੇ ਪਰ ਮੇਰੀ ਮੰਮੀ ਦਾ ਉਹਨਾਂ ਨੇ ਉਹ ਲਾਸਟ ਈਅਰ ਅਕਤੂਬਰ ਦੇ ਵਿੱਚ ਪੇਪਰ ਮੰਗਿਆ ਸੀ ਐਫੀਡੇਵਿਟ, ਕਿਉਂਕਿ ਮੇਰੇ ਬਰਥ ਸਰਟੀਫਿਕੇਟ ਤੇ ਮੇਰੀ ਮੰਮੀ ਦਾ ਨਾਮ ਨਹੀਂ ਸੀਗਾ ਤੇ ਅਸੀਂ ਅਕਤੂਬਰ ਵਿੱਚ ਹੀ ਉਹਨਾਂ ਨੂੰ ਐਫੀਡੇਵਿਟ ਸਬਮਿਟ ਕਰਵਾ ਦਿੱਤੇ ਸੀ। ਤਾਂ ਉਸ ਤੋਂ ਬਾਅਦ ਹੁਣ ਤੱਕ ਸਾਨੂੰ ਕੋਈ ਜਵਾਬ ਨਹੀਂ ਆਇਆ। ਮੈਂ ਇਨਕੁਆਇਰੀ ਵੀ ਪਾਈ ਸੀ ਤੇ ਅੱਜ ਉਹਦੀ ਲੈਟਰ ਆਈ ਹੈ ਕਿ ਕੇਸ ਪੈਂਡਿੰਗ ਪਿਆ ਆ, ਤੇ ਪਰ ਉੱਦਾਂ ਨਹੀਂ ਕੋਈ ਵੀ ਉਹਨਾਂ ਦਾ ਜਵਾਬ ਆ ਰਿਹਾ। ਸਾਲ ਤੋਂ ਉੱਪਰ ਹੋ ਗਿਆ ਜੀ। ਥੈਂਕ ਯੂ ਜੀ। ਤੁਹਾਨੂੰ ਨਾ ਫੋਲੋ ਅਪ ਹੀ ਕਰਨਾ ਪੈਣਾ ਇਹਦਾ। ਤੇ ਇਹਨਾਂ ਕੋਲ ਨਾ ਕਾਫੀ ਜ਼ਿਆਦਾ ਕੇਸਿਸ ਹੁੰਦੇ ਨੇ ਤੇ ਜਦੋਂ ਇਹ ਕੋਈ ਡਾਕੂਮੈਂਟ ਮਿਸਿੰਗ ਹੋਵੇ ਫਿਰ ਉਹ ਇਦਾਂ ਹੈ ਕਿ ਜਿਹੜਾ ਤੁਹਾਡੇ ਫਾਦਰ ਦਾ ਕੇਸ ਹੈ ਉਹ ਅਲੱਗ ਟਾਈਮਲਾਈਨ ਤੇ ਪਾ ਦਿੰਦੇ ਨੇ, ਮਦਰ ਦਾ ਤੁਹਾਡਾ ਅਲੱਗ ਟਾਈਮਲਾਈਨ ਤੇ ਚੱਲੇਗਾ। ਤੇ ਹੁਣ ਤੁਹਾਨੂੰ ਨਾ ਵੇਟ ਹੀ ਕਰਨੀ ਪੈਣੀ ਹੈ। ਜੇ ਤੁਹਾਨੂੰ ਉਹਨਾਂ ਨੇ ਕਹਿ ਦਿੱਤਾ ਕਿ ਡਾਕੂਮੈਂਟਸ ਵਗੈਰਾ ਸਾਰੇ ਨੇ, ਤੁਸੀਂ ਲੌਗ ਇਨ ਕਰਦੇ ਹੋ ਜਦੋਂ ਆਪਣੇ ਆਨਲਾਈਨ ਅਕਾਊਂਟ ਤੇ, ਜੇ ਤੁਹਾਨੂੰ ਸਿਸਟਮ ਦੱਸ ਰਿਹਾ ਕਿ ਡਾਕੂਮੈਂਟ ਸਾਰੇ ਰਿਸੀਵ ਹੋ ਗਏ ਨੇ, ਫਿਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਮੈਟਰ ਆਫ ਟਾਈਮ ਹੈ, ਤੁਹਾਨੂੰ ਉਹ ਜ਼ਰੂਰ ਜਵਾਬ ਦੇਣਗੇ। ਸੋ ਬਿਲਕੁਲ ਇਹਦਾ ਮਤਲਬ ਪ੍ਰੋਸੈਸ 'ਚ ਹੀ ਹੈ ਐਪਲੀਕੇਸ਼ਨ ਜੀ। ਹਾਂਜੀ ਥੈਂਕ ਯੂ ਜੀ। ਜੀ ਅਗਲੇ ਕਾਲਰ ਨੇ ਰਾਣੀ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਸਤਿ ਸ੍ਰੀ ਅਕਾਲ। ਮੇਰਾ ਕੁਐਸਚਨ ਸੀਗਾ ਕਿ ਮੈਂ ਆਪਣੇ ਭੈਣ ਭਰਾਵਾਂ ਦਾ ਭਰਿਆ ਸੀਗਾ, ਉਹ 15 ਸਾਲਾਂ ਬਾਅਦ ਉਹਨਾਂ ਦਾ ਹੁਣ ਡੇਟ ਆ ਗਈ ਸੀ ਕਿ ਤੁਸੀਂ ਫੀਸਾਂ ਭਰ ਦਿਓ, ਪਰ ਫੀਸਾਂ ਤਾਂ ਅਸੀਂ 2 ਜਣੇ ਦੀਆਂ ਭਰ ਦਿੱਤੀਆਂ, ਇੱਕ ਮੇਰੇ ਬ੍ਰਦਰ ਦੀ ਨਹੀਂ ਭਰੀ ਸੀਗੀ ਫੀਸ। ਤੇ ਉਹਨਾਂ ਦਾ ਕੋਈ ਇੰਡੀਆ ਦੇ ਵਿੱਚ ਮਾੜਾ ਜਿਹਾ ਦੁਕਾਨ ਦਾ ਕੋਈ ਕੰਮ ਚੱਲ ਰਿਹਾ ਸੀਗਾ ਤੇ ਉਹਨੂੰ ਨਾ ਪੁਲਿਸ ਕਲੀਅਰੈਂਸ ਨਹੀਂ ਮਿਲੀ ਸੀਗੀ, ਜਿਹੜੀ ਕੀ ਕਹਿੰਦੇ ਆ ਪਾਸਪੋਰਟ ਦੀ ਮਿਲਦੀ ਹੈ ਜੀ, ਤੇ ਉਹਦੇ ਕਰਕੇ ਉਹਨਾਂ ਦੀ ਫੀਸ ਨਹੀਂ ਭਰੀ ਸੀਗੀ। ਤੇ ਹੁਣ ਤਾਂ ਸਾਰਾ ਕੁਝ ਸ਼ਟ ਡਾਊਨ ਹੋ ਗਿਆ ਤੇ ਹੁਣ ਉਹਨਾਂ ਦੀ ਜੂਨ ਦੇ ਵਿੱਚ 1 ਸਾਲ ਹੋ ਜਾਣਾ ਲੈਟਰ ਆਏ ਨੂੰ। ਤੇ ਹੁਣ ਅਸੀਂ ਕੀ ਕਰ ਸਕਦੇ, ਸਾਰਾ ਕੁਝ ਬੰਦ ਪਿਆ, ਨਾ ਹੁਣ ਫੀਸਾਂ ਭਰ ਸਕਦੇ, ਨਾ ਹੀ ਉਹਦੀ ਇਨਕੁਆਇਰੀ ਹੋ ਸਕਦੀ ਇੰਡੀਆ ਦੇ ਵਿੱਚ, ਕਿਉਂਕਿ ਜਿਹੜੀ ਪੁਲਿਸ ਕਲੀਅਰੈਂਸ ਇਨਕੁਆਇਰੀ ਹੋਗੀ ਤਾਂ ਹੀ ਅਸੀਂ ਫੀਸਾਂ ਸੋ ਸਾਰਾ ਸ਼ਟ ਡਾਊਨ ਹੈ। ਜਦੋਂ ਕੀ ਕਰ ਸਕਦੇ ਨੇ ਜੀ? ਨਹੀਂ, ਫੀਸ ਨਾ ਜਿਹੜੀ ਤੁਸੀਂ ਆਨਲਾਈਨ ਭੈਣ ਜੀ ਦੇ ਸਕਦੇ ਹੋ ਜਾ ਕੇ, ਤੇ ਉਹਨਾਂ ਨੇ ਨਾ ਇਹ ਰੂਲ ਰੱਖਿਆ ਤੁਸੀਂ ਸਾਲ ਦੇ ਅੰਦਰ ਨਾ ਫੀਸ ਦੇਣੀ ਹੈ। ਜੇ ਤੁਸੀਂ ਸਾਲ ਦੇ ਅੰਦਰ ਐਕਸ਼ਨ ਨਹੀਂ ਲੈਂਦੇ ਹੋ ਫਿਰ ਤੁਹਾਡਾ ਗ੍ਰੀਨ ਕਾਰਡ ਲੈਪਸ ਹੋ ਜਾਂਦਾ। ਤੁਸੀਂ ਜਾਂ ਫੀਸ ਕਰੋ ਜਾਂ ਉਹਨਾਂ ਨੂੰ ਚਿੱਠੀ ਭੇਜੋ। ਇਹੀ ਗੱਲ ਤੇ ਮੈਂ ਤੁਸੀਂ ਉਹਨਾਂ ਨੂੰ ਨਾ ਇਹ ਸਾਲ ਦੇ ਅੰਦਰ ਦੱਸਿਆ ਉਹਨਾਂ ਨੇ ਨਾ ਆਨਲਾਈਨ ਭਰ ਸਕਦੇ ਆ ਫੀਸ ਸਾਲ ਦੇ ਅੰਦਰ ਤੁਸੀਂ ਉਹਨਾਂ ਨੂੰ ਉਹ ਤਾਂ ਮੈਂ ਮੰਨਦੀ ਹਾਂ ਭਰ ਸਕਦੇ, ਪਰ ਕਿ ਉਹਨਾਂ ਦੇ ਪੇਪਰ ਇੰਡੀਆ ਤੋਂ ਕਿ ਜਿਹੜੀ ਜੇ ਪੁਲਿਸ ਇਨਕੁਆਇਰੀ ਉਹ ਹੈ ਨਹੀਂ, ਉਹ ਤੋਂ ਬਿਨਾਂ ਅਸੀਂ ਫੀਸ ਕਿੱਦਾਂ ਭਰ ਦੇਈਏ? ਨਹੀਂ, ਮੈਂ ਤੁਹਾਨੂੰ ਦੱਸਦਾ, ਤੁਹਾਡੀ ਜਿਹੜੀ ਪੁਲਿਸ ਇਨਕੁਆਇਰੀ ਤੁਹਾਨੂੰ ਡਾਕੂਮੈਂਟ ਨਹੀਂ ਮਿਲ ਰਿਹਾ ਉਹ ਤੁਹਾਡਾ ਆਪਣਾ ਮਸਲਾ, ਉਹਦੇ ਵਿੱਚ ਅਮਰੀਕੀ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ। ਉਹ ਤੁਹਾਡੀ ਆਪਣੀ ਹੈਡੇਕ ਹੈ। ਜਿਹੜੀ ਅਮਰੀਕਨ ਗਵਰਨਮੈਂਟ ਹੈ ਉਹ ਤੁਹਾਨੂੰ ਕੀ ਕਹਿ ਰਹੀ ਹੈ ਕਿ ਤੁਸੀਂ ਸਾਲ ਦੇ ਅੰਦਰ ਜੇ ਐਕਸ਼ਨ ਨਹੀਂ ਲੈਂਦੇ ਹੋ ਆਪਾਂ ਤੁਹਾਡਾ ਕੇਸ ਕੈਂਸਲ ਕਰ ਦੇਣਾ। ਮੈਂ ਤੁਹਾਨੂੰ ਇਹ ਕਹਿ ਰਿਹਾ, ਹੁਣ ਤੁਸੀਂ ਇੰਨੀ 15 ਸਾਲ ਵੇਟ ਕੀਤੇ ਨਾ, ਫੀਸ ਕਈ ਵਾਰੀ ਇਹ ਹੈਗਾ ਕਿ ਬੰਦੇ ਨੂੰ 2 ਵਾਰੀ 3 ਵਾਰੀ ਵੀ ਭਰਨੀ ਪੈ ਜਾਂਦੀ ਹੈ। ਉਹ ਸਿੱਧੇ ਕਹਿੰਦੇ ਨੇ ਕਿ ਤੁਸੀਂ ਆਪਣਾ ਕੇਸ ਐਕਟਿਵ ਰੱਖਣਾ, ਤੁਸੀਂ ਫੀਸ ਭਰੋ ਤੇ ਤੁਸੀਂ ਉਹਨਾਂ ਨੂੰ ਇੱਕ ਲੈਟਰ ਲਿਖੋ ਕਿ ਮੈਂ ਕਰੋਨਾ ਕਰਕੇ ਸਾਨੂੰ ਥੋੜਾ ਜਿਹਾ ਟਾਈਮ ਲੱਗ ਰਿਹਾ ਲੈਣ ਦਾ, ਪਰ ਆਪਾਂ ਇਹ ਮੇਕ ਸ਼ੋਰ ਕਰਨਾ ਚਾਹੁੰਦੇ ਹਾਂ ਕਿ ਸਾਡਾ ਕੇਸ ਖਰਾਬ ਨਾ ਹੋਵੇ। ਤੇ ਉਹ ਜਿਹੜੀ ਤੁਸੀਂ ਚਿੱਠੀ ਲਿਖਦੇ ਹੋ ਰਜਿਸਟਰਡ ਭੇਜਣਾ ਉਹਨਾਂ ਨੂੰ, ਤਾਂ ਕਿ ਤੁਹਾਡੇ ਕੋਲ ਪ੍ਰੂਵ ਹੋਵੇ ਕਿ ਤੁਸੀਂ ਸਾਲ ਦੇ ਅੰਦਰ ਐਕਸ਼ਨ ਲਿੱਤਾ ਸੀਗਾ ਜੀ। ਤੇ ਇੱਕ ਜਿਹੜੀ ਇਸੇ ਦੇ ਨਾਲ ਹੀ ਜੇ ਸੰਬੰਧਿਤ ਆ ਵੀ ਜਿੱਦਾਂ ਫੀਸ ਭਰ ਦਿੰਦੇ, ਕੀ ਫਿਰ ਉਹ ਕੇਸ ਦੀ ਮਿਆਦ ਸਾਲ ਵੱਧ ਜਾਂਦੀ ਆ? ਹਾਂਜੀ ਭਾਜੀ ਜੀ। ਸੋ ਜਿੰਨੀ ਵਾਰੀ ਫੀਸ ਭਰੀ ਜਾਓ ਜੀ। ਕਈ ਵਾਰੀ ਤਾਂ ਇਮੀਗ੍ਰੇਸ਼ਨ ਬੜੀ ਨਾਈਸ ਹੁੰਦੀ ਹੈ, ਉਹ ਤੁਹਾਨੂੰ ਪੁੱਛਦੀ ਹੈ ਕਿ ਆਪਾਂ ਕੈਂਸਲ ਕਰਨ ਲੱਗੇ ਹਾਂ, ਤੁਸੀਂ ਸਾਲ ਹੋ ਗਿਆ ਤੁਸੀਂ ਜਵਾਬ ਨਹੀਂ ਦਿੱਤਾ, ਤੇ ਤੁਹਾਨੂੰ ਉਹ ਇੱਕ ਫਾਰਮ ਭੇਜਦੇ ਨੇ, ਉੱਤੇ ਤੁਸੀਂ ਮਾਰਕ ਕਰਕੇ ਭੇਜ ਸਕਦੇ ਹੋ ਕਿ ਕੇਸ ਚਲਾਣਾ ਅੱਗੇ ਕਿ ਨਹੀਂ ਚਲਾਣਾ ਹੈ।
ਬਸ ਇਹ ਹੈ ਕਿ ਸਾਲ ਦੇ ਅੰਦਰ ਕੋਈ ਤੁਸੀਂ ਇੱਕ ਐਕਸ਼ਨ ਜ਼ਰੂਰ ਲੈਣਾ ਹੈ ਜਿੰਨਾ ਕਿ ਸਾਬਿਤ ਹੋਵੇ ਕਿ ਤੁਸੀਂ ਕੇਸ ਕੰਟੀਨਿਊ ਕਰਨਾ ਚਾਹੁੰਦੇ ਹੋ। ਤੁਸੀਂ ਟਾਈਮ ਮੰਗ ਸਕਦੇ ਹੋ ਉਹਨਾਂ ਕੋਲ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਗੁਰਮੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਕੁਐਸਚਨ ਇਹ ਆ ਕਿ ਮੈਂ ਸਿਟੀਜ਼ਨ ਆ ਤੇ ਮੈਂ ਆਪਣੇ ਭੈਣ ਭਰਾਵਾਂ ਦਾ ਅਪਲਾਈ ਕੀਤਾ ਆ, ਉਹਨਾਂ ਨੂੰ ਆਲਮੋਸਟ ਮੈਨੂੰ ਲੱਗਦਾ 6-7 ਸਾਲ ਹੋ ਗਏ ਤੇ ਮੇਰੇ ਇੱਕ ਭਰਾ ਦੇ ਪਾਸਪੋਰਟ ਹੁਣ ਐਕਸਪਾਇਰ ਹੋ ਗਿਆ ਤੇ ਉਹਦਾ ਲਾਸਟ ਨੇਮ ਲਿਖਿਆ ਸੀਗਾ ਤੇ ਹੁਣ ਉਹ ਚਾਹੁੰਦਾ ਨਹੀਂ ਗਾ ਵੀ ਲਾਸਟ ਨੇਮ ਲਿਖਣਾ, ਕਿਉਂਕਿ ਇੱਕ ਬ੍ਰਦਰ ਦਾ ਜਦੋਂ ਅਪਲਾਈ ਕੀਤਾ ਸੀ ਉਹਦੇ ਪਾਸਪੋਰਟ ਤੇ ਲਾਸਟ ਨੇਮ ਹੈ ਨਹੀਂ ਗਾ ਤੇ ਦੂਜੇ ਦੇ ਲਾਸਟ ਨੇਮ ਹੈਗਾ ਆ ਤੇ ਹੁਣ ਉਹ ਕਹਿੰਦਾ ਸੀਗਾ ਵੀ ਜੇ ਮੈਂ ਲਾਸਟ ਨੇਮ ਹਟਾ ਦਿਆਂ ਤਾਂ ਦੁਬਾਰਾ ਰੀਨਿਊ ਪਾਸਪੋਰਟ ਕਰਨ ਵਾਸਤੇ ਤੇ ਉਹਨਾਂ ਦਾ ਇਮੀਗ੍ਰੇਸ਼ਨ ਤੇ ਕੋਈ ਫਰਕ ਤਾਂ ਨਹੀਂ ਪਊਗਾ? ਜਦੋਂ ਨਾ ਤੁਹਾਡਾ ਨੰਬਰ ਆਉਂਦਾ ਹੈ ਤੁਸੀਂ ਵੀਜ਼ਾ ਫੀਸ ਭਰਦੇ ਹੋ, ਉਸ ਤੋਂ ਬਾਅਦ ਇੱਕ ਐਪਲੀਕੇਸ਼ਨ ਤੁਸੀਂ ਭਰਨੀ ਹੁੰਦੀ ਹੈ DS-260 ਜੀ ਤੇ ਉਹ DS-260 ਤੇ ਤੁਹਾਨੂੰ ਕਹਿੰਦੇ ਨੇ ਕਿ ਜੋ ਵੀ ਤੁਹਾਡਾ ਲੇਟੈਸਟ ਪਾਸਪੋਰਟ ਹੈ ਨਾ ਤੁਸੀਂ ਉਹਦੇ ਹਿਸਾਬ ਨਾਲ ਇਨਫੋਰਮੇਸ਼ਨ ਪਾਣੀ ਹੈ ਤੇ ਲਾਸਟ ਨੇਮ ਜਿਹੜਾ ਹੈਗਾ ਉਹ ਖਾਲੀ ਨਹੀਂ ਛੱਡਣਾ। ਤੇ ਤੁਸੀਂ ਜੇ ਉਹਨੇ ਪਾਸਪੋਰਟ ਚੇਂਜ ਕਰਾਉਣਾ ਉਹ ਕਰਾ ਸਕਦਾ, ਕੋਈ ਦਿੱਕਤ ਨਹੀਂ ਹੈ। ਜਦੋਂ ਤੁਹਾਡਾ ਲੀਗਲੀ ਨਾਮ ਚੇਂਜ ਹੁੰਦਾ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਬਸ ਇਹ ਹੈ ਕਿ ਕਈ ਵਾਰੀ ਉਹ ਤੁਹਾਡੇ ਕੋਲ ਰਿਕੁਐਸਟ ਕਰ ਸਕਦੇ ਨੇ ਕਿ ਤੁਸੀਂ ਸਾਨੂੰ ਡਾਕੂਮੈਂਟ ਦਿਓ ਕਿ ਤੁਸੀਂ ਲੀਗਲੀ ਆਪਣਾ ਨਾਮ ਚੇਂਜ ਕਰਾਇਆ ਸੀ, ਹੈ ਨਾ। ਤੇ ਇੰਡੀਆ ਦੇ ਵਿੱਚ ਵੀ ਪ੍ਰੋਸੈਸ ਹੁੰਦਾ, ਤੁਹਾਨੂੰ ਪਤਾ ਹੋਣਾ ਕਿ ਅਖਬਾਰ 'ਚ ਐਡ ਕਰਾਉਣੀ ਹੁੰਦੀ ਹੈ ਕਿ ਮੇਰਾ ਨਾਮ ਆ, ਕਿਸੇ ਨੂੰ ਓਬਜੈਕਸ਼ਨ ਨਹੀਂ ਹੈਗੀ। ਤੁਸੀਂ ਜੇ ਨਾਮ ਉਹਨੇ ਚੇਂਜ ਕਰਾਉਣਾ ਪੂਰਾ ਲੀਗਲ ਪ੍ਰੋਸੈਸ ਨੇਮ ਚੇਂਜ ਵਾਲਾ ਰਿਕੁਆਇਰਮੈਂਟ ਫਾਰਮੈਲਿਟੀਜ਼ ਪੂਰੀਆਂ ਕਰੋ ਇੰਡੀਆ ਦੇ ਵਿੱਚ ਤੇ ਨਾਮ ਚੇਂਜ ਕਰਾਉਣਾ ਕੋਈ ਫਰਕ ਨਹੀਂ ਪਏਗਾ। ਜੀ ਥੈਂਕ ਯੂ ਜੀ ਕਾਲ ਦੇ ਲਈ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਮਹਿੰਦਰ ਜੀ। ਸਤਿ ਸ਼੍ਰੀ ਅਕਾਲ ਮਹਿੰਦਰ ਜੀ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਗਿੰਦਰ ਆ ਯੂਨੀਅਨ ਜੀ। ਤੇ ਮੈਂ ਭਾਜੀ ਕੇਸ ਅਪਲਾਈ ਕੀਤਾ ਸੀ, ਮੇਰੀ ਵਾਈਫ ਨੇ ਅੱਜ ਤੋਂ 3 ਸਾਲ ਪਹਿਲਾਂ ਮੇਰਾ ਕੇਸ ਅਪਰੂਵ ਹੋ ਗਿਆ। ਮੇਰੀ ਅਪ੍ਰੈਲ 19 ਨੂੰ ਇੰਟਰਵਿਊ ਸੀਗੀ ਬੰਬੇ, ਹੈ ਨਾ, ਤੇ ਮੇਰੀ ਇੱਥੇ ਵੀ ਨਹੀਂ ਚਿੱਠੀ ਆਈ ਜਿਹੜੀ ਮੇਰੀ 601 ਵੇਵਰ ਉਹਨਾਂ ਨੇ ਅਪਲਾਈ ਕੀਤੀ ਅਨਲਾਫੁਲ, ਜਿਹੜਾ ਇੱਥੇ ਰਿਹਾ ਮੈਂ ਕੱਚਾ ਰਿਹਾ ਇੰਨੀ ਦੇਰ, ਉਹ ਵੀ ਅਪਰੂਵ ਹੋ ਗਈ ਸੀ ਬੱਚਿਆਂ ਵੱਲੋਂ, ਪਰ ਉਹਨਾਂ ਨੇ ਮੈਨੂੰ ਇੱਥੋਂ ਵੀ ਕਲੀਅਰੈਂਸ ਅਜੇ ਦਿੱਤੀ ਨਹੀਂ। ਜਿਹੜਾ ਮੇਰਾ ਪੋਲੀਟੀਕਲ ਦਾ ਪਹਿਲਾ ਕੇਸ ਸੀਗਾ ਨਾ ਉਹ ਬੰਦ ਕਰਾਉਣਾ ਪੈਣਾ ਸੀ ਨਾ, ਫੇਰ ਮੈਂ ਇੰਡੀਆ ਜਾ ਸਕਦਾ ਇੱਥੋਂ। ਹਾਂਜੀ ਤੁਸੀਂ ਵਲੰਟਰੀ ਡਿਪਾਰਚਰ ਲਿਆ ਸੀਗਾ? ਹਜੇ ਮਿਲਿਆ ਨਹੀਂ, ਉਹ ਇੱਥੇ ਵੀ ਨਹੀਂ ਉਹਨਾਂ ਨੇ ਡੇਟ ਦਿੱਤੀ। ਉੱਥੇ ਤੇ ਮੇਰੀ ਤੁਹਾਨੂੰ ਭਾਜੀ ਕਿਸੇ ਨੇ ਨਾ ਸਲਾਹ ਗਲਤ ਦੇ ਦਿੱਤੀ। ਜੇ ਤੁਸੀਂ ਇਮੀਗ੍ਰੇਸ਼ਨ ਜੱਜ ਮੋਰੇ ਸੀਗੇ ਕਿ ਅਸਾਈਲਮ ਆਫਿਸ ਮੋਰੇ ਸੀਗੇ? ਨਹੀਂ ਹਜੇ ਪੇਸ਼ ਹੋਣਾ ਜੀ, ਇੱਥੇ ਉਹਨਾਂ ਨੇ ਡੇਟ ਹੀ ਨਹੀਂ ਭੇਜੀ ਹਜੇ ਕੋਈ ਵੀ। ਸਾਰਾ ਕੁਝ ਸ਼ਟ ਡਾਊਨ ਹੋ ਗਿਆ ਨਾ, ਉਹਦਾ ਕਰਕੇ ਉਹਨਾਂ ਨੇ ਕੋਈ ਵੀ ਨਾ ਚਿੱਠੀ। ਤੁਸੀਂ ਹੁਣ US ਦੇ ਵਿੱਚੋਂ ਕਿ ਇੰਡੀਆ ਦੇ ਵਿੱਚੋਂ ਇਸ ਵੇਲੇ? ਨਹੀਂ ਮੈਂ US 'ਚ ਹੀ ਹਾਂ, ਮੈਂ ਗਿਆ ਨੀਗਾ ਇੰਡੀਆ ਤੇ ਜਾ ਨਹੀਂ ਸਕਦਾ ਜਿੰਨਾ ਚਿਰ ਡਿਪਾਰਚਰ ਕਲੀਅਰੈਂਸ ਦਿੰਦੇ ਨਹੀਂ, ਹੈ ਨਾ। ਤੁਹਾਡਾ ਜਿਹੜਾ 601A ਵੇਵਰ ਸੀਗਾ ਉਹ ਅਪਰੂਵ ਹੋ ਗਿਆ? ਹਾਂਜੀ ਉਹ ਅਪਰੂਵ ਹੈ। ਠੀਕ ਹੈ। ਤੇ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਕੋਰਟ ਵਾਲਾ ਉਹਦੇ ਵਿੱਚ ਕਿੱਦਾਂ ਤੁਸੀਂ ਵਕੀਲ ਨਾਲ ਜੱਜ ਨਾਲ ਗੱਲ ਕਰ ਲਈ ਹੈ ਜਾਣ ਦੀ? ਹਾਂਜੀ ਜੀ ਉਹਨਾਂ ਨੇ ਚਿੱਠੀ ਨਹੀਂ ਪਾਈ ਕੋਈ ਵੀ, ਉਹ ਕਹਿੰਦੇ ਸਾਰਾ ਕੁਝ ਸ਼ਟ ਡਾਊਨ ਆ ਵੀ ਉਧਰੋਂ ਉਹਨਾਂ ਦੀ। ਤੁਸੀਂ ਨਾ ਆਪਣੇ ਵਕੀਲ ਨੂੰ ਕਹਿ ਕੇ, ਇੱਕ ਚੀਜ਼ ਹੁੰਦੀ ਆ ਵਲੰਟਰੀ ਡਿਪਾਰਚਰ, ਆਪਣੇ ਵਕੀਲ ਨਾਲ ਗੱਲ ਕਰੋ, ਉਹਨੂੰ ਪੁੱਛੋ ਕਿ ਜੇ ਵਲੰਟਰੀ ਡਿਪਾਰਚਰ ਪੋਸੀਬਲ ਹੈਗਾ ਕਿ ਨਹੀਂ ਹੈਗਾ। ਜੇ ਨਹੀਂ ਹੈ ਤਾਂ ਤੁਸੀਂ ਜੱਜ ਨੂੰ ਐਪਲੀਕੇਸ਼ਨ ਪਾ ਸਕਦੇ ਹੋ ਕਿ ਮੇਰੇ ਕੋਲ ਅਲਟਰਨੇਟਿਵ ਆਪਸ਼ਨ ਐਗਜ਼ਿਸਟ ਕਰਦੀ ਹੈਗੀ ਆ, ਮੈਂ ਆਪਣਾ ਅਸਾਈਲਮ ਕੇਸ ਵਾਪਸ ਲੈਣਾ ਚਾਹੁੰਦਾ। ਪਰ ਇਹ ਹੈ ਕਿ ਇਹ ਜੱਜ ਦੇ ਥਰੂ ਹੀ ਕਰਨਾ ਹੈ, ਆਪਣੇ ਆਪ ਤੁਸੀਂ ਇੰਡੀਆ ਨਹੀਂ ਜਾ ਸਕਦੇ ਹੋ, ਭਾਵੇਂ ਤੁਹਾਨੂੰ ਇਮੀਗ੍ਰੇਸ਼ਨ ਚਿੱਠੀ ਵੀ ਪਾ ਦਿੰਦੀ ਹੈ। ਜਦੋਂ ਤੁਹਾਡਾ ਕੇਸ ਕੋਰਟ ਮੋਰੇ ਲੱਗਾ ਹੋਇਆ, ਜਿਹੜਾ ਕੋਰਟ ਹੁੰਦਾ ਉਹ USCIS ਤੋਂ ਵੱਡਾ ਹੁੰਦਾ ਜੱਜ, ਹੈ ਨਾ। ਜਦੋਂ ਤੁਸੀਂ ਇੱਕ ਵਾਰੀ ਜੱਜ ਮੋਰੇ ਪਹੁੰਚ ਜਾਂਦੇ ਹੋ ਤੁਸੀਂ ਫਿਰ ਕੋਰਟ ਦੇ ਹਿਸਾਬ ਨਾਲ ਚੱਲਣਾ, ਫਿਰ ਉਹ ਇਮੀਗ੍ਰੇਸ਼ਨ ਨੂੰ ਸੁਪਰਸੀਡ ਕਰ ਦਿੰਦਾ। ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ ਭਾਜੀ। ਓਕੇ ਜੀ। ਬਾਕੀ ਜੇ ਬਹੁਤ ਵਾਰੀ ਇਦਾਂ ਦੇ ਵੀ ਹੁੰਦੇ ਆ ਹਰਜੋਤ ਸਿੰਘ ਜੀ, ਵੀ ਕਈ ਦੀ ਵਕੀਲ ਤੋਂ ਸੰਤੁਸ਼ਟ ਵੀ ਨਹੀਂ ਹੁੰਦਾ, ਸੈਕੰਡ ਓਪੀਨੀਅਨ ਲੈਣਾ ਚਾਹੀਦਾ। ਸੋ ਜੇ ਕਿਸੇ ਨੇ ਲੈਣਾ ਹੈ ਤਾਂ ਜ਼ਰੂਰ ਤੁਸੀਂ ਜਗਬੀਰ ਟਰਕੀਆਣਾ ਹੁਣਾਂ ਨੂੰ ਕਾਲ ਕਰ ਸਕਦੇ ਹੋ 415 715 7790 4157157790। ਪੁੱਛਣ ਦੇ ਵਿੱਚ ਤਾਂ ਜਿਹੜਾ ਕੋਈ ਹਰਜ ਨਹੀਂ ਹੈ, ਕੋਈ ਨਾ ਕੋਈ ਤੁਹਾਨੂੰ ਜਿਹੜਾ ਸਹੀ ਰਾਹ ਜ਼ਰੂਰ ਦੱਸਣਗੇ। ਅਨੂਪ੍ਰੀਤ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਗ੍ਰੀਨ ਕਾਰਡ ਹੋਲਡਰ ਹਾਂ ਇੱਥੇ ਤੇ ਮੇਰੇ ਹਸਬੈਂਡ ਇੰਡੀਆ ਨੇ ਤੇ ਮੈਂ ਪ੍ਰੈਗਨੈਂਟ ਸੀ ਤੇ ਮੇਰੀ ਪ੍ਰਾਇੋਰਟੀ ਡੇਟ 15 ਫਰਵਰੀ 2019 ਆ ਤੇ ਮੇਰਾ ਵਿਆਹ ਅਕਤੂਬਰ 2018 ਚ ਹੋਇਆ ਸੀ ਤੇ ਰੀਸੈਂਟਲੀ ਸਾਡਾ ਕੇਸ ਇਹਨਾਂ ਨੇ ਨਬਰਾਸਕਾ ਮੂਵ ਕਰਤਾ ਅਪ੍ਰੈਲ ਦੇ ਵਿੱਚ। ਤੇ ਮੈਂ ਪੁੱਛਣਾ ਸੀਗਾ ਵੀ ਕੋਈ ਤਰੀਕਾ ਹੈ ਉਹ ਆ ਸਕਦੇ ਨੇ ਇੱਥੇ ਤੇ ਕਰੋਨਾ ਕਰਕੇ ਕੋਈ ਅਸਰ ਤਾਂ ਨਹੀਂ ਹੋ ਰਿਹਾ ਕੇਸਿਸ ਤੇ ਵੀ, ਇਹ ਡਿਲੇ ਹੋਣਗੇ ਜਾਂ ਕਿੰਨਾ ਟਾਈਮ ਲੱਗੂਗਾ ਐਪਲੀਕੇਸ਼ਨ ਐਕਸੈਪਟ ਹੋਣ ਨੂੰ? ਜੀ
ਕੇਸਿਸ ਜੀ ਥੋੜੇ ਬਹੁਤੇ ਡਿਲੇ ਐਕਸਪੈਕਟਡ ਹੀ ਹੈਗਾ ਹਰੇਕ ਚੀਜ਼ ਦੇ ਵਿੱਚ ਕਰੋਨਾ ਕਰਕੇ, ਕਿਉਂਕਿ ਸ਼ਟਡਾਊਨ ਹੈ ਨਾ, ਗਵਰਨਮੈਂਟ ਪੂਰੀ ਫੁੱਲ ਕੈਪੈਸਿਟੀ ਤੇ ਕੰਮ ਨਹੀਂ ਕਰ ਰਹੀ ਹੈ। ਦੂਸਰਾ ਜਿਹੜਾ ਤੁਸੀਂ ਦੱਸਿਆ ਕਿ ਕੇਸ ਮੂਵ ਕਰਤਾ ਨੇਬਰਾਸਕਾ, ਉਹ ਹੁਣ ਇਹਨਾਂ ਦੇ ਨਾ ਆਪਾਂ ਕਈ ਵਾਰੀ ਦੇਖਦੇ ਹਾਂ ਨੋਰਮਲ ਵੀ ਕਰੋਨਾ ਤੋਂ ਇਲਾਵਾ ਵੀ, ਇਹ ਫਿਰ ਇਹਨਾਂ ਦੇ ਨਾ ਡਿਫਰੈਂਟ ਆਫਿਸਿਸ ਹੁੰਦੇ ਨੇ ਜਿੱਥੇ ਇਹ ਆਪਣੇ ਇੰਟਰਨਲੀ ਜੋ ਵੀ ਇਹਨਾਂ ਨੂੰ ਫਾਸਟੈਸਟ ਵੇ ਲੱਗਦਾ ਇਹ ਫਾਈਲਸ ਮੂਵ ਵਗੈਰਾ ਕਰਦੇ ਰਹਿੰਦੇ ਨੇ ਇੱਕ ਸਰਵਿਸ ਸੈਂਟਰ ਤੋਂ ਦੂਸਰੇ ਸਰਵਿਸ ਸੈਂਟਰ ਜੀ। ਤੇ ਤੁਸੀਂ ਐਸ ਸੱਚ ਉਹਨਾਂ ਨੂੰ ਰਿਕੁਐਸਟ ਕਰਕੇ ਮੂਵ ਨਹੀਂ ਕਰਾ ਸਕਦੇ ਹੋ ਕਿ ਆਪਣੀ ਮਰਜ਼ੀ ਦੇ ਸਰਵਿਸ ਸੈਂਟਰ ਨਾਲ, ਹੈ ਨਾ, ਫਿਰ ਤਾਂ ਸਾਰੇ ਉੱਥੇ ਕਰਾਓਗੇ ਜਿੱਥੇ ਫਾਸਟ ਹੈ ਜੀ। ਇਹ ਫਿਰ ਤੁਹਾਨੂੰ ਇਹਦੀ ਨਾ ਵੇਟ ਹੀ ਕਰਨੀ ਪੈਣੀ ਹੈ। ਤੀਸਰੀ ਗੱਲ ਤੁਸੀਂ ਜਿਹੜੀ ਪੁੱਛੀ ਕਿ ਉਹ ਆ ਸਕਦੇ ਨੇ ਇੱਥੇ, ਉਹ ਟੂਰਿਸਟ ਵੀਜ਼ਾ ਜੇ ਹੈਗਾ ਉੱਤੇ ਟਰੈਵਲ ਕਰ ਸਕਦੇ ਨੇ ਜਾਂ ਅਪਲਾਈ ਕਰ ਸਕਦੇ ਨੇ, ਟਰਾਈ ਕਰਨ 'ਚ ਕੋਈ ਹਰਜ ਨਹੀਂ ਹੈ ਜੀ। ਬਸ ਇਹ ਹੈ ਕਿ ਉਹਨਾਂ ਨੂੰ ਸਾਰਾ ਡਿਸਕਲੋਜ਼ ਕਰਨਾ ਪਏਗਾ ਕਿ ਮੇਰੀ ਵਾਈਫ ਉੱਥੇ ਹੈ, ਮੇਰੀ ਇਮੀਗ੍ਰੈਂਟ ਪਟੀਸ਼ਨ ਫਾਈਲ ਕੀਤੀ ਸੀਗੀ, ਜਾਂ ਹੋ ਸਕਦਾ ਵੀ ਬੇਬੀ ਹੋਣਾ ਜਾਂ ਹੋਰ ਉਹਦੇ ਕਰਕੇ ਕੋਈ ਸ਼ਾਇਦ ਕਈ ਵਾਰੀ ਕਿਸੇ ਆਫੀਸਰ ਤੇ ਦਇਆ ਆ ਜਾਏ। ਹਾਂਜੀ, ਪ੍ਰੋਬਲਮ ਬਸ ਇਹੀ ਹੈ ਕਿ ਜਦੋਂ ਜਿਹੜਾ ਹੁਣ ਅੱਜ ਕੱਲ੍ਹ ਡੇਟ ਕਰੰਟ ਚੱਲ ਰਹੀ ਹੈ ਉਹਦੀ ਮੈਰਿਜ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਨਾਲ ਵਿਆਹ ਤੁਸੀਂ ਕਰਾਉਂਦੇ ਹੋ, ਤੇ ਇਹ ਹੈ ਕਿ ਹਸਬੈਂਡ ਆ ਕੇ ਇੱਥੇ ਐਡਜਸਟਮੈਂਟ ਕਰ ਸਕਦਾ, ਉਹ ਬੜਾ ਕਲੀਅਰ ਹੈ, ਉਹਨੂੰ ਰੋਕ ਨਹੀਂ ਸਕਦਾ ਕੋਈ ਵੀ, ਹੈ ਨਾ। ਇੱਕ ਵਾਰੀ ਜੇ ਉਹਨਾਂ ਨੇ ਆਨ ਦੇ ਦਿੱਤਾ, ਭਾਵੇਂ ਉਹ ਲਿਖ ਵੀ ਦਿੰਦੇ ਪਾਸਪੋਰਟ ਤੇ ਕਿ ਐਡਜਸਟਮੈਂਟ ਨਹੀਂ ਫਾਈਲ ਕਰਨੀ, ਪਰ ਜਿਹੜੀਆਂ ਰੈਗੂਲੇਸ਼ਨ ਉਹ ਇਹ ਕਹਿੰਦੀਆਂ ਕਿ ਜੇ ਤੁਸੀਂ ਇੱਕ ਵਾਰੀ US 'ਚ ਆ ਜਾਂਦੇ ਹੋ 90 ਦਿਨ ਬਾਅਦ ਤੁਸੀਂ ਆਪਣਾ ਮਨ ਬਣਾਉਂਦੇ ਹੋ ਤੁਸੀਂ ਕਰ ਸਕਦੇ ਹੋ। ਤੇ ਉਹਨੂੰ ਦੇਖਦੇ ਹੋਏ ਨਾ ਇਮੀਗ੍ਰੇਸ਼ਨ ਕਹਿੰਦੀ ਹੈ ਕਿ ਆਪਾਂ ਦੇਣਾ ਨਹੀਂ ਟੂਰਿਸਟ ਵੀਜ਼ਾ, ਪਰ ਟਰਾਈ ਕਰ ਸਕਦੇ ਹੋ, ਟਰਾਈ ਕਰਨ 'ਚ ਕੋਈ ਹਰਜ ਨਹੀਂ। ਜੀ ਜੀ, ਜਿੱਦਾਂ ਕਿਹਾ ਵੀ ਜੇ ਦਇਆ ਆ ਜਾਵੇ ਅਗਲੇ ਬੰਦੇ ਨੂੰ ਤਾਂ ਕਹਿ ਨਹੀਂ ਸਕਦੇ, ਕਿਉਂਕਿ ਇਨ ਦੀ ਐਂਡ ਉਹਦੇ ਬੰਦੇ ਤੇ ਹੀ ਡਿਪੈਂਡ ਆ। ਨਰੇਸ਼ ਜੀ ਕਹਿਣਾ ਇਹੀ ਹੈ ਕਿ ਮੈਂ ਵਾਪਸ US ਮੁੜੂੰਗਾ, ਜਿਸ ਤੋਂ ਇਲਾਵਾ ਕੋਈ ਜਵਾਬ ਹੋਰ ਹੋਇਆ ਕਿ ਮੈਂ ਉੱਥੇ ਰਹਿਣਾ ਨਿਆਣੇ ਨਾਲ, ਫੇਰ ਨਹੀਂ ਆਉਣਾ ਦੇਣਾ, ਤੁਹਾਨੂੰ ਦੱਸਣਾ ਪੈਣਾ ਕਿ ਮੈਂ ਵਾਪਸ ਹੁਣ ਇਹ ਕਨਵਿੰਸ ਕਰਨਾ ਪੈਣਾ ਇਮੀਗ੍ਰੇਸ਼ਨ US ਤੋਂ ਵਾਪਸ ਆਉਣਾ ਜੀ। ਤੇ ਨਰੇਸ਼ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਭਾਜੀ, ਮੇਰੇ ਨਾ ਵਾਈਫ ਦਾ ਪਹਿਲਾਂ ਲੱਗਿਆ ਸੀਗਾ ਅਸਾਈਲਮ ਦਾ ਕੇਸ ਲਗਾਇਆ ਹੋਇਆ ਸੀ, ਪ੍ਰਾਇਮਰੀ ਉਹ ਸੀ, ਮੈਂ ਡੈਰੀਵੇਟਿਵ ਅਸਾਈਲੀ ਸੀ, ਬਟ ਉਹਦੇ ਨਾਲ ਮੇਰਾ ਡਿਵੋਰਸ ਹੋ ਗਿਆ 2018 ਦੇ ਐਂਡ ਤੇ ਉਸ ਤੋਂ ਬਾਅਦ ਸਰ ਮੇਰੀ ਮੈਰਿਜ, ਮੈਂ ਇੱਥੇ ਇੱਕ ਹਿਸਪੈਨਿਕ ਲੜਕੀ ਸੀ ਮੇਰੇ ਨਾਲ ਵਰਕ ਪਲੇਸ ਤੇ, ਉਹਦੇ ਨਾਲ ਮੇਰੀ ਮੈਰਿਜ ਹੋਈ ਤੇ ਫਰਵਰੀ ਵਿੱਚ ਉਹਦਾ I-130 ਉਸਨੇ ਅਪਲਾਈ ਕੀਤਾ ਹੈ, ਫਰਵਰੀ 2019 ਵਿੱਚ। ਤੇ ਉਹਦੀ ਸਰ ਉੱਥੋਂ ਟੈਕਸਾਸ ਦੀ ਡੇਟ ਚੱਲ ਰਹੀ ਸੀਗੀ ਪਿੱਛੇ ਜੇ, ਜਦੋਂ ਸਾਡਾ ਅਸੀਂ ਦੇਖ ਰਹੇ ਸੀਗੇ ਉਹਦਾ ਸਟੇਟਸ, ਤੇ ਟੈਕਸਾਸ ਵਿੱਚ ਫਾਈਲ ਹੋਇਆ ਸੀ, ਟੈਕਸਾਸ ਦੀ ਡੇਟ ਉੱਥੋਂ ਦੀ ਚੱਲ ਰਹੀ ਸੀਗੀ, ਇਸ ਵੇਲੇ ਸਰ ਜੁਲਾਈ ਅਗਸਤ ਚੱਲ ਰਹੀ ਹੈ 2019 ਫੈਬਰੂਰੀ ਛੱਡ ਕੇ। ਤੇ ਉਹ ਅਸੀਂ ਪਹਿਲਾਂ ਵੀ ਇਨਕੁਆਇਰੀ ਪਾਈ ਸੀਗੀ ਵੀ ਉਹ ਉੱਥੋਂ ਉਹ ਅਜੇ ਤੱਕ ਉਹੀ ਦੇ ਰਿਹਾ ਕਿ ਯੂਅਰ ਪੇਪਰਸ ਵਾਰ ਰਿਸੀਵਡ ਜਾਂ ਯੂਅਰ ਫਾਈਲ ਵਾਰ ਰਿਸੀਵਡ, ਕੋਈ ਐਕਸ਼ਨ ਨਹੀਂ ਸੀ ਉਹਦੇ ਤੇ ਸਰ। 2 ਇਨਕੁਆਇਰੀਜ਼ ਪਾਤੀਆਂ ਹੋਈਆਂ ਲੇਕਿਨ ਕੁਝ ਵੀ ਨਹੀਂ ਆ ਰਿਹਾ ਉਹਦੇ ਤੇ। ਤੁਸੀਂ ਭਾਜੀ ਮੈਨੂੰ ਇਹ ਦੱਸੋ ਕਿ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਸੀਗੇ ਇਮੀਗ੍ਰੇਸ਼ਨ ਕੋਰਟ ਮੋੜੇ ਕਿ ਸਾਲਮ ਆਫਿਸ? ਹਾਂਜੀ, ਉਹ ਕੋਰਟ ਕੋਲੇ ਸੀਗਾ ਸਰ, ਤੇ ਉਹ ਕੋਰਟ ਦੀ ਡੇਟ ਜਿਹੜੀ ਮੇਰੀ ਵਾਈਫ ਦੀ ਸੀ ਉਹ ਤਾਂ ਉਹੀ ਚੱਲ ਰਹੀ ਹੈ ਤੇ ਮੇਰੀ ਚੇਂਜ ਹੋ ਗਈ। ਉਹ ਹੁਣ ਮਤਲਬ ਸਾਡੇ ਵਕੀਲ ਨੇ ਨਾ ਉਹ ਫਾਈਲ ਕਰਕੇ ਉਹ ਕਰ ਦਿੱਤਾ, ਉਹ ਮੇਰੀ ਕੋਰਟ ਡੇਟ ਚੇਂਜ ਕਰ ਦਿੱਤੀ ਉਹਨਾਂ ਨੇ। ਭਾਜੀ ਤੁਸੀਂ ਆਲਰੇਡੀ ਰਿਮੂਵਲ ਤੇ ਡਿਪੋਰਟੇਸ਼ਨ ਪ੍ਰੋਸੀਡਿੰਗ 'ਚ ਹੋ, ਠੀਕ ਹੈ? ਜਿਹੜਾ ਇਹ ਪ੍ਰੋਸੈਸ ਬੇਸਿਕਲੀ ਕੀ ਹੁੰਦਾ ਕਿ ਉਹ ਕਹਿੰਦਾ ਕਿ ਤੈਨੂੰ ਆਪਾਂ ਵਾਪਸ ਭੇਜਣਾ, ਤੇਰਾ ਕੀ ਹੈਗਾ, ਤੇਰੇ ਕੋਲ ਡਿਫੈਂਸਿਵ ਅਸਾਈਲਮ ਕਲੇਮ ਹੈਗਾ ਆਪਣਾ, ਕਿਉਂ ਤੈਨੂੰ ਆਪਾਂ ਵਾਪਸ ਨਾ ਭੇਜਣਾ, ਯੂ ਆਰ ਇਲੀ। ਹੁਣ ਜਿਹੜਾ ਤੁਸੀਂ ਜਿਹੜੀ USCIS ਹੈ ਉਹ ਜਿੱਦਾਂ ਮੈਂ ਪਹਿਲਾਂ ਦੱਸਿਆ ਸੀਗਾ ਕਿ ਉਹ ਇਮੀਗ੍ਰੇਸ਼ਨ ਜੱਜ ਵੱਡਾ ਹੁੰਦਾ ਹੈ, USCIS ਉਤੋਂ ਥੱਲੇ ਆਉਂਦੀ ਹੈ। ਹੁਣ ਜਦੋਂ ਤੁਸੀਂ 130 ਅਪਲਾਈ ਕਰਦੇ ਹੋ ਤੇ ਤੁਸੀਂ ਆਲਰੇਡੀ ਰਿਮੂਵਲ ਪ੍ਰੋਸੀਡਿੰਗ 'ਚ ਹੁੰਦੇ ਹੋ, ਉਹ ਜਿਹੜਾ 130 ਹੈਗਾ ਉਹਨੂੰ ਇਮੀਗ੍ਰੇਸ਼ਨ, ਉਹ ਨਾਰਮਲ ਤੁਹਾਡਾ 130 ਨਹੀਂ ਰਹਿੰਦਾ ਹੈਗਾ, ਉਹਨੂੰ ਇਮੀਗ੍ਰੇਸ਼ਨ ਜ਼ਿਆਦਾ ਸਕਰੂਟਨਾਈਜ਼ ਕਰਦੀ ਹੈ, ਮਤਲਬ ਕਿ ਉਹਨੂੰ ਗੁੱਡ ਫੇਥ ਮੈਰਿਜ ਉਹਨੂੰ ਕੁਐਸਚਨ ਕਰਦੀ ਹੈ, ਕਿਉਂਕਿ ਯੂ ਆਰ ਆਲਰੇਡੀ ਇਨ ਰਿਮੂਵਲ ਪ੍ਰੋਸੀਡਿੰਗ। ਉਹ ਇਹ ਦੇਖਣਾ ਚਾਹੁੰਦੇ ਆ ਕਿ ਇਹ ਬੰਦਾ ਗਲਤ ਤਾਂ ਨਹੀਂ ਕਰ ਰਿਹਾ, ਹੈ ਨਾ, ਤੇ ਇਹਨੂੰ ਤੁਸੀਂ ਨਾਰਮਲ ਤੁਹਾਡਾ ਉਹਦੇ ਵਿੱਚ ਨਹੀਂ ਚੱਲੇਗਾ, ਇਹਨੂੰ ਥੋੜਾ ਜਿਹਾ ਜ਼ਿਆਦਾ ਟਾਈਮ ਲੱਗੇਗਾ ਆਮ I-130 ਨਾਲੋਂ। ਜੀ ਜੀ ਬਿਲਕੁਲ। ਬਾਕੀ ਇੰਤਜ਼ਾਰ ਜਿਹੜਾ ਹੁਣ ਸਬਰ ਹੀ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿੱਦਾਂ ਜਿੱਦਾਂ ਹੈਗਾ, ਤੇ ਬਾਕੀ ਸਲਾਹ ਜਿਹੜੀ ਉਹ ਜ਼ਰੂਰ ਤੁਸੀਂ ਲੈ ਸਕਦੇ ਹੋ ਜਗਵੀਰ ਹੋਣਾ ਦੇ ਕੋਲੋਂ। ਨੰਬਰ ਇਹਨਾਂ ਨੂੰ ਕਾਲ ਕਰਕੇ ਜਿਹੜਾ 415 715 7790 ਦੇ ਉੱਤੇ। ਸਾਨੂੰ ਪਤਾ ਵੀ ਬਹੁਤ ਸਾਰੇ ਲੋਕ ਹੋਰ ਵੀ ਕਈ ਸਵਾਲ ਪੁੱਛਣਾ ਚਾਹੁੰਦੇ ਨੇ, ਤੁਸੀਂ ਕਿਉਂਕਿ ਪ੍ਰੋਗਰਾਮ ਦਾ ਸਮਾਂ ਆਲਰੇਡੀ ਆਪਣਾ ਸਮਾਪਤ ਆ, ਇੱਕ ਹੋਰ ਕਾਲ ਲੈਣੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਕਿਸੇ ਨੂੰ ਵੀ ਕੋਈ ਸਵਾਲ ਹੋਵੇ ਤਾਂ ਤੁਸੀਂ ਜਗਵੀਰ ਹੋਣਾ ਨੂੰ ਸਿੱਧਾ ਜਿਹੜਾ ਉਹਨਾਂ ਦੇ ਆਫਿਸ ਉਹਨਾਂ ਨੂੰ ਕਾਲ ਕਰ ਲਿਓ 415 715 7790 415 715 7790। ਆਪਣੇ ਅਗਲੇ ਅੱਜ ਦੇ ਅਖੀਰਲੇ ਕਾਲਰ ਆਪਾਂ ਲਵਾਂਗੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਿੰਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ ਤੁਹਾਡਾ ਜੀ ਇਨਫੋਰਮੇਸ਼ਨ ਦਾ। ਵੀਰ ਜੀ ਮੇਰੇ 2 ਸਵਾਲ ਹੈ। ਇੱਕ ਤਾਂ ਮੇਰਾ ਸਵਾਲ ਇਹ ਹੈ, ਜਿੱਦਾਂ ਕੋਈ ਜੇ ਗ੍ਰੀਨ ਕਾਰਡ ਹੋਲਡਰ ਹੈ, ਕਈ ਬੰਦੇ ਉਹ ਮੰਨ ਲਓ ਜਿੱਦਾਂ ਟੈਕਸ ਫਰਾਡ ਜਾਂ ਸੋਸ਼ਲ ਸਿਕਿਉਰਿਟੀ ਫਰਾਡ ਦੇ ਵਿੱਚ ਮੰਨ ਲਓ ਅਰੈਸਟ ਹੋਏ, ਉਹਨਾਂ ਦਾ ਟਾਈਮ ਵੀ ਸਰਵ ਉਹ ਇਮੀਗ੍ਰੇਟ ਡਿਟੈਂਸ਼ਨ ਸੈਂਟਰ ਵਿੱਚ ਹੋਣਗੇ, ਕੋਈ ਗੌਰਮੈਂਟ ਦਾ ਉਹਨਾਂ ਨੂੰ ਛੱਡਣ ਦੀ ਜਾਂ ਉਹਨਾਂ ਨੂੰ ਕੋਈ ਬੇਲ ਮਿਲ ਸਕਦਾ? ਇਹ
ਤੇ ਦੂਜਾ ਸਵਾਲ ਮੇਰਾ, ਜਿੱਦਾਂ ਕੋਈ ਇੰਡੀਆ ਤੋਂ ਆ ਰਿਹਾ, ਮਤਲਬ ਇੱਥੇ ਗ੍ਰੀਨ ਕਾਰਡ ਉਹਨਾਂ ਨੂੰ ਮਿਲ ਗਿਆ ਹੋਵੇ ਤੇ 10 ਸਾਲ ਦਾ, ਤੇ ਕਿਸੇ ਤਰ੍ਹਾਂ ਉਹਨਾਂ ਦੀ ਆਪਸ ਬਣਦੀ ਨਹੀਂ ਹੈ ਤੇ ਉਹ ਸੈਪਰੇਟ ਹੋ ਜਾਂਦੇ ਆ, ਤੇ ਜੇ ਮਤਲਬ ਇੱਕ ਸਾਈਡ ਉਹਨਾਂ ਨੂੰ ਡਿਵੋਰਸ ਫਾਈਲ ਕਰਨਗੇ ਤੇ ਦੂਜੀ ਸਾਈਡ ਉਹਨੂੰ ਕੋਈ ਇਮੀਗ੍ਰੇਸ਼ਨ ਸਟੈਟਸ ਤੋਂ ਉਹਨੂੰ ਕੋਈ ਹਰਟ ਨਹੀਂ ਕਰ ਸਕਦਾ, ਇੱਦਾਂ ਹੋ ਸਕਦਾ ਕੋਈ? ਕੱਟਿਓ ਨਾ ਵੀਡੀਓ ਸੁਣ ਲੈਂਦੇ ਹੋ। ਠੀਕ ਹੈ ਜੀ। ਤੇ ਭਾਜੀ ਜਿਹੜਾ ਪਹਿਲਾ ਕੁਐਸਚਨ ਤੁਸੀਂ ਪੁੱਛਿਆ ਕਿ ਕਿਸੇ ਕੋ ਕੋਈ ਕ੍ਰਾਈਮ ਹੋ ਜਾਂਦਾ ਹੈ ਨਾ, ਫਾਈਨੈਂਸ਼ੀਅਲ ਹੈ ਜਾਂ ਕੋਈ ਵੀ ਹੈ, ਤੇ ਜਿਹੜੇ ਤੁਹਾਡੇ ਜਦੋਂ ਤੁਸੀਂ ਕੋਈ ਕ੍ਰਾਈਮ ਕਮਿਟ ਕਰ ਦਿੰਦੇ ਹੋ ਤੁਹਾਡੀ ਇਮੀਗ੍ਰੇਸ਼ਨ ਬੈਨੀਫਿਟਸ ਦੀ ਐਲੀਜੀਬਿਲਿਟੀ ਇਫੈਕਟ ਕਰ ਦਿੰਦਾ। ਤੁਸੀਂ ਜਦੋਂ ਰੀਨਿਊ ਕਰਦੇ ਹੋ ਸਿਟੀਜ਼ਨ ਬਣਦੇ ਹੋ, ਉਹ 'ਚ ਪ੍ਰੋਬਲਮ ਆ ਸਕਦੀ ਹੈ। ਸਪੈਸ਼ਲੀ ਜਿਹੜੇ ਫਰੋਡ ਵਾਲੇ ਹੈਗੇ ਨੇ ਉਹ ਦੇਖਦੇ ਨੇ ਕਿ ਕੋਈ ਸਪੈਸ਼ਲੀ ਜਿਹੜੇ ਫਰੋਡ ਵਾਲੇ ਨੇ ਜਾਂ ਕੋਈ ਮੋਰਲ ਕ੍ਰਾਈਮਸ ਨੇ ਜਾਂ ਫੈਲਨੀਜ਼ ਵਗੈਰਾ, ਉਹ 'ਚ ਕਾਫੀ ਪ੍ਰੋਬਲਮ ਪੈਂਦੀ ਹੈ। ਤੇ ਇਹ ਸਾਰਾ ਨਾ ਜਦੋਂ ਤੁਸੀਂ ਅਪਲਾਈ ਕਰਦੇ ਹੋ ਇਮੀਗ੍ਰੇਸ਼ਨ ਨੂੰ ਐਕਸਪਲੇਨ ਕਰਨਾ ਪੈਂਦਾ ਕਿ ਕੀ ਕ੍ਰਾਈਮ ਹੋਇਆ ਸੀਗਾ। ਤੇ ਹੁਣ ਜਿਹੜੇ ਸਾਲ ਤੋਂ ਵੱਧ ਵਿੱਚ ਪ੍ਰਿਜ਼ਨ ਵਗੈਰਾ ਹੋਈ ਹੈ, ਉਹ ਬੇਸਿਕਲੀ ਤੁਹਾਨੂੰ ਆਟੋਮੈਟਿਕਲੀ ਇਨਐਲੀਜੀਬਲ ਬਣਾ ਦਿੰਦੇ ਨੇ, ਹੈ ਨਾ, ਅੱਗੇ ਬੈਨੀਫਿਟ ਐਕਸਟੈਂਡ ਕਰਨ ਲਈ। ਤੇ ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਕਿ ਬੰਦਾ ਕੋਈ ਪ੍ਰਿਜ਼ਨ ਟਾਈਮ ਸਰਵ ਕਰ ਰਿਹਾ ਇੰਨਾ ਜ਼ਿਆਦਾ, ਉਹਨੂੰ ਜ਼ਰੂਰ ਪ੍ਰੋਬਲਮ ਹੋਏਗੀ ਗ੍ਰੀਨ ਕਾਰਡ ਜਾਂ ਸਿਟੀਜ਼ਨ ਰੀਨਿਊ ਕਰਨ 'ਚ। ਤੇ ਦੂਸਰਾ ਵਾਲਾ ਜਿਹੜਾ ਤੁਸੀਂ ਪੁੱਛਿਆ ਸੀਗਾ ਸਵਾਲ ਕਿ ਕੋਈ ਆਉਂਦਾ ਹੈ 10 ਸਾਲ ਦਾ, ਉਹਨੂੰ ਗ੍ਰੀਨ ਕਾਰਡ ਮਿਲਦਾ ਹੈ ਡਿਵੋਰਸ ਦਾ, ਜਿਹੜਾ 10 ਸਾਲ ਦਾ ਮਿਲ ਗਿਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਬੰਦੇ ਨੂੰ ਡਿਵੋਰਸ ਦੀ। ਬਸ ਇਹ ਹੈ ਕਿ ਇਮੀਗ੍ਰੇਸ਼ਨ ਫੇਰ ਵੀ ਦੇਖ ਸਕਦੀ ਹੈ ਕਿ ਗੁੱਡ ਫੇਥ ਮੈਰਿਜ ਸੀਗੀ ਕਿ ਨਹੀਂ ਸੀਗੀ, ਹੈ ਨਾ, ਜੇ ਵਿਆਹ ਦੇ ਥਰੂ ਲਿਆ। ਤੇ ਜਦੋਂ ਤੁਹਾਡੇ ਕੋਲ ਉਹਦੇ ਵਿੱਚ ਇਹ ਹੈ ਕਿ ਕਈ ਵਾਰੀ ਏਦਾਂ ਹੁੰਦਾ ਕਿ ਲੋਕੀ ਉਹਨਾਂ ਦੇ 2-3 ਸਾਲ ਤੋਂ ਜ਼ਿਆਦਾ ਆਲਰੇਡੀ ਵਿਆਹ ਹੋਇਆ ਹੁੰਦਾ ਇੰਡੀਆ, ਜਦੋਂ ਫਾਈਲ ਕਰਦੇ ਨੇ ਇਮੀਗ੍ਰੇਸ਼ਨ ਸਿੱਧਾ ਉਹਨਾਂ ਨੂੰ ਪਰਮਾਨੈਂਟ ਹੀ ਗ੍ਰੀਨ ਕਾਰਡ ਦਿੰਦੀ ਹੈ ਕਿਉਂਕਿ ਵਿਆਹ 2 ਸਾਲ ਤੋਂ ਜ਼ਿਆਦਾ ਸੀਗਾ। ਪਰ ਜਦੋਂ US ਆਉਂਦੇ ਨੇ ਤੇ ਉਹ ਫਿਰ ਨਾ ਵਿਆਹ ਕਈ ਵਾਰੀ ਨਹੀਂ ਇਕੱਠੇ ਰਹਿੰਦੇ ਨੇ, ਰਾਈਟ ਵੇ ਡਿਵੋਰਸ ਹੋ ਜਾਂਦਾ ਹੈ ਨਾ। ਤੇ ਆਪਾਂ ਕਈ ਵਾਰੀ ਦੇਖਦੇ ਹਾਂ ਕਿ ਇਮੀਗ੍ਰੇਸ਼ਨ ਜਦੋਂ ਸਿਟੀਜ਼ਨ ਫਾਈਲ ਕਰੋ ਜਾਂ ਰੀਨਿਊ ਕਰੋ ਗ੍ਰੀਨ ਕਾਰਡ, ਉਹ ਪੁੱਛਦੀ ਹੈ ਕਿ ਤੁਸੀਂ ਦੱਸੋ ਕਿ ਗੁੱਡ ਫੇਥ ਮੈਰਿਜ ਕਿੱਦਾਂ ਸੀਗੀ, ਸਾਨੂੰ ਬਿੱਲ ਦਿਖਾਓ, ਕੋਈ ਬੈਂਕ ਸਟੇਟਮੈਂਟ ਦਿਖਾਓ, ਲੀਜ਼ ਦਿਖਾਓ। ਤੇ ਫਿਰ ਇਹ ਜ਼ਰੂਰ ਕਰਨਾ ਕਿ ਉਹ ਐਵੀਡੈਂਸ ਇੱਦਾਂ ਦਾ ਇਕੱਠਾ ਉਹਨਾਂ ਕੋਲ ਜ਼ਰੂਰ ਹੋਵੇ ਜਿੱਥੋਂ ਸਾਬਿਤ ਕਰ ਸਕਣ ਕਿ ਵਿਆਹ ਅਸਲੀ ਸੀਗਾ। ਜੀ 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 ਬਿਲਕੁਲ। ਤੇ ਸਾਡੇ ਬਹੁਤ ਸਾਰੇ ਕੁਐਸਚਨ ਜਿਹੜੇ ਆ ਆਪਣੇ ਸਰੋਤਿਆਂ ਦੇ ਫੇਸਬੁੱਕ ਤੇ ਵੀ ਸੀ, ਸੌਰੀ ਆਪਾਂ ਸਾਰਿਆਂ ਦੇ ਲੈ ਨਹੀਂ ਸਕੇ। ਬਾਰ-ਬਾਰ ਆਪਾਂ ਜਗਵੀਰ ਭਾਜੀ ਦਾ ਨੰਬਰ ਵੀ ਦੱਸਿਆ 415 715 7790। ਇੱਕ ਮੈਂ ਪੁੱਛਣਾ ਸੀ ਜਗਵੀਰ ਜੀ, ਤੁਸੀਂ ਜਿਹੜਾ ਕੈਲੀਫੋਰਨੀਆ ਦੇ ਵਿੱਚ ਲਾਇਸੈਂਸਡ ਆ ਜਾਂ ਹੋਰ ਸਟੇਟ 'ਚ ਵੀ ਰਿਪਰੈਜ਼ੈਂਟ ਕਰ ਸਕਦੇ ਆ? ਭਾਜੀ ਮੈਂ ਨਿਊਯਾਰਕ 'ਚ ਲਾਇਸੈਂਸ ਸੀਗਾ ਤੇ ਨਿਊਯਾਰਕ ਇਹ ਇਮੀਗ੍ਰੇਸ਼ਨ ਫੈਡਰਲ ਹੁੰਦੀਆਂ ਨੇ, ਤੁਸੀਂ ਆਲ 50 ਸਟੇਟਸ ਕਰ ਸਕਦੇ ਹੋ ਕਿਤੇ ਵੀ। ਕੈਲੀਫੋਰਨੀਆ ਦਾ ਮੈਂ ਪਿਛਲੇ ਸਾਲ ਪਾਸ ਹੋਇਆ ਸੀਗਾ, ਅਜੇ ਤੱਕ ਬਸ ਉਹਨੂੰ ਟਾਈਮ ਨਹੀਂ ਲੱਗਾ ਐਡਮਿਸ਼ਨ ਦਾ, ਬਟ ਇਸ ਸਾਲ ਕੈਲੀਫੋਰਨੀਆ ਵੀ ਲਾਇਸੈਂਸਡ ਹੋ ਜਾਊਂਗਾ। ਬਟ ਆਈ ਕੈਨ ਪ੍ਰੈਕਟਿਸ ਇਮੀਗ੍ਰੇਸ਼ਨ ਇਨ ਆਲ 50 ਸਟੇਟਸ। ਇੱਕ ਕੁਐਸਚਨ ਮੈਂ ਹੋਰ ਜ਼ਰੂਰ ਪੁੱਛਣਾ, ਤੇ ਕਿਉਂਕਿ ਨਾ ਬਹੁਤ ਸਾਰੇ ਆਪਾਂ ਜਿੱਦਾਂ ਪਹਿਲਾਂ ਭੈਣ ਜੀ ਦਾ ਕੁਐਸਚਨ ਆਇਆ ਸੀ ਵੀ ਮੇਰੇ ਬ੍ਰਦਰ ਦਾ ਕੋਈ ਉੱਥੇ ਰੌਲਾ ਸੀ, ਇਸ ਕਰਕੇ ਹੈ ਨਾ ਪਾਸਪੋਰਟ ਨਹੀਂ ਮਿਲਿਆ। ਇੰਡੀਆ 'ਚ ਤੁਹਾਨੂੰ ਪਤਾ ਹੀ ਆ ਵੀ ਹਰ ਇੱਕ ਦਾ ਕੋਈ ਨਾ ਕੋਈ ਰੌਲਾ ਹੁੰਦਾ, ਚਾਹੇ ਪੋਲੀਟੀਕਲੀ ਹੈ ਜਾਂ ਕੁਛ ਆ। ਤੇ ਮੈਨੂੰ ਤੁਸੀਂ ਦੱਸ ਦਿਓ ਵੀ ਤੁਹਾਡੇ ਪਿਤਾ ਜੀ ਵੀ ਜਿਹੜੇ ਆ ਹੁਸ਼ਿਆਰਪੁਰ ਦੇ ਵਿੱਚ ਵਕੀਲ ਹੈਗੇ ਆ, ਉਹ ਵੀ ਜੇ ਕਿਸੇ ਤਰ੍ਹਾਂ ਦੀ ਜੇ ਹੈਲਪ ਕਰਨੀ ਹੋਵੇ ਤਾਂ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਆ ਆਪਣੇ ਸਰੋਤੇ ਜਿਹੜੇ? ਬਿਲਕੁਲ ਜੀ, ਉਹ ਇਨਫੈਕਟ ਤੁਹਾਡੇ ਰੇਡੀਓ ਤੇ ਵੀ ਆਏ ਸੀਗੇ, ਉੱਥੇ ਕਾਫੀ ਕਾਨੂੰਨੀ ਨੁਕਤੇ ਉਹਨਾਂ ਦਾ ਸੀਰੀਅਲ ਵੀ ਆਉਂਦਾ ਹੈ ਦੂਰਦਰਸ਼ਨ ਦੇ ਉੱਤੇ। ਉਹਨਾਂ ਦਾ ਹੁਸ਼ਿਆਰਪੁਰ ਆਫਿਸ ਹੈ ਜੀ, ਤੇ ਰਘਵੀਰ ਸਿੰਘ ਢੇਰਕੀਆ ਉਹਨਾਂ ਦਾ ਨਾਮ ਹੈ। ਕੋਈ ਵੀ ਪੰਜਾਬ ਦੇ ਵਿੱਚ ਕੋਈ ਵੀ ਮਸਲਾ ਹੋਵੇ, ਕਾਨੂੰਨੀ ਮਸਲਾ ਹੋਵੇ, ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਜੀ। ਜੀ ਥੈਂਕ ਯੂ ਵੀਰ ਜੀ, ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਬਾਕੀ ਜੇ ਤੁਹਾਨੂੰ ਟਾਈਮ ਲੱਗੇ ਫੇਸਬੁੱਕ ਦੇ ਉੱਤੇ ਜਿਹੜੇ ਸਵਾਲ ਹੈਗੇ, ਜੇ ਤੁਹਾਨੂੰ ਟਾਈਮ ਲੱਗੇ ਤਾਂ ਤੁਸੀਂ ਜੇ ਉਹਨਾਂ ਦੇ ਜਵਾਬ ਦੇ ਸਕਦੇ ਹੋਏ ਤਾਂ ਜੇ ਤੁਸੀਂ ਜਵਾਬ ਦੇ ਦਿਓ, ਅਦਰਵਾਈਜ਼ ਆਪਾਂ ਉਹਨਾਂ ਨੂੰ ਦੱਸਿਆ ਹੀ ਆ ਵੀ ਤੁਹਾਨੂੰ ਜਿਹੜਾ ਕਾਲ ਕਰ ਸਕਦੇ ਨੇ। ਬਹੁਤ ਬਹੁਤ ਸ਼ੁਕਰੀਆ। ਤੇ ਅੱਜ ਦਾ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਵੀ ਹੁਣ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ ਤੇ ਮਿਲਾਂਗੇ ਅਗਲੀ ਵਾਰ। ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM